ਪੰਜਾਬੀ ਰੇਡੀਓ ਯੂਐਸ ਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ। ਸਾਡੇ ਨਾਲ ਬਲਤੇਜ ਪਾਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਹਾਲਾਤ ਬਣੇ ਹੋਏ ਨੇ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ। ਤੁਸੀਂ ਇਹਨਾਂ ਤੋਂ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਾ ਸਕਦੇ ਹੋ। ਮੈਡੀਕਲ ਇੰਸ਼ੋਰੈਂਸ ਵੀ ਕਰਦੇ ਨੇ, ਘਰਾਂ ਤੇ ਕਾਰਾਂ ਦੀ ਇੰਸ਼ੋਰੈਂਸ ਵੀ ਕਰਦੇ ਨੇ। 408 272 2500। ਗੁਰਦੀਪ ਸਿੰਘ ਬੈਦੀ, ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਜਰਨੈਲ ਸਿੰਘ ਲੈਨਵਰਡ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਜਸਵਿੰਦਰ ਸਿੰਘ ਵਿਰਕ ਹਿਊਸਟਨ। ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਪਹਿਲਾਂ ਕੁਝ ਖਬਰਾਂ ਕਰਾਂਗੇ। ਖਬਰਾਂ ਤੋਂ ਬਾਅਦ ਜੇ ਤੁਹਾਡਾ ਵੀ ਕੋਈ ਸਵਾਲ ਹੋਇਆ ਤਾਂ ਤੁਸੀਂ ਕਾਲ ਕਰਕੇ ਪੁੱਛ ਸਕੋਗੇ। 4082725200 ਸਟੂਡੀਓ ਦਾ ਫੋਨ ਨੰਬਰ ਆ, ਉਸ 'ਤੇ ਕਾਲ ਕਰ ਸਕੋਗੇ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪਾਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਲਾਕਡਾਊਨ ਦੀ ਗੱਲ ਕਰਦੇ ਹਾਂ। ਹੁਣ ਖਬਰਾਂ ਹੀ ਇਹੀ ਹੈਗੀਆਂ ਕਰੋਨਾ ਵਾਇਰਸ ਅਤੇ ਲਾਕਡਾਊਨ, ਅਤੇ ਉਸ ਦੇ ਸੰਬੰਧੀ ਅਜੇ ਕੁਛ ਵੀ ਸਪਸ਼ਟ ਨਹੀਂ ਗਾ, ਅਟਕਲਾਂ ਹੀ। ਕੱਲ੍ਹ ਜਿਹੜੀ ਦੁਬਾਰਾ ਮੀਟਿੰਗ ਹੋਈ ਹੈ ਪ੍ਰਧਾਨ ਮੰਤਰੀ ਦੀ, ਜਿਹਦੇ ਵਿੱਚ ਜਿਹੜੇ ਮੁੱਖ ਮੰਤਰੀ ਸੀਗੇ ਜੀ ਵੱਖ ਵੱਖ ਰਾਜਾਂ ਦੇ ਸ਼ਾਮਲ ਹੋਏ। ਹਾਲਾਂਕਿ ਇਹਦੇ ਵਿੱਚ ਬਹੁਤੇ ਮੁੱਖ ਮੰਤਰੀਆਂ ਨੂੰ ਬੋਲਣ ਨਹੀਂ ਜਿਹੜਾ ਦਿੱਤਾ ਗਿਆ, ਥੋੜ੍ਹਿਆਂ ਨੂੰ ਇਹਦੇ ਵਿੱਚ ਬੋਲਣ ਦਿੱਤਾ ਗਿਆ। ਜਿਹਦੇ ਤੋਂ ਜਿੰਨਾ ਕੁ ਇਸ਼ਾਰੇ ਮਿਲ ਰਹੇ ਆ ਜੀ ਉਹ ਇਹ ਆ ਕਿ ਦੇਸ਼ ਦੇ ਵਿੱਚ ਸਕੂਲ, ਕਾਲਜਸ, ਸ਼ਾਪਿੰਗ ਮਾਲਸ, ਧਾਰਮਿਕ ਥਾਵਾਂ, ਪਬਲਿਕ ਟਰਾਂਸਪੋਰਟ 3 ਮਈ ਤੋਂ ਬਾਅਦ ਵੀ ਬੰਦ ਰਹਿਣ ਦੀ ਜਿਹੜੀ ਜੀ ਉਹ ਸੰਭਾਵਨਾ ਹੈ। 3 ਮਈ ਤੱਕ ਜਾਰੀ ਜਿਹੜਾ ਲਾਕਡਾਊਨ ਆ ਉਹ ਵਧਾਇਆ ਜਾਊਗਾ ਜਾਂ ਨਹੀਂ, ਇਹਦੇ ਸੰਬੰਧੀ ਪੂਰੇ ਹਫ਼ਤੇ ਦੇ ਦੌਰਾਨ ਫੈਸਲਾ ਲਿਆ ਜਾਊਗਾ। ਜਾਣ ਬੁੱਝ ਕੇ ਇਹ ਤੁਸੀਂ ਕੱਲ੍ਹ ਉਹ ਕੀਤਾ ਗਿਆ, ਸੋਮਵਾਰ ਮੀਟਿੰਗ ਲੈ ਲਈ, ਲੋਕ ਅਟਕਲਾਂ ਲਾਉਂਦੇ ਰਹਿਣ, ਲੋਕ ਉਡੀਕਣ ਹੁਣ ਕਦੋਂ ਬੋਲਣਗੇ। ਹੁਣ ਜਦੋਂ ਬੋਲਣਗੇ ਤੇ ਕੀ ਕਹਿਣਗੇ, ਫਿਰ ਮੈਕਸੀਮਮ ਲੋਕ ਦੇਖਣਗੇ। ਇਹ ਚੀਜ਼ਾਂ ਸਾਰੀਆਂ ਜਿਹੜੀਆਂ ਇਹਦੇ ਪਿੱਛੇ ਜੁੜੀਆਂ ਹੋਈਆਂ ਨੇ ਕਿਤੇ ਨਾ ਕਿਤੇ। 3 ਘੰਟੇ ਤੱਕ ਚੱਲੀ ਵੀਡੀਓ ਕਾਨਫਰੰਸਿੰਗ ਜਿਹੜੀ ਸੀ ਉਹਦੇ ਵਿੱਚ ਜਿਹੜੀਆਂ ਕੁਝ ਡਿਵੈਲਪਮੈਂਟ ਸਾਹਮਣੇ ਆਈਆਂ ਨੇ, ਉਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਗ੍ਰੀਨ ਜ਼ੋਨ ਦੇ ਵਿੱਚ ਆਉਣ ਵਾਲੇ ਜਿਹੜੇ ਡਿਸਟ੍ਰਿਕਟ ਨੇ ਉਹਨਾਂ ਦੇ ਵਿੱਚ ਜਿਹੜੇ ਪ੍ਰਾਈਵੇਟ ਵਹੀਕਲ ਨੇ ਉਹਨਾਂ ਨੂੰ ਚੱਲਣ ਦੀ ਮਨਜ਼ੂਰੀ ਜਿਹੜੀ ਆ ਉਹ ਮਿਲ ਸਕਦੀ ਆ। ਕਿਸੇ ਵੀ ਤਰ੍ਹਾਂ ਦੇ ਜਿਹੜੇ ਇੱਕ ਤਾਂ ਸਕੂਲ, ਕਾਲਜ, ਮਾਲਸ, ਧਾਰਮਿਕ ਥਾਵਾਂ, ਪਬਲਿਕ ਟਰਾਂਸਪੋਰਟ, ਜਿਹੜੇ ਸਮਾਜਿਕ ਤੌਰ ਦੇ ਉੱਤੇ ਕੀਤੇ ਜਾਣ ਵਾਲੇ ਪ੍ਰੋਗਰਾਮ ਨੇ ਜੀ, ਚਾਹੇ ਉਹ ਵਿਆਹ ਸ਼ਾਦੀਆਂ ਨੇ, ਇਸ ਤਰ੍ਹਾਂ ਦੇ ਕੋਈ ਹੋਰ ਰਸਮਾਂ ਨੇ, ਚਾਹੇ ਉਹ ਧਾਰਮਿਕ ਸਮਾਗਮ ਨੇ, ਇਹਨਾਂ ਦੇ ਉੱਤੇ ਰੋਕ ਜਿਹੜੀ ਆ ਜੀ ਉਹ 3 ਮਈ ਤੋਂ ਬਾਅਦ ਵੀ ਲੱਗੀ ਰਹੂਗੀ। ਇਹਦੇ ਵਿੱਚ ਕੋਈ ਜਿਹੜਾ ਜੀ ਉਹ ਸ਼ੱਕ ਨਜ਼ਰ ਨਹੀਂ ਆ ਰਿਹਾ। 9 ਮੁੱਖ ਮੰਤਰੀਆਂ ਦੇ ਵਿੱਚੋਂ 5 ਨੂੰ ਜਿਹੜਾ ਸੀਗਾ ਜੀ ਉਹ ਬੋਲਣ ਦਾ ਮੌਕਾ ਦਿੱਤਾ ਗਿਆ। ਇਹਦੇ 'ਚ ਓਡੀਸ਼ਾ, ਗੋਆ, ਮੇਘਾਲਿਆ ਜਿਹੜੇ ਰਾਜ ਉਹ ਸ਼ਾਮਲ ਨੇ। ਜਿਹੜੇ 3 ਮਈ ਤੋਂ ਬਾਅਦ ਜਿਹੜੇ 5 ਨੇ ਇਹ ਜਿਹੜੀ ਗੱਲ ਕਹੀ ਕਿ ਵਧਾਉਣਾ ਜਿਹੜਾ ਅੱਗੇ ਚਾਹੀਦਾ, ਔਰ ਸਾਰੇ ਮੁੱਖ ਮੰਤਰੀ ਇਸ ਗੱਲ ਦੇ ਉੱਤੇ ਸਹਿਮਤ ਸੀਗੇ ਕਿ ਇੱਕਦਮ ਜਿਹੜਾ ਜੀ ਇਹ ਬੰਦ ਨਹੀਂ ਕੀਤਾ ਜਾਣਾ ਚਾਹੀਦਾ, ਲਾਕਡਾਊਨ ਖਤਮ ਨਹੀਂ ਕੀਤਾ ਜਾਣਾ ਚਾਹੀਦਾ। ਹੌਲੀ ਹੌਲੀ ਇਹਨੂੰ ਜਿਹੜੇ ਕੋਈ ਚੰਗੇ ਸਟੈਪ ਨੇ ਉਹ ਚੁੱਕ ਕੇ ਫਿਰ ਜਿਹੜਾ ਇੱਕ ਇੱਕ ਕਰਕੇ ਇਹਨੂੰ ਘਟਾਉਣਾ ਜਿਹੜਾ ਉਹ ਚਾਹੀਦਾ, ਕਿਉਂਕਿ ਇਹ ਸਭ ਨੂੰ ਪਤਾ ਜੀ ਕਿ ਜੇ ਇਹ ਇੱਕ ਵਾਰੀ ਇੱਕਦਮ ਜਿਹੜਾ ਜੀ ਉਹ ਚੁੱਕ ਦਿੱਤਾ, ਇਹ ਤਾਂ ਕੀਤੀ ਕਰਾਈ ਤੇ ਪੋਚਾ ਜਿਹੜਾ ਜੀ ਉਹ ਫੇਰਨ ਵਾਲੀ ਗੱਲ ਹੋਊਗੀ। ਕੱਲ ਹਿਮਾਚਲ ਪ੍ਰਦੇਸ਼ ਨੇ ਕੁਝ ਪਾਸ ਜਾਰੀ ਕਰਤੇ, ਇਹ ਕਹਿਤਾ ਕਿ ਜਿਹੜੇ ਲੋਕ ਇੱਥੇ ਫਸੇ ਹੋਏ ਆ ਆਓ ਤੇ ਤੁਸੀਂ ਲੰਘ ਜਾਓ ਹਿਮਾਚਲ 'ਚ, ਪੰਜਾਬ 'ਚ ਫਸੇ। ਉੱਥੇ ਜਾਮ ਲੱਗ ਗਿਆ ਸਰਹੱਦ ਦੇ ਉੱਤੇ, ਨਾ ਉੱਥੇ ਕੋਈ ਜਿਹੜੀ ਸੋਸ਼ਲ ਡਿਸਟੈਂਸ ਜਿਹੜੀ ਆ ਜੀ ਉਹਦਾ ਕੋਈ ਧਿਆਨ ਰੱਖਿਆ ਗਿਆ, ਨਾ ਭੀੜ ਦਾ। ਲੋਕ ਐਸੇ ਮੂਰਖ ਨੇ ਜੀ, ਉਹ ਸਮਝ ਹੀ ਨਹੀਂ ਰਹੇ ਕਿ ਇਹ ਕੀ ਆ, ਇਹ ਅਸਲ ਦੇ ਵਿੱਚ ਮਹਾਂਮਾਰੀ ਕੀ ਆ। ਹੁਣ ਸਵਾਲ ਇਹ ਆ ਕਿ ਕੱਲੇ ਦੇ ਕੋਲੇ ਜਾ ਕੇ ਕੌਣ ਲੈਕਚਰ ਦੇਵੇ, ਕੌਣ ਉਹਨਾਂ ਨੂੰ ਜਿਹੜਾ ਜੀ ਉਹ ਸਮਝਾਵੇ। ਇਸ ਕਰਕੇ ਜਿਹੜੇ ਲਾਕਡਾਊਨ ਦੇ ਵਿੱਚ ਰੱਖੇ ਹੋਏ ਆ ਨਾ ਜੀ, ਉਹਨਾਂ ਨੂੰ ਜਦੋਂ ਛੱਡਣਾ ਆ, ਅਸਲ ਦੇ ਵਿੱਚ ਸਮੱਸਿਆ ਜਿਹੜੀ ਆ ਜੀ ਉਹ ਉਦੋਂ ਹੀ ਆਉਣੀ ਆ। ਅੱਜ ਕੱਲ੍ਹ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਆ ਸੋਸ਼ਲ ਮੀਡੀਆ ਦੇ ਉੱਤੇ, ਵੀ ਕੋਈ ਬੰਦਾ ਜਿਹੜਾ ਉਹ ਚਿੱਕ ਤਾਂ ਚੁੱਕਦਾ ਇੱਕ ਵੱਡੇ ਦੀ ਤੇ ਉੱਥੋਂ ਖੁੱਡੇ ਜੋ ਜਿਸ ਤਰੀਕੇ ਦੇ ਨਾਲ ਕੁਕੜੀਆਂ ਨਿਕਲ ਰਹੀਆਂ ਨੇ, ਉਸ ਉੱਦਾਂ ਇਹ ਲੋਕ ਜਿਹੜੇ ਜੀ ਨਿਕਲਣੇ ਆ। ਜੇ ਕਿਤੇ 12 ਵਜੇ ਵੀ ਕਹਿ ਦਿੱਤਾ ਨਾ, 12 ਵਜੇ ਤੋਂ ਬਾਅਦ ਇਹ ਲਾਕਡਾਊਨ ਜਿਹੜਾ ਜੀ ਉਹ ਖੁੱਲ੍ਹ ਗਿਆ, ਇਹ ਲੋਕ ਇਹ ਥਾਲੀ ਕੁੱਟ ਮਹਿਕਮਾ ਜਿੰਨਾ ਜੀ ਇਹ ਸਾਰਾ ਸੜਕਾਂ ਦੇ ਉੱਤੇ ਆ ਜਾਣਾ ਤੇ ਕੀਤੀ ਕਰਾਈ ਸਾਰੀ ਜਿਹੜੀ ਹੈ ਉਹਦੇ ਉੱਤੇ ਪਾਣੀ ਫਿਰ ਜਾਣਾ। ਇਹ ਰਾਜ ਸਰਕਾਰਾਂ ਨੂੰ ਵੀ ਪਤਾ, ਇਹ ਕੇਂਦਰ ਦੀ ਸਰਕਾਰ ਨੂੰ ਵੀ ਪਤਾ। ਇਸ ਕਰਕੇ ਜਿੰਨਾ ਲਾਕਡਾਊਨ ਲਾਉਣਾ ਜਿਹੜਾ ਜੀ ਉਹ ਔਖਾ ਜਾਂ ਉਹਨੂੰ ਇੰਪਲੀਮੈਂਟ ਕਰਨਾ ਔਖਾ, ਉਹਦੇ ਤੋਂ ਡਬਲ ਔਖਾ ਹੈ ਹੁਣ ਉਹਨੂੰ ਖੋਲ੍ਹਣਾ। ਬੜਾ ਮੁਸ਼ਕਿਲ ਹੈ ਜੀ, ਜੇ ਹਿਸਾਬ ਦੇ ਨਾਲ ਨਾ ਖੋਲ੍ਹਿਆ ਗਿਆ ਤਾਂ। ਅੱਗੇ ਗੱਲ ਕਰਦੇ ਹਾਂ ਤਾਰਨ ਜ਼ਿਲ੍ਹੇ ਦੀ, ਉਸ ਦੇ ਵੀ 2 ਪਿੰਡ ਆ ਜਿਹੜੇ ਉਹ ਸੀਲ ਕੀਤੇ।
ਬਿਲਕੁਲ ਜੀ, ਐਕਚੁਅਲੀ ਇਹ ਹੈ ਕਿ ਜਿਹੜੇ ਸੁਰ ਸਿੰਘ ਹੈ ਤਾਂ ਜਿੱਥੇ ਇੱਕ ਪਿੰਡ ਬਾਸਰ ਹੈ, ਬਾਸਰ ਕੇ ਜਿਹੜਾ ਜੀ ਇਹ ਜਿਹੜੀ ਇੱਥੋਂ ਦੀ ਰਹਿਣ ਵਾਲੀ ਔਰਤ ਆ, ਵੈਸੇ ਉਹ ਨੇੜਲੇ ਪਿੰਡ ਲੌਕੇ ਰਹਿੰਦੀ ਆ। ਇਹ ਦੋ ਜਿਹੜੇ ਪਿੰਡ ਨੇ ਸੀਲ ਕਰ ਦਿੱਤੇ ਗਏ ਆ ਜੀ ਰਾਤ ਦੇ। ਹੋਇਆ ਇਹ ਆ ਕਿ ਇਹ ਹਜੂਰ ਸਾਹਿਬ ਤੋਂ ਆਏ ਦੱਸੀ ਦੇ ਆ ਜੀ, ਪ੍ਰਾਈਵੇਟ ਗੱਡੀ ਇੱਕ ਜਿਹੜੀ ਇਹ ਕਰਕੇ ਆਏ ਸੀਗੇ ਔਰ ਉਹ 70,000 ਰੁਪਈਆ ਉਸ ਗੱਡੀ ਵਾਲੇ ਨੇ ਜਿਹੜਾ ਜੀ ਉਹ ਲਿਆ, ਜਿਹੜਾ ਇਹਨਾਂ ਸਵਾਰੀਆਂ ਨੂੰ ਇੱਥੇ ਛੱਡ ਕੇ ਗਿਆ। ਮਤਲਬ ਕਿ ਜਿਹੜਾ ਲਾਲਚ ਆ ਨਾ ਉਹ ਵੀ ਸਿਰ ਚੜ ਕੇ ਬੋਲ ਰਿਹਾ ਜੀ ਲੋਕਾਂ ਦਾ, ਮਤਲਬ ਕਿ ਵੀ ਜੇ ਫਸਿਆ ਤੇ ਹੁਣ ਫਿਰ ਇਹਨੂੰ ਰਗੜ ਦਿਓ ਜਿਹੜੇ ਤਰੀਕੇ ਨਾਲ ਰਗੜਿਆ ਜਾ ਸਕਦਾ। ਅੱਛਾ, ਉਹ ਜਿਹੜਾ ਡਰਾਈਵਰ ਉਹਨੂੰ ਮੱਧ ਪ੍ਰਦੇਸ਼ ਦੇ ਵਿੱਚ ਜਿਹੜਾ ਸੀਗਾ ਜੀ ਉੱਥੇ ਰੋਕਿਆ ਗਿਆ, ਉੱਥੇ ਉਹਨੂੰ ਤਕਰੀਬਨ 2 ਦਿਨ ਜਿਹੜਾ ਜੀ ਉਹ ਡੱਕੀ ਰੱਖਿਆ। ਉਹ ਕਹਿੰਦੇ ਨਹੀਂ ਜਾ ਸਕਦੇ ਅਗਲੇ ਰਾਜਾਂ ਦੇ ਵਿੱਚ। ਉੱਥੋਂ ਇਹਨਾਂ ਨੇ ਜਿਹੜੇ ਸ਼ਾਮਲ ਸੀਗੇ ਜੀ, ਉਹਨਾਂ ਨੇ ਕਿਸੇ ਨੇ ਪੰਜਾਬ ਸਰਕਾਰ ਤੱਕ ਅਪਰੋਚ ਲਵਾ ਕੇ ਤੇ ਉਸ ਗੱਡੀ ਨੂੰ ਉੱਥੋਂ ਕਢਾਇਆ। ਹੁਣ ਜਦੋਂ ਇਹ ਇੱਥੋਂ ਛੱਡ ਕੇ ਵਾਪਸ ਮੁੜ ਗਿਆ, ਸ਼ਨੀਚਰਵਾਰ ਇੱਥੇ ਆਏ ਨੇ, ਛੱਡ ਕੇ ਵਾਪਸ ਮੁੜ ਗਿਆ, ਉੱਥੇ ਜਦੋਂ ਇਹ ਨੰਦੇੜ ਗਿਆ ਮੁੜ ਕੇ ਤੇ ਉਹ ਸਰਕਾਰੀ ਹਸਪੀਟਲ ਦੇ ਵਿੱਚ ਸਿੱਧਾ ਲੈ ਗਏ। ਕਿਉਂ? ਕਿਉਂਕਿ ਉਹ ਡਰਾਈਵਰ ਪੋਜ਼ਿਟਿਵ ਹੈ ਕਰੋਨਾ ਵਾਇਰਸ ਤੋਂ, ਜਿਹੜਾ ਜੀ ਉਹ ਪੋਜ਼ਿਟਿਵ ਹੈ। 70,000 ਕਮਾਉਂਦਾ ਆਪਣੀ ਜਾਨ ਤਾਂ ਜੋਖਮ 'ਚ ਪਾਈ, ਬਾਕੀਆਂ ਦੀ ਵੀ ਜਿਹੜੀ ਜੀ ਉਹ ਪਾ ਗਿਆ। ਇਹ 6 ਜਾਣੇ ਨੇ ਜਿਹੜੇ ਇੱਥੇ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਆਏ ਨੇ। ਤਰਨਤਾਰਨ ਜ਼ਿਲ੍ਹਾ ਗ੍ਰੀਨ ਜ਼ੋਨ ਦੇ ਵਿੱਚ ਸੀਗਾ, ਇੱਥੇ ਕੋਈ ਜਿਹੜਾ ਮਰੀਜ਼ ਨਹੀਂ ਸੀਗਾ ਜੀ, ਪਰ ਉਹ ਗ੍ਰੀਨ ਜ਼ੋਨ ਦੇ ਵਿੱਚੋਂ ਹੁਣ ਨਿਕਲ ਗਿਆ। ਉੱਥੇ 6 ਮਰੀਜ਼ ਜਿਹੜੇ ਆ ਉਹ ਹੋ ਗਏ ਆ ਔਰ ਇਹਨਾਂ ਨੂੰ ਸਰਕਾਰੀ ਹਸਪੀਟਲ ਦੇ ਵਿੱਚ ਜਿਹੜਾ ਜੀ ਉਹ ਦਾਖਲ ਕਰਵਾਇਆ ਗਿਆ। ਪੰਜਾਬ 'ਚ ਜਿਹੜਾ ਗਿਣਤੀ ਹੈ ਜੀ ਉਹ 328 ਹੋ ਗਈ ਆ। ਦੂਜੇ ਪਾਸੇ ਇੱਕ ਮੌਤ ਜਿਹੜੀ ਹੈ ਜੀ ਉਹ ਕੱਲ ਇੱਥੇ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਪਹਿਲੀ ਹੋਈ ਆ। ਰਾਜਪੁਰਾ ਦੇ ਵਿੱਚੋਂ ਜਿਹੜੀ ਔਰਤ ਪੋਜ਼ਿਟਿਵ ਸੀਗੀ ਉਹਦੀ ਡੈਥ ਹੋਈ ਆ। ਇਹੋ ਹੀ ਪਰਿਵਾਰ ਦੀ ਮੁੱਖ ਮੈਂਬਰ ਹੈ ਜਿਨ੍ਹਾਂ ਦੇ ਉੱਤੇ ਹੁੱਕਾ ਪਾਰਟੀ ਦੇ ਦੋਸ਼ ਜਿਹੜੇ ਆ ਜੀ ਉਹ ਲੱਗਦੇ ਆ। 19ਵੀਂ ਮੌਤ ਸੀਗੀ ਜੀ ਇਹ ਪੰਜਾਬ ਦੇ ਵਿੱਚ ਹੋਣ ਵਾਲੀ। ਪਟਿਆਲੇ ਦੇ ਹਸਪੀਟਲ ਦੇ ਵਿੱਚ ਪਹਿਲਾਂ ਵੀ ਇੱਕ ਔਰਤ ਦੀ ਮੌਤ ਹੋਈ ਸੀ, ਪਰ ਉਹ ਲੁਧਿਆਣੇ ਤੋਂ ਰੈਫਰ ਕਰਕੇ ਇੱਥੇ ਭੇਜੀ ਗਈ ਸੀਗੀ ਪਟਿਆਲੇ ਦੇ ਵਿੱਚ, ਇਸ ਕਰਕੇ ਉਹ ਪਟਿਆਲਾ ਡਿਸਟ੍ਰਿਕਟ ਦੇ ਨਾਲ ਸੰਬੰਧਿਤ ਨਹੀਂ ਸੀਗੀ। ਜਿਹੜੀ ਹੁਣ ਇਹ ਮੌਤ ਹੋਈ ਆ ਰਾਜਪੁਰੇ ਦੀ ਔਰਤ ਦੀ, ਇਹ ਪਟਿਆਲਾ ਦੇ ਨਾਲ ਜਿਹੜੀ ਉਹ ਸੰਬੰਧਿਤ ਹੈ। ਉਧਰ ਜਿਹੜਾ ਜਲੰਧਰ ਹੈ ਉਹ ਇਸ ਵੇਲੇ ਅਜੇ ਵੀ ਜਿਹੜਾ ਜੀ ਉਹ ਹੌਟ ਸਪੌਟ ਬਣਿਆ ਹੋਇਆ। ਲਗਾਤਾਰ ਜਿਹੜੇ ਮਾਮਲੇ ਨੇ ਜਲੰਧਰ ਦੇ ਵਿੱਚ ਵੱਧਦੇ ਤੁਰੇ ਜਾ ਰਹੇ ਆ। ਇੱਕ ਅਖਬਾਰ ਸਮੂਹ ਜਿਹੜਾ ਜਗਬਾਣੀ ਪੰਜਾਬ ਕੇਸਰੀ ਅਖਬਾਰ ਸਮੂਹ ਹੈ, ਉਹ ਉੱਥੋਂ ਬਹੁਤੇ ਜਿਹੜੇ ਜੀ ਨਿਕਲ ਰਹੇ ਆ ਔਰ ਉੱਥੋਂ ਕੋਈ 2 ਦਰਜਨ ਤੋਂ ਉੱਪਰ ਜਿਹੜੇ ਜੀ ਅਫੈਕਟਡ ਨੇ। ਅੱਗੇ ਉਹਨਾਂ ਦੇ ਨਾਲ ਜਿਹੜਾ ਜੀ ਜੁੜ ਕੇ ਉਹਨਾਂ ਦੇ ਰਿਸ਼ਤੇਦਾਰ ਕਿੰਨੇ ਅਫੈਕਟਡ ਨੇ ਉਹਦੀ ਤੁਸੀਂ ਅੰਦਾਜ਼ਾ ਨਹੀਂ ਜਿਹੜਾ ਜੀ ਉਹ ਲਾ ਸਕਦੇ। 8 ਨਵੇਂ ਕੇਸ ਹੋਰ ਕੱਲ ਜਲੰਧਰ ਦੇ ਵਿੱਚ ਜਿਹੜਾ ਜੀ ਉਹ ਸਾਹਮਣੇ ਆਏ ਨੇ। ਇਸ ਅਖਬਾਰ ਦੇ ਅਦਾਰੇ ਦੇ ਵੱਲੋਂ ਮੁੱਢਲੇ ਰੂਪ ਦੇ ਵਿੱਚ ਨਿਭਾਇਆ ਗਿਆ ਜਿਹੜਾ ਰੋਲ ਸੀਗਾ ਨਾ ਜੀ, ਉਹ ਵੀ ਕਈ ਸਵਾਲੀਆ ਚਿੰਨ੍ਹ ਖੜੇ ਕਰ ਰਿਹਾ ਕਿ ਜਦੋਂ ਇਸ ਤਰ੍ਹਾਂ ਦੀ ਮਹਾਮਾਰੀ ਫੈਲੀ ਹੋਈ ਸੀ, ਜਦੋਂ ਤੁਹਾਨੂੰ ਕੋਈ ਬੰਦਾ ਜਿਹੜਾ ਜੀ ਉਹ ਲੱਭ ਰਿਹਾ ਤੇ ਤੁਸੀਂ ਉਹਨੂੰ ਲੁਕੋ ਕਿਉਂ ਰਹੇ ਹੋ ਪ੍ਰਸ਼ਾਸਨ ਤੋਂ? ਜੇ ਉਦੋਂ ਦੱਬਿਆ ਜਾਂਦਾ ਤਾਂ ਸ਼ਾਇਦ ਇੱਥੋਂ ਤੱਕ ਕਹਾਣੀ ਜਿਹੜੀ ਸੀ ਉਹ ਨਾ ਜਾਂਦੀ। ਅੱਜ ਜਲੰਧਰ ਦੇ ਹਾਲਾਤ ਜਿਹੜੇ ਨੇ ਜੀ ਉਹ ਕਿਸੇ ਤੋਂ ਲੁਕੇ ਛਿਪੇ ਨਹੀਂ, ਪਰ ਨਾਲ ਦੀ ਨਾਲ ਲੁਕਿਆ ਛਿਪਿਆ ਇਹ ਵੀ ਨਹੀਂਗਾ ਵੀ ਲੋਕ ਜਿਹੜੇ ਨੇ ਉਹ ਸਬਜ਼ੀ ਮੰਡੀ ਦੇ ਵਿੱਚ ਸਵੇਰ ਨੂੰ ਫਿਰ ਇੱਕ ਦੂਜੇ ਦੇ ਵਿੱਚ ਵੱਜਦੇ ਫਿਰਦੇ ਆ ਕਿ ਜਿਵੇਂ ਇਹ ਲੱਭਦੇ ਹੋਣ ਦੀ ਵੀ ਜੇ 5 ਰੁਪਏ ਕਿਲੋ ਦੇ ਕਿਸੇ ਰੇਹੜੀ ਵਾਲੇ ਨੇ ਜਿਹੜਾ ਉਹ ਕਮਾ ਲੇ, ਉਹ ਨਹੀਂ ਅਸੀਂ ਦੇਣੇ। ਕਰੋਨਾ ਹੋ ਵੀ ਗਿਆ ਤਾਂ ਵੀ ਕੋਈ ਗੱਲ ਨਹੀਂ। ਬਿਲਕੁਲ ਜੀ, ਬਿਲਕੁਲ। ਤਾਂ ਅੱਗੇ ਗੱਲ ਹਰਿਆਣੇ ਦੀ ਕਰਦੇ ਹਾਂ, ਪਰ ਇਹ ਦੇਖਣ ਨੂੰ ਜ਼ਰੂਰ ਮਿਲਿਆ ਕਿ ਜਿਹੜੇ ਮਰੀਜ਼ ਹੁੰਦੇ ਉਹ ਤਾਂ ਮਰੀਜ਼ ਹੁੰਦੇ ਆ, ਪਰ ਇੱਕ ਦੂਜੇ ਤੇ ਦੂਸ਼ਣਬਾਜ਼ੀ, ਕਦੀ NRI ਆ ਗਏ, ਕਦੀ ਆਹ ਤਬਕਾ ਆ ਗਿਆ, ਕਦੀ ਆ ਗਿਆ, ਇਸੇ ਤਰ੍ਹਾਂ ਦੀ ਚੱਲਦੀ ਬਹੁਤ ਆ। ਤੇ ਹੁਣ ਗਿਣਤੀ ਉੱਥੇ ਵੀ 300 ਹੋਈ ਆ ਤੇ ਉਹ ਦੂਜੇ ਰਾਜਾਂ ਦੇ ਉੱਤੇ ਉਂਗਲੀ ਚੱਕ ਰਿਹਾ। ਇਹ ਗੱਲ ਤੁਹਾਡੀ ਠੀਕ ਹੈ ਜੀ, ਉਂਗਲੀ ਤੁਸੀਂ ਦੇਖਣਾ। ਹੁਣ ਇਹ ਜਿਹੜੇ ਹਜੂਰ ਸਾਹਿਬ ਤੋਂ ਆ ਰਹੇ ਆ ਜੀ ਉਹਨਾਂ ਨੂੰ ਸਿੱਧਾ ਡਾਇਰੈਕਟਲੀ ਲਿਜਾਇਆ ਜਾ ਰਿਹਾ ਜਿਹੜਾ ਆਈਸੋਲੇਸ਼ਨ ਵਾਰਡ ਦੇ ਵਿੱਚ। ਇਹ ਜਿਹੜੀ ਗੁਰਦੁਆਰਿਆਂ ਦੇ ਵੱਲੋਂ ਦਿੱਤੇ ਜਾ ਰਹੇ ਲੰਗਰ ਨੇ ਉਹਨਾਂ ਦੀ ਜਿਹੜੀ ਕੀਤੀ ਜਾ ਰਹੀ ਪ੍ਰਕਰਮਾ ਹੈ ਉਹਦੇ ਵਿੱਚ ਹੁਣ ਬੈਲੈਂਸ ਤਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਉਹ ਕਰਨਗੇ ਨਾ। ਇਹ ਗੱਲ ਠੀਕ ਹੈ ਜੀ। ਇੱਥੇ ਜਿਹੜੀ ਇਲਜ਼ਾਮਬਾਜ਼ੀ ਹੈ ਨਾ, ਵਾਇਰਸ ਤਾਂ ਵਾਇਰਸ ਹੈ, ਇਹ ਕਿਸੇ ਇੱਕ ਫਿਰਕੇ, ਇੱਕ ਵਿਅਕਤੀ, ਜਿਵੇਂ ਆਪਾਂ ਬੜੀ ਦੇਰ ਤੋਂ ਗੱਲ ਕਰਦੇ ਆ ਰਹੇ ਕਿ ਪਥਲਾਵਾ ਪਿੰਡ ਨੂੰ ਜਿਵੇਂ ਟਾਰਗੇਟ ਕੀਤਾ ਗਿਆ ਸੀਗਾ, ਉੱਤੇ ਗਾਣੇ ਵੀ ਜਿਹੜੇ ਜੀ ਉਹ ਬਣਾਤੇ। ਇੱਕ ਬੰਦਾ ਕਿਵੇਂ ਕਿਸੇ ਚੀਜ਼ ਦਾ ਦੋਸ਼ੀ ਹੋ ਸਕਦਾ, ਇੱਕ ਫਿਰਕਾ ਕਿਵੇਂ ਕਿਸੇ ਚੀਜ਼ ਦਾ ਦੋਸ਼ੀ ਹੋ ਸਕਦਾ, ਇਹ ਨਹੀਂ ਜਿਹੜਾ ਜੀ ਉਹ ਪੋਸੀਬਲ ਹੋ ਸਕਦਾ। ਹੁਣ ਇੱਧਰ ਨੂੰ ਵੀ ਗੱਲ ਜਿਹੜੀ ਉਹ ਚੱਲੂਗੀ। ਹਰਿਆਣੇ ਦੇ ਵਿੱਚ ਵੀ ਇਹੀ ਕੁਝ ਜਿਹੜਾ ਜੀ ਉਹ ਕੀਤਾ ਜਾ ਰਿਹਾ। ਪਹਿਲਾਂ ਤਾਂ ਹਰਿਆਣਾ ਦੋਸ਼ ਜਿਹੜਾ ਸੀ ਉਹ ਤਬਲੀਗੀਆਂ ਤੇ ਜਿਹੜਾ ਜੀ ਉਹ ਲਾਉਂਦਾ ਰਿਹਾ, ਤਬਲੀਗੀ ਉੱਥੋਂ ਆਏ ਨੇ। ਅੱਛਾ, ਜਿਹੜੀਆਂ ਹੈਡਲਾਈਨਸ ਨੇ ਜਿਹੜੀਆਂ ਚੈਨਲ ਦਿਖਾ ਰਹੇ ਆ, ਹੈਰਾਨੀ ਵਾਲੀ ਗੱਲ ਇਹ ਆ ਕਿ ਮਤਲਬ ਕਿ
ਉਹ ਵੀ ਇਦਾਂ ਦੀਆਂ ਦਿਖਾਉਂਦੇ 20 ਨਵੇਂ ਕੇਸ ਆਏ 10 ਤਬਲੀਗ ਵੀ ਇਹ ਤੁਸੀਂ ਇਹਦੇ ਵਿੱਚ ਇਹ ਦੱਸਣ ਦੀ ਜ਼ਰੂਰਤ ਹੈ ਜੀ ਮਤਲਬ ਕਿ 20 ਆਏ ਨੇ ਤੇ 10 ਉਹ ਨੇ ਜਾਂ ਇਹ ਜਿਹੜਾ ਦੀ ਸਪੈਸ਼ਲੀ ਤੌਰ ਦੇ ਉੱਤੇ ਕਿਸੇ ਇੱਕ ਫਿਰਕੇ ਨੂੰ ਚਿੰਬੜ ਰਿਹਾ ਜੇ ਗਲਤੀ ਕੁਛ ਜਿਹੜੀ ਸਮਾਗਮਾਂ ਵਾਲੀ ਕੀਤੀ ਆ ਕੁਛ ਲੋਕਾਂ ਨੇ ਉਹ ਆਪਣੀ ਜਗ੍ਹਾ ਦੇ ਉੱਤੇ ਆ ਕੋਈ ਮੌਤ ਤਾਂ ਮੁੱਲ ਨਹੀਂ ਲੈਂਦਾ ਨਾ ਜੀ ਚਾਹੇ ਕੋਈ ਵੀ ਹੋਵੇ ਇਹ ਜੇ ਹੋ ਗਿਆ ਸਾਰਾ ਕੁਛ ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਕਮ ਸੇ ਕਮ ਨਹੀਂ ਹੋਣੀਆਂ ਚਾਹੀਦੀਆਂ ਹੁਣ ਹਰਿਆਣੇ ਦੇ ਵਿੱਚ ਜਿਹੜਾ ਦੀ ਨਵੇਂ ਜਿਹੜੇ ਦੋਸ਼ ਨੇ ਉਹ ਦੂਜੇ ਰਾਜਾਂ ਦੇ ਉੱਤੇ ਦੱਬੇ ਜਾ ਰਹੇ ਆ 11 ਨਵੇਂ ਮਾਮਲੇ ਜਿਹੜੇ ਦੀ ਉਹ ਸਾਹਮਣੇ ਆਏ ਨੇ ਹਰਿਆਣੇ ਦੇ ਵਿੱਚ 310 ਤੱਕ ਗਿਣਤੀ ਜਿਹੜੀ ਆ ਉਹ ਪਹੁੰਚ ਗਈ ਆ ਹੁਣ ਹਰਿਆਣਾ ਕਹਿੰਦਾ ਜੀ ਇਹਦਾ ਕਨੈਕਸ਼ਨ ਜਿਹੜਾ 85% ਦਿੱਲੀ ਜਾਂ ਦੂਜੇ ਰਾਜਾਂ ਦੇ ਨਾਲ ਹੈ ਸਰਕਾਰ ਨੇ ਸੋਨੀਪਤ ਤੋਂ ਬਾਅਦ ਬਹਾਦਰਗੜ੍ਹ ਗੁੜਗਾਉਂ ਫਰੀਦਾਬਾਦ ਸਣੇ ਦਿੱਲੀ ਨੂੰ ਜਾਣ ਵਾਲੀਆਂ ਜਿਹੜੀਆਂ ਸਰਹੱਦਾਂ ਨੇ ਉਹਨਾਂ ਨੂੰ ਸੀਲ ਕਰਤਾ ਕਿਉਂਕਿ ਹਰਿਆਣਾ ਦੇ ਹਜ਼ਾਰਾਂ ਲੋਕ ਦਿੱਲੀ ਦੇ ਵਿੱਚ ਨੌਕਰੀ ਕਰਦੇ ਆ ਤੇ ਜਾਂ ਵੱਡੀ ਗਿਣਤੀ ਦੇ ਵਿੱਚ ਦਿੱਲੀ ਦੀ ਆਜ਼ਾਦਪੁਰ ਮੰਡੀ ਤੋਂ ਸਬਜ਼ੀਆਂ ਲੈ ਕੇ ਆਉਂਦੇ ਆ ਔਰ ਉਹਨਾਂ ਨੂੰ ਵੇਚਣ ਦੇ ਵਾਸਤੇ ਜਾਂਦੇ ਆ ਅਜਿਹੇ ਕਰਮਚਾਰੀਆਂ ਕਿਸਾਨਾਂ ਤੇ ਸਬਜ਼ੀ ਵੇਚਣ ਵਾਲਿਆਂ ਦੇ ਕਰੋਨਾ ਪੋਜ਼ਿਟਿਵ ਪਾਏ ਜਾਣ ਦੇ ਉੱਤੇ ਗ੍ਰਹਿ ਮੰਤਰੀ ਜਿਹੜਾ ਅਨਿਲ ਵਿਜ ਆ ਉਹ ਕਹਿੰਦਾ ਜੀ ਕਿ ਇਹ ਤਾਂ ਦਿੱਲੀ ਤੋਂ ਆ ਰਹੇ ਆ ਇਹ ਬੰਦ ਕਰੋ ਸਾਰੀਆਂ ਜਿਹੜੀਆਂ ਜੀ ਉਹ ਸਰਹੱਦਾਂ ਹਿਮਾਚਲ ਤੋਂ ਆਉਣ ਵਾਲੀ ਸਬਜ਼ੀ ਦੀਆਂ ਗੱਡੀਆਂ ਤੇ ਜਿਹੜੀਆਂ ਬਾਕੀ ਸਮਾਨ ਹੈ ਜੀ ਉਹ ਉਹਨਾਂ ਦੇ ਵਿੱਚ ਜਿਹੜੇ ਲੱਗੇ ਹੋਏ ਵਹੀਕਲ ਨੇ ਉਹ ਜਾ ਸਕਦੇ ਇਹਦੇ ਵਿੱਚ ਦੇਖਣਾ ਕਿਉਂਕਿ ਹਰਿਆਣੇ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਤੇ ਹਿਮਾਚਲ ਦੇ ਵਿੱਚ ਵੀ ਬੀਜੇਪੀ ਦੀ ਜਿਹੜੀ ਜੀ ਉਹ ਸਰਕਾਰ ਹੈ ਇਹ ਕਿਹਾ ਗਿਆ ਸੀ ਕਿ 67% ਜਿਹੜੇ ਕੇਸ ਨੇ ਉਹ ਦੂਜੇ ਰਾਜਾਂ ਤੋਂ ਆਏ ਨੇ ਔਰ ਹੁਣ ਗਿਣਤੀ ਜਿਹੜੀ ਇਹਦੀ ਇਹ ਵੱਧ ਕੇ 85% ਹੋ ਗਈ ਦੂਜੇ ਰਾਜਾਂ ਤੋਂ ਆਉਣ ਵਾਲਿਆਂ ਦੀ ਰੋਹਤਕ ਸੋਨੀਪਤ ਪਾਣੀਪਤ ਦੇ ਵਿੱਚ ਜ਼ਿਆਦਾ ਕੇਸ ਆਏ ਆ ਜਿਨ੍ਹਾਂ ਦਾ ਸੰਬੰਧ ਦਿੱਲੀ ਦੇ ਨਾਲ ਸਰਕਾਰ ਦੇ ਦੱਸਣ ਦੇ ਅਨੁਸਾਰ ਜੁੜਿਆ ਹੋਇਆ ਹਾਂ ਇੰਨੀ ਕੁ ਰਾਹਤ ਵਾਲੀ ਗੱਲ ਵੀ ਜਿਹੜੀ ਹੈਗੀ ਆ ਕਿ ਜਿਹੜੇ ਮਰੀਜ਼ ਨੇ ਉਹਨਾਂ ਉਹ ਬਿਹਤਰ ਵੀ ਹੋ ਰਹੇ ਆ 24 ਘੰਟਿਆਂ ਦੇ ਵਿੱਚ 14 ਮਰੀਜ਼ ਜਿਹੜੇ ਆ ਜੀ ਉਹ ਠੀਕ ਵੀ ਹੋਏ ਆ ਔਰ ਠੀਕ ਹੋਣ ਵਾਲਿਆਂ ਦਾ ਅੰਕੜਾ 213 ਦੇ ਉੱਤੇ ਜਿਹੜਾ ਦੀ ਉਹ ਪਹੁੰਚਿਆ 3 ਮਰੀਜ਼ਾਂ ਦੀ ਹੁਣ ਤੱਕ ਮੌਤ ਜਿਹੜੀ ਉਹ ਹੋ ਚੁੱਕੀ ਹੋਈ ਆ ਮਰੀਜ਼ਾਂ ਦੇ ਵਿੱਚ ਠੀਕ ਹੋਣ ਦਾ ਅੰਕੜਾ ਜਿਹੜਾ ਹਰਿਆਣੇ ਦਾ ਜੀ ਉਹ 68.71% ਹੈ ਇਹ ਕਾਫੀ ਹਾਈ ਹੈ ਚੰਗੀ ਜਿਹੜੀ ਦੀ ਉਹ ਗੱਲ ਹੈ ਨਵੇਂ ਮਰੀਜ਼ਾਂ ਦੇ ਵਿੱਚ ਝੱਜਰ ਤੋਂ 4 ਸੋਨੀਪਤ ਤੋਂ 4 ਪਾਣੀਪਤ ਫਰੀਦਾਬਾਦ ਤੇ ਅੰਬਾਲਾ ਤੋਂ ਇੱਕ ਸ਼ਾਮਲ ਹੈ ਫਰੀਦਾਬਾਦ ਦੇ 8 ਨੂੰ ਜਿਹੜਾ ਜੀ ਖਾਸ ਤੌਰ ਦੇ ਉੱਤੇ ਜਿੱਥੇ ਬਹੁਤ ਜ਼ਿਆਦਾ ਇਹਦਾ ਪ੍ਰਕੋਪ ਦਿਸ ਰਿਹਾ ਉੱਥੋਂ 5 ਗੁੜਗਾਉਂ ਤੋਂ ਇੱਕ ਮਰੀਜ਼ ਜਿਹੜਾ ਜੀ ਉਹ ਠੀਕ ਹੋਇਆ ਔਰ 10 ਦਿਨਾਂ ਦੇ ਵਿੱਚ 150 ਬੰਦਾ ਜਿਹੜਾ ਜੀ ਉਹ ਠੀਕ ਵੀ ਜਿਹੜਾ ਉਹ ਹੋਇਆ ਜਿਹੜੇ 3 ਡੈਥ ਹੋਈਆਂ ਨੇ ਉਹਦੇ ਵਿੱਚ ਕੋਈ ਤਾਂ ਬਜ਼ੁਰਗ ਹੈ ਜੀ ਔਰ ਜਿਹੜੇ ਕੁਝ ਇਹ ਦੱਸਿਆ ਗਿਆ ਕਿ ਉਹਨਾਂ ਨੂੰ ਹੋਰ ਵੀ ਜਿਹੜੀਆਂ ਉਹ ਬਿਮਾਰੀਆਂ ਸੀਗੀਆਂ ਜਿਵੇਂ ਇੱਕ ਡਾਇਲਸਿਸ ਦੇ ਉੱਤੇ ਸੀਗਾ ਉਹਦਾ ਕਿਡਨੀ ਦਾ ਇਲਾਜ ਜਿਹੜਾ ਜੀ ਉਹ ਚੱਲ ਰਿਹਾ ਸੀਗਾ ਉਹਨੂੰ ਪਹਿਲਾਂ ਜਿਹੜਾ ਇੱਕ ਤੀਸਰੀ ਡੈਥ ਜਿਹੜੀ ਹੋਈ ਆ ਉਹ ਦਮੇ ਦੀ ਬਿਮਾਰੀ ਤੋਂ ਵੀ ਜਿਹੜਾ ਉਹ ਪੀੜਤ ਸੀਗਾ ਮਤਲਬ ਕਿ ਸਿਆਸਤਾਂ ਦੋਸ਼ ਜਿਹੜੇ ਦੀ ਉਹ ਵੀ ਉਸੇ ਤਰੀਕੇ ਨਾਲ ਚੱਲ ਰਿਹਾ ਜਿਵੇਂ ਕਰੋਨਾ ਚੱਲ ਰਿਹਾ ਬਿਲਕੁਲ ਜੀ ਬਿਲਕੁਲ ਦੂਜੀਆਂ ਮੌਤਾਂ ਵਾਲਿਆਂ ਨੂੰ ਵਿੱਚ ਹੀ ਪਾਈ ਜਾਂਦੇ ਆ ਤੇ ਅੱਗੇ ਕਰਦੇ ਆ ਗੱਲ ਡਾਕਟਰ ਮਨਮੋਹਨ ਸਿੰਘ ਤੇ ਮਨਟੇਕ ਸਿੰਘ ਦੀ ਕੀ ਇਹ ਮੁੱਖ ਮੰਤਰੀ ਜਿਹੜਾ ਪੰਜਾਬ ਦਾ ਉਸ ਦੀ ਬੇੜੀ ਬੰਨੇ ਲਾ ਸਕਣ ਦੇਖੋ ਪੰਜਾਬ ਦਾ ਜਿਹੜਾ ਅਰਥਚਾਰਾ ਉਹ ਸਭ ਨੂੰ ਪਤਾ ਜੀ ਡੋਲਿਆ ਹੋਇਆ ਅੱਜ ਸੂਬੇ ਦੀ ਹਾਲਤ ਬਹੁਤ ਜ਼ਿਆਦਾ ਪਤਲੀ ਹੋ ਗਈ ਹੈ ਬਲਕਿ ਪਤਲੀ ਛੱਡੋ ਰੁੜ ਰੜੀ ਗਈ ਇੱਕ ਕਿਸਮ ਦੀ ਨਾਲ ਮਾਲੀਆ ਜਿਹੜਾ ਉਹਦਾ ਘਾਟਾ ਵੱਧ ਕੇ 3360 ਕਰੋੜ ਰੁਪਏ ਹੋ ਗਿਆ ਇਹਦੇ ਵਿੱਚ GST ਤੋਂ ਹੁੰਦੀ ਕਮਾਈ ਦਾ ਘਾਟਾ 1322 ਕਰੋੜ ਰੁਪਏ ਆ ਸ਼ਰਾਬ ਤੋਂ ਆਉਂਦੀ ਚੁੰਗੀ ਜਿਹੜੀ ਆ ਉਹਦਾ 521 ਕਰੋੜ ਆ ਮੋਟਰ ਵਹੀਕਲ ਟੈਕਸ ਜਿਹੜਾ ਜੀ ਉਹ 198 ਕਰੋੜ ਆ ਸਟੈਂਪ ਡਿਊਟੀ ਜਿਹੜੀ ਆ 219 ਕਰੋੜ ਇਹਦੇ ਵਿੱਚ ਜਿਹੜੀ ਜੀ ਉਹ ਸ਼ਾਮਲ ਹੈ ਮੌਂਟੇਕ ਸਿੰਘ ਆਹਲੂਵਾਲੀਆ ਜਿਹੜੇ ਕਿ ਭਾਰਤ ਦੇ ਯੋਜਨਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਨੇ ਔਰ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੋਰੀ ਇਹਨਾਂ ਨੂੰ ਜਿਹੜੀ ਹੈ ਜੀ ਉਹ ਰਿਕੁਐਸਟ ਕੀਤੀ ਗਈ ਸੀ ਪੰਜਾਬ ਦੇ ਮੁੱਖ ਮੰਤਰੀ ਹੋਰਾਂ ਦੇ ਵੱਲੋਂ ਕਿ ਪੰਜਾਬ ਦਾ ਜਿਹੜਾ ਅਰਥਚਾਰਾ ਹੈ ਪੰਜਾਬ ਦਾ ਜਿਹੜਾ ਢਾਂਚਾ ਡਾਵਾਡੋਲ ਹੋ ਗਿਆ ਇਹਨੂੰ ਬਚਾਉਣ ਦੇ ਵਾਸਤੇ ਉਹਨਾਂ ਦੀ ਮਦਦ ਕੀਤੀ ਜਾਵੇ ਮੌਂਟੇਕ ਸਿੰਘ ਆਹਲੂਵਾਲੀਆ ਹੋਰਾਂ ਨੇ ਤਾਂ ਪਹਿਲਾਂ ਹਾਮੀ ਭਰ ਦਿੱਤੀ ਸੀ ਔਰ ਉਹਨਾਂ ਨੇ 5 ਕਮੇਟੀਆਂ ਦਾ ਗਠਨ ਵੀ ਕੀਤਾ ਜਿਨ੍ਹਾਂ ਦੇ ਨਾਲ ਉਹਨਾਂ ਨੇ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਇੱਕ ਮੀਟਿੰਗ ਵੀ ਜਿਹੜੀ ਆ ਉਹ ਲਾਈ ਆ ਹੁਣ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਵੀ ਇਸ ਚੀਜ਼ ਨੂੰ ਐਕਸੈਪਟ ਕੀਤਾ ਜੀ ਕਿ ਉਹ ਇਸ ਮਾਮਲੇ ਦੇ ਉੱਤੇ ਮਦਦ ਕਰਨਗੇ ਦੇਖੋ ਇਹ ਜੋੜੀ ਜਿਹੜੀ ਆ ਦੋਨਾਂ ਦੀ ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਤੇ ਮੌਂਟੇਕ ਸਿੰਘ ਆਹਲੂਵਾਲੀਆ ਹੋਰਾਂ ਦੀ ਵਿਸ਼ਵ ਦੇ ਵਿੱਚ ਇਹਨਾਂ ਦੀ ਅਕਲ ਜਿਹੜੀ ਹੈ ਜੀ ਉਹਦਾ ਡੰਕਾ ਵੱਜਦਾ ਔਰ ਦੁਨੀਆ ਦਾ ਸ਼ਾਇਦ ਹੀ ਕੋਈ ਮੁਲਕ ਹੋਵੇ ਕੋਈ ਅਰਥ ਸ਼ਾਸਤਰੀ ਹੋਵੇ ਜਿਹੜਾ ਇਹਨਾਂ ਦੋਨਾਂ ਦੇ ਦਿਮਾਗ ਦੀ ਕਦਰ ਨਾ ਕਰੇ ਇਹਨਾਂ ਦੇ ਵੱਲੋਂ ਕਹੀ ਹੋਈ ਜਿਹੜੀ ਗੱਲ ਆ ਜੀ ਉਹਨੂੰ ਕੱਟਣਾ ਬਹੁਤ ਔਖਾ ਵਿਸ਼ਵ ਦੇ ਵਿੱਚ ਉਹਦੇ ਪਿੱਛੇ ਇੱਕ ਜਿਹੜਾ ਜੀ ਜਿਹੜਾ ਦੂਸਰਾ ਪੱਖ ਉਹ ਇਹ ਆ ਕਿ ਇਹ ਦੋਨੋਂ ਗੈਰ ਸਿਆਸੀ ਬੰਦੇ ਨੇ ਜੀ
मतलब कि सियासत के नाल इन्हां दा लैना देना नहीं कोई हैगा। ये वोट बैंक दीयां जिहड़ियां नीतियां ने उन्हां नूं सामने रख के बहुतियां पॉलिसीज़ नहीं बनाउंदे। ये सब नूं जिहड़ा जी वो पता है। पंजाब जिहड़ा डुੱਬਿਆ जी वो पंजाब डुੱਬਿਆ वोट बैंक दीयां जिहड़ियां सियासी चीज़ां सीगियां उन्हां नूं सामने रख के। मुफ्त आटा दाल, मुफ्त बिजली, मुफ्त पानी, मुफ्त आ कुछ चुंगियां चकतियां, सारा कुछ जिहड़ा जी चुकता। लोग ये गल ना समझे कि ये मुफ्त कोई सियासी पार्टी उन्हां नूं नहीं दे रही, ये मुफ्त कोई उन्हां नूं सरकार नहीं दे रही, बल्कि सरकार दूजे पासियों उन्हां दे उत्ते ही बोझ लद रही है। ਹੁਣ ਬਿਜਲੀ ਵਾਲੀ ਜਿਹੜੀ ਗੱਲ ਆ, ਕਿਸਾਨਾਂ ਨੂੰ ਬਿਜਲੀ ਮੁਫਤ ਮਿਲਦੀ ਆ, ਤੇ ਕਿਸਾਨ ਕਹਿੰਦੇ ਸਾਨੂੰ ਮੁਫਤ ਬਿਜਲੀ ਮਿਲਦੀ ਆ। ਉਹ ਇੱਥੇ ਇਹ ਗੱਲ ਭੁੱਲਦੇ ਆ ਕਿ ਜਿਹੜੀ ਘਰਾਂ ਦੇ ਵਿੱਚ ਵਰਤੀ ਜਾਣ ਵਾਲੀ ਬਿਜਲੀ ਆ ਉਹ ਕਿੱਥੇ ਚਲੇਗੀ। 500 ਵਾਲਾ ਬਿੱਲ ਜਿਹੜਾ ਸੀ ਉਹ 5000 ਤੱਕ ਜਿਹੜਾ ਜੀ ਉਹ ਚਲੇ ਗਿਆ। ਮਤਲਬ ਕਿ ਦੂਜੇ ਪਾਸੇ ਚੰਮ ਜਿਹੜੀ ਉਹ ਵੱਧ ਲਾਈ ਜਾ ਰਹੀ ਹੈ, ਕਿਉਂਕਿ ਜੇ ਸਰਕਾਰ ਨੇ ਇੱਕ ਪਾਸੇ ਦੇਣਾ ਤੇ ਉਹਨੇ ਦੂਜੇ ਪਾਸੇ ਕੱਢਣਾ ਸੀ ਨਾ, ਕਿਤੇ ਕੋਈ ਘਰਾਂ ਦੇ ਵਿੱਚੋਂ ਨਹੀਂ ਜਿਹੜਾ ਜੀ ਉਹ ਲਿਆ ਕੇ ਲਾਉਣਾ ਹੁੰਦਾ। ਆਟਾ ਦਾਲ ਸਕੀਮ ਹੈ, ਆਟਾ ਦਾਲ ਸਕੀਮ ਜਿਹੜੀ ਹੈ ਜੀ ਉਹ ਬੇਸ਼ੱਕ ਮੁਫਤ ਦਿੱਤਾ ਜਾ ਰਿਹਾ, ਪਰ ਦੂਜੇ ਪਾਸੇ ਟੈਕਸਾਂ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਕਿੱਥੇ ਕਹਾਣੀ ਜਿਹੜੀ ਆ ਉਹ ਪੰਜਾਬ ਦੀ ਪਹੁੰਚ ਗਈ ਹੋਈ ਆ, ਕਿਸੇ ਤੋਂ ਲੁਕੀ ਛਿਪੀ ਆ ਭਲਾ ਜੀ ਇਸ ਵੇਲੇ। ਹੁਣ ਜਦੋਂ ਇਹ ਦੋ ਜਿਹੜੇ ਵਿਅਕਤੀ ਨੇ, ਕਿਉਂਕਿ ਇਹਨਾਂ ਦੀ ਸਮਝ ਸੂਝ ਦੇ ਉੱਤੇ ਕੋਈ ਕਿਸੇ ਨੂੰ ਮੇਰਾ ਖਿਆਲ ਕਿੰਤੂ ਪਰੰਤੂ ਨਹੀਂਗਾ। ਕਿੰਤੂ ਪਰੰਤੂ ਇਸ ਗੱਲ ਦੇ ਉੱਤੇ ਆ ਕਿ ਜਿਹੜੇ ਸੁਝਾਓ ਇਹ ਦੇਣਗੇ ਉਹਨਾਂ ਸੁਝਾਓ ਨੂੰ ਕੀ ਪੰਜਾਬ ਦੀ ਸਰਕਾਰ ਜਿਹੜੀ ਮੰਨੂਗੀ। ਉਹ ਪੰਜਾਬ ਦੀ ਸਰਕਾਰ ਜਿਹਦੇ ਕਿ ਮੁੱਖ ਮੰਤਰੀ ਇੱਕ ਰੱਟ ਪਿਛਲੇ ਦਿਨਾਂ ਤੋਂ ਲਾ ਰਿਹਾ, ਠੇਕੇ ਖੋਲੋ ਠੇਕੇ ਖੋਲੋ ਠੇਕੇ ਖੋਲੋ ਠੇਕੇ ਖੋਲੋ। ਮਤਲਬ ਕਿ ਪੰਜਾਬ ਦਾ ਜਿਹੜਾ ਲੈ ਦੇ ਕੇ ਰੈਵਨਿਊ ਆ ਉਹਨਾਂ ਨੂੰ ਲੱਗਦਾ ਇੱਥੋਂ ਹੀ ਆਉਣਾ, ਸ਼ਰਾਬ ਤੋਂ ਆਉਣਾ। ਆਹ ਜਦੋਂ ਦਿਨ ਚੱਲ ਰਹੇ ਸੀਗੇ, ਇਹਨਾਂ ਦਿਨਾਂ ਦੇ ਦੌਰਾਨ ਇਹ ਗੱਲਾਂ ਕਿਉਂ ਨਾ ਸੋਚੀਆਂ ਗਈਆਂ ਕਿ ਰੈਵਨਿਊ ਕਿਤੋਂ ਹੋਰ ਵੀ ਜਨਰੇਟ ਹੋ ਸਕਦਾ। ਇੱਕ ਬਹੁਤ ਵੱਡਾ ਰੈਵਨਿਊ ਜਿਹੜਾ ਜੀ ਉਹ ਰੇਤਾ ਤੋਂ ਜਨਰੇਟ ਹੋ ਸਕਦਾ ਜੇ ਸਰਕਾਰ ਉਹਨੂੰ ਆਪਣੇ ਹੱਥਾਂ 'ਚ ਲਵੇ। ਸਵਾਲ ਉਹਦੇ ਵਿੱਚ ਸਭ ਤੋਂ ਵੱਡਾ ਇਹ ਆ, ਉਹ ਤਾਂ ਜਿਹੜਾ ਲਾਮ ਲਸ਼ਕਰ ਆ ਸਿਆਸੀ ਲੋਕਾਂ ਦਾ, ਉਹਨੇ ਕਬਜ਼ਾ ਕੀਤਾ ਹੋਇਆ ਉਹਦੇ ਉੱਤੇ। ਟਰਾਂਸਪੋਰਟ ਹੈ ਉਹਦੇ ਉੱਤੇ ਜਿਹੜਾ ਵੀ ਉਹ ਕਬਜ਼ਾ ਕੀਤਾ ਹੋਇਆ ਮੁਕੰਮਲ ਰੂਪ ਦੇ ਵਿੱਚ। ਜਿੰਨੀਆਂ ਵੀ ਪੰਜਾਬ ਦੇ ਜਿਹੜੇ ਸੋਰਸਸ ਨੇ ਉਹਨਾਂ ਦੇ ਉੱਤੇ ਕਬਜ਼ਾ ਸਿਆਸੀ ਲੋਕਾਂ ਦਾ। ਤੇ ਜਿਹੜੇ ਸੋਰਸ ਨੇ ਫਿਰ ਤੁਸੀਂ ਸ਼ਰਾਬ ਦੇ ਉੱਤੇ ਸਾਰੀ ਜਿਹੜੀ ਆ ਜੀ ਉਹ ਟੇਕ ਰੱਖ ਕੇ ਕਿਵੇਂ ਉਸ ਸੂਬੇ ਨੂੰ ਜਿਹੜਾ ਜੀ ਉਹ ਚਲਾ ਸਕਦੇ ਹੋ? ਨਹੀਂ ਚਲਾਇਆ ਜਾ ਸਕਦਾ। ਤਾਂ ਕਰਕੇ ਇੱਥੇ ਥੋੜ੍ਹੇ ਜਿਹੇ ਸਵਾਲੀਆ ਚਿੰਨ੍ਹ ਫਿਰ ਉੱਠਦੇ ਨੇ ਜੀ। ਸਵਾਲੀਆ ਚਿੰਨ੍ਹ ਨਾ ਮਨਟੇਕ ਸਿੰਘ ਆਹਲੂਵਾਲੀਆ ਹੋਰਾਂ ਦੇ ਉੱਤੇ ਆ, ਨਾ ਡਾਕਟਰ ਮਨਮੋਹਨ ਸਿੰਘ ਹੋਰਾਂ ਦੇ ਉੱਤੇ ਆ। ਗੱਲ ਇਹ ਆ ਕਿ ਇੰਪਲੀਮੈਂਟ ਇਹਨੂੰ ਸਰਕਾਰ ਨੇ ਕਰਨਾ। ਜਿਹੜੀਆਂ ਚੀਜ਼ਾਂ ਇਹ ਸੁਝਾਉਣਗੇ ਕੀ ਉਹ ਸਰਕਾਰ ਲਾਗੂ ਕਰ ਦੂਗੀ ਜੀ? ਜੇ ਹੋਵੇ ਤਾਂ ਮੇਰੀ ਜਾਤੇ ਤਾਂ ਇੱਕ ਵੱਡਾ ਸਾਰਾ ਨੰਨਾ ਜੀ ਵੀ ਨਹੀਂ, ਇਹ ਨਹੀਂ ਪੋਸੀਬਲ ਹੋ ਸਕਣਾ। ਉਹ ਇਸ ਕਰਕੇ ਪੋਸੀਬਲ ਨਹੀਂ ਜਿਹੜਾ ਜੀ ਉਹ ਹੋਣ ਦੀ ਸੰਭਾਵਨਾ ਕਿ ਇਹ ਵੋਟ ਬੈਂਕ ਨੂੰ ਸਾਹਮਣੇ ਰੱਖ ਕੇ ਨਹੀਂ ਬਣਾਈਆਂ ਜਾਣਗੀਆਂ ਪਾਲਿਸੀਜ਼। ਤੇ ਇਹ ਲੋਕ ਸਾਰਾ ਕੁਝ ਜਿਹੜਾ ਜੀ ਉਹ ਵੋਟ ਬੈਂਕ ਨੂੰ ਸਾਹਮਣੇ ਰੱਖ ਕੇ ਕਰਦੇ ਆ ਜੀ। ਉਹ ਨਾ ਹੋਵੇ ਜੀ ਇਹ ਵਿਚਾਰੇ ਜਿਹੜੇ ਉਹ ਕਹਿ ਕੇ ਚਲੇ ਜਾਣ ਤੇ ਇੱਕ ਕਿਸਮ ਦੀ ਬੇਇੱਜ਼ਤੀ ਹੀ ਕਰਾ ਕੇ ਚਲੇ ਜਾਣ। ਬਿਲਕੁਲ ਜੀ, ਅਟਕਲਾਂ ਇਹੀ ਲਾਈਆਂ ਜਾ ਰਹੀਆਂ ਕਿ ਮੁੱਖ ਮੰਤਰੀ ਨਹੀਂ ਮੰਨੂਗਾ। ਤਾਂ ਅੱਗੇ ਗੱਲ ਕਰਦੇ ਹਾਂ, ਜਿਹੜੇ ਪੰਜਾਬ ਦੇ ਮਜ਼ਦੂਰ ਸੀਗੇ ਉਹ ਕਣਕਾਂ ਵੱਢਣ ਗਏ ਸੀ ਦੂਜੇ ਸੂਬਿਆਂ ਦੇ ਵਿੱਚ, ਉੱਥੇ ਫਸ ਗਏ। ਬਿਲਕੁਲ ਜੀ, ਫਸੇ ਤਾਂ ਥਾਂ ਜਿਹੜਾ ਜੀ ਉਹ ਹੋਏ ਨੇ। ਕੋਈ ਸਟੂਡੈਂਟ ਫਸੇ ਨੇ, ਕੋਈ ਦੂਜੇ ਤੀਜੇ ਫਸੇ ਨੇ। ਔਖਾ ਜਿਹੜਾ ਜੀ ਹੋ ਰਿਹਾ, ਕੋਈ ਕਿਤੋਂ ਬੰਬੇ ਤੋਂ ਸਟੂਡੈਂਟ ਜਿਹੜਾ ਜੀ ਉਹ ਕਹਿੰਦਾ ਕਿ ਅਸੀਂ ਕਿਵੇਂ ਆਈਏ, ਅਸੀਂ ਔਖੇ ਹਾਂ ਕਿਉਂਕਿ ਬੰਬੇ ਦੇ ਹਾਲਾਤ ਬੜੇ ਨਾਜ਼ੁਕ ਹੁੰਦੇ ਤੁਰੇ ਜਾ ਰਹੇ ਨੇ। ਇਹ ਜਿਹੜੇ ਪੰਜਾਬ ਦੇ ਪ੍ਰਵਾਸੀ ਮਜ਼ਦੂਰ ਨੇ ਜੀ, ਇਹ ਮੁੰਬਈ, ਦਿੱਲੀ, ਕੋਲਕਾਤਾ ਵਰਗੀਆਂ ਥਾਵਾਂ ਦੇ ਉੱਤੇ ਜਿਹੜੇ ਫਸ ਗਏ ਨੇ। ਹਜ਼ਾਰਾਂ ਦੀ ਇਹਨਾਂ ਦੀ ਗਿਣਤੀ ਹੈ ਜੀ। ਘਰ ਜਾਣ ਦੇ ਵਾਸਤੇ ਇਹ ਰੇਲਵੇ ਸਟੇਸ਼ਨ, ਬੱਸ ਸਟੈਂਡਾਂ ਦੇ ਉੱਤੇ ਕਦੀ ਕਿਤੇ ਜਾਂਦੇ ਕਦੀ ਕਿਤੇ ਜਾਂਦੇ ਆ। ਪੰਜਾਬ ਦੇ ਵਿੱਚ ਜਿਹੜੇ ਦੂਜੇ ਸੂਬਿਆਂ ਤੋਂ ਆਏ ਹੋਏ ਪ੍ਰਵਾਸੀ ਮਜ਼ਦੂਰ ਨੇ ਜੀ, ਇਸੇ ਤਰੀਕੇ ਨਾਲ ਇਹ ਉੱਥੇ ਫਸੇ ਹੋਏ ਆ। ਔਰ ਬਾਹਰਲੀਆਂ ਜਿਹੜੀਆਂ ਜੀ ਉਸ ਸਟੇਟਾਂ ਦੇ ਵਿੱਚ ਪੰਜਾਬੀ ਜਿਹੜੇ ਆ ਜੀ ਆਪਣੇ ਪ੍ਰਵਾਸ ਦਾ ਮਤਲਬ ਵਿਦੇਸ਼ਾਂ ਦੇ ਵਿੱਚ ਜਾਣ ਤੋਂ ਲੈਂਦੇ ਆ। ਪਰ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਤੋਂ 1 ਲੱਖ ਤੋਂ ਜ਼ਿਆਦਾ ਵਿਦਿਆਰਥੀ ਤੇ ਹੋਰ ਪੰਜਾਬੀ ਜਿਹੜੇ ਉਹ ਵਿਦੇਸ਼ਾਂ ਦੇ ਵਿੱਚ ਵੀ ਜਿਹੜਾ ਜੀ ਉਹ ਗਏ ਆ। ਕਈ ਮੁਲਕ ਨੇ। ਇਹ ਜਿਹੜਾ ਜੀ ਇਹ ਔਖਾ ਹੋ ਗਿਆ ਕਿ ਪੰਜਾਬ ਦੇ ਸੈਂਕੜੇ ਮਜ਼ਦੂਰ ਦੂਜੇ ਸੂਬਿਆਂ ਦੇ ਵਿੱਚ ਮਜ਼ਦੂਰੀ ਕਰਨ ਵੀ ਜਾਂਦੇ ਆ। ਇਹ ਚੀਜ਼ ਜਿਹੜੀ ਜੀ ਪੱਖ ਪਹਿਲਾਂ ਬਹੁਤ ਘੱਟ ਸਾਹਮਣੇ ਜਿਹੜਾ ਜੀ ਆਇਆ। ਮੱਧ ਪ੍ਰਦੇਸ਼ ਦੇ ਹਰਦਾ ਜ਼ਿਲ੍ਹੇ ਦੇ ਵਿੱਚ 250 ਦੇ ਤੋਂ ਕਰੀਬ ਜਿਹੜੇ ਜ਼ਿਆਦਾ ਮਜ਼ਦੂਰ ਨੇ ਉਹ ਗਏ ਹੋਏ ਆ, ਜਿਹੜੇ ਪੰਜਾਬ ਦੇ ਵਿੱਚ ਘਰਾਂ ਨੂੰ ਵਾਪਸ ਆਉਣਾ ਚਾਹੁੰਦੇ ਆ। ਮੱਧ ਪ੍ਰਦੇਸ਼ ਦੇ ਵਿੱਚ 1000, ਮਹਾਰਾਸ਼ਟਰ ਦੇ ਵਿੱਚ 500, ਆਂਧਰਾ, ਤੇਲੰਗਾਨਾ ਤੇ ਛੱਤੀਸਗੜ੍ਹ ਦੇ ਵਿੱਚ 500 ਤੇ ਇਸੇ ਤਰੀਕੇ ਦੇ ਨਾਲ ਕੁਝ ਹੋਰ ਪ੍ਰਾਂਤਾਂ ਦੇ ਵਿੱਚ ਮਜ਼ਦੂਰ ਜਿਹੜੇ ਪੰਜਾਬੀ ਨੇ ਉਹ ਫਸੇ ਹੋਏ ਆ। ਇਹ ਮਜ਼ਦੂਰ ਉੱਥੇ ਕਣਕ ਦੀ ਵਢਾਈ ਦੇ ਦੌਰਾਨ ਕੰਬਾਈਨਾਂ ਦੇ ਉੱਤੇ ਕੰਮ ਕਰਨ ਗਏ ਹੋਏ ਆ। ਰਾਜਸਥਾਨ ਦੇ ਵਿੱਚ ਸਰੋਂ ਵੱਢਣ ਗਏ ਜਿਹੜੇ ਮਜ਼ਦੂਰ ਨੇ ਉਹ ਤਾਂ ਕੁਝ ਪੈਦਲ ਵੀ ਆ ਗਏ ਤੇ ਕੁਝ ਨੂੰ ਵੱਖ-ਵੱਖ ਥਾਵਾਂ ਦੇ ਉੱਤੇ ਰਹਿਣਾ ਪੈ ਰਿਹਾ।
ਮੱਧ ਪ੍ਰਦੇਸ਼ ਦੇ ਹਰਦਾ ਜ਼ਿਲ੍ਹੇ ਦੀ ਤਹਿਸੀਲ ਜਿਹੜੀ ਰਹਿਤ ਗਾਉਂ ਆ ਉਹਦੇ ਵਿੱਚ ਦੁੱਧਕਸ਼ ਕਲਾਂ ਦੇ ਵਿੱਚ ਕਈ ਮਜ਼ਦੂਰ ਨੇ। ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਦੇ ਵਿੱਚ ਜਿਹੜੇ ਜੀ ਇਹ ਮਜ਼ਦੂਰ ਇਸੇ ਤਰ੍ਹਾਂ ਦੇ ਕੰਮ ਜਿਹੜੇ ਦੀ ਉਹ ਕਰਨ ਗਏ ਹੋਏ ਨੇ। ਵੱਖ-ਵੱਖ ਇਹ ਜਿਹੜੇ ਤੁਸੀਂ ਕਹ ਲਓ ਕਿ ਇਹ ਐਕਸਪਰਟ ਨੇ ਜੀ ਕੁਝ ਮਾਮਲਿਆਂ ਦੇ ਵਿੱਚ, ਜਿਸ ਕਰਕੇ ਉੱਥੇ ਇਹ ਜਾਂਦੇ ਨੇ ਮਜ਼ਦੂਰੀ ਜਿਹੜਾ ਜੀ ਉਹ ਕਰਨ ਦੇ ਵਾਸਤੇ। ਦੂਜੇ ਰਾਜਾਂ ਦੇ ਨਾਲ ਸਹਿਯੋਗ ਕਰਕੇ ਜਿਹੜੇ ਜੀ ਇਹ ਕਹਿ ਰਹੇ ਨੇ ਕਿ ਜਿਹੜਾ ਪੰਜਾਬ ਸਰਕਾਰ ਆ ਉਹ ਕੋਸ਼ਿਸ਼ ਕਰ ਰਹੀ ਹੈ ਕਿ ਇਹਨਾਂ ਨੂੰ ਹੁਣ ਵਾਪਸ ਜਿਹੜਾ ਜੀ ਉਹ ਲਿਆਂਦਾ ਜਾਵੇ। ਪਰ ਵਾਪਸ ਲਿਆਉਣ ਦੇ ਵਾਸਤੇ ਜਿਹੜੀ ਵੱਡੀ ਸਮੱਸਿਆ ਆਉਂਦੀ ਹੈ ਨਾ ਜੀ ਉਹ ਇਹ ਹੈ ਕਿ ਕੁਝ ਰਾਜ ਨੇ ਜਿਨ੍ਹਾਂ ਦੇ ਵਿੱਚ ਇਹਦਾ ਪਸਾਰਾ ਕੁਝ ਜ਼ਿਆਦਾ ਜਿਹੜਾ ਜੀ ਕਰੋਨਾ ਵਾਇਰਸ ਦਾ। ਹੁਣ ਜਿਹੜੇ ਹਜੂਰ ਸਾਹਿਬ ਤੋਂ ਵੀ ਲਿਆਂਦੇ ਨੇ, ਦੇਖੋ ਮੁਸ਼ਕਲ ਤਾਂ ਆ ਰਹੀ ਹੈ ਨਾ। ਹੁਣ ਉਹਨਾਂ ਨੂੰ ਸਾਰਿਆਂ ਨੂੰ ਜਿਹੜਾ ਜੀ ਆਈਸੋਲੇਟ ਕੀਤਾ ਜਾ ਰਿਹਾ, ਆਈਸੋਲੇਸ਼ਨ ਵਾਰਡ ਜਿਹੜੇ ਨੇ ਉਹਨਾਂ ਦੇ ਵਿੱਚ ਭੇਜਿਆ ਜਾਊਗਾ। ਇਹਨਾਂ ਦੀ ਗਿਣਤੀ ਹਜ਼ਾਰਾਂ ਹੈ। ਜੇ ਪੰਜਾਬ ਦੇ ਵਿੱਚ ਇੱਥੇ ਰਹਿੰਦੇ ਜਿਹੜੇ ਲੋਕ ਨੇ ਉਹਨਾਂ ਵਿੱਚ ਇਹ ਜ਼ਿਆਦਾ ਵੱਧਦਾ ਕਰੋਨਾ ਵਾਇਰਸ, ਤੇ ਫਿਰ ਇਹ ਆਈਸੋਲੇਸ਼ਨ ਵਾਰਡ ਜਿਹੜੇ ਨੇ ਉਹ ਤਾਂ ਪਹਿਲਾਂ ਹੀ ਬਿਜ਼ੀ ਹੋ ਜਾਣਗੇ। ਜੇ ਇਹਨਾਂ ਨੂੰ ਵੀ ਲਿਆਂਦਾ ਜਾਊਗਾ ਤੇ 14 ਦਿਨ ਜਿਹੜਾ ਜੀ ਉਹਨਾਂ ਨੂੰ ਕੁਆਰੰਟਾਈਨ ਕੀਤਾ ਜਾਊਗਾ। ਘਰਾਂ ਦੇ ਵਿੱਚ ਲੋਕ ਟਿਕਦੇ ਨਹੀਂ। ਜੇ ਘਰਾਂ ਦੇ ਵਿੱਚ ਕੁਆਰੰਟਾਈਨ ਕੀਤਾ ਜਾਂਦਾ ਤੇ ਡਿਪਟੀ ਮੇਅਰ ਵਰਗੇ ਜਿਹੜੇ ਨੇ ਜੀ ਉਹ ਨਿਕਲ ਪੈਂਦੇ ਆ ਛੱਡ ਕੇ ਕੁਆਰੰਟਾਈਨ। ਨਾਲ ਦੀ ਨਾਲ ਆਮ ਲੋਕਾਂ ਨੇ ਤਾਂ ਨਿਕਲਣਾ ਹੀ ਹੈ। ਇਸ ਕਰਕੇ ਉਹਨਾਂ ਨੂੰ ਉੱਥੋਂ ਲਿਆਉਣਾ ਵੀ ਜਿਹੜਾ ਜੀ ਇਹ ਮੁਸ਼ਕਲ ਇਸ ਪੱਖੋਂ ਹੋ ਰਿਹਾ ਸਰਕਾਰਾਂ ਦੇ ਵਾਸਤੇ ਕਿ ਜੇ ਲਿਆਂਦਾ ਵੀ ਜਾਵੇ ਤੇ ਫਿਰ ਅਗਲੇ ਸਟੈਪ ਜਿਹੜੇ ਜੀ ਉਹ ਕੀ ਹੋਣ, ਇਹਨਾਂ ਨੂੰ ਕਿੱਥੇ ਰੱਖਿਆ ਜਾਵੇ। ਔਰ ਜੇ ਉੱਥੋਂ ਪੋਜ਼ਿਟਿਵ ਆ ਗਏ ਫਿਰ ਦੂਜੀਆਂ ਮੁਸ਼ਕਲਾਂ ਨੇ। ਬਿਲਕੁਲ ਜੀ, ਮੁਸ਼ਕਲਾਂ ਤੇ ਨਾਲ ਦੀ ਨਾਲ ਅੱਗੇ ਗੱਲ ਕਰਦੇ ਹਾਂ। ਜਿਹੜੇ ਲੋਕ ਵਿਚਾਰੇ ਜਿਨ੍ਹਾਂ ਕੋਲ ਰਾਸ਼ਨ ਨਹੀਂ ਹੈਗਾ ਉਹ ਸਿਆਸਤ ਕਰਕੇ ਕਈ ਬਿਰਵੇ ਰਹਿ ਰਹੇ ਆ। ਦੇਖੋ ਜੀ, ਪੰਜਾਬ ਸਰਕਾਰ ਨੇ 1 ਲੱਖ ਦੇ ਕਰੀਬ ਨੀਲੇ ਕਾਰਡ ਸੀ ਜਿਨ੍ਹਾਂ ਦੇ ਉੱਤੇ ਲੀਕ ਤੇਰੀ। ਇਹ ਲੋਕ ਹੁਣ ਜਿਹੜਾ ਦੀ ਰਾਸ਼ਨ ਤੋਂ ਸਖਣੇ ਹੋ ਰਹੇ ਜੀ। ਇਹ ਪਰਿਵਾਰ ਜਿਹੜੇ ਦੀ ਉਹ ਹੁਣ ਕਿੱਧਰ ਜਾਣ। ਸ਼ੁਰੂਆਤੀ ਦਿਨਾਂ ਦੇ ਵਿੱਚ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਚੱਲ ਗਿਆ। ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਤਹਿਤ ਨੀਲੇ ਕਾਰਡ ਹੋਲਡਰਾਂ ਨੂੰ 3 ਮਹੀਨੇ ਦਾ ਮੁਫਤ ਰਾਸ਼ਨ ਦਿੱਤਾ ਜਾਣਾ। ਪੰਜਾਬ 'ਚ ਕੇਂਦਰੀ ਅਨਾਜ ਦੀ ਕੀੜੀ ਚਾਲ ਵੰਡ ਜਿਹੜੀ ਦੀ ਸ਼ੁਰੂ ਹੋਈ ਆ। ਸਰਕਾਰ ਨੇ ਅਯੋਗ ਕਹਿ ਕੇ ਬਹੁਤੇ ਕਾਰਡ ਕੱਟ ਦਿੱਤੇ। ਮੌਜੂਦਾ ਸਰਕਾਰ ਨੇ ਜੁਲਾਈ 19 ਦੇ ਵਿੱਚ ਆਟਾ ਦਾਲ ਸਕੀਮ ਦੇ ਬਾਰੇ ਕਾਰਡ ਨਵੇਂ ਸਿਰਿਓਂ ਬਣਾਉਣ ਦੀ ਮੁਹਿੰਮ ਸ਼ੁਰੂ ਕੀਤੀ ਸੀ। ਕਾਂਗਰਸ ਦੇ ਵਿਧਾਇਕਾਂ ਤੇ ਹਲਕਾ ਇੰਚਾਰਜ ਜਿਹੜੇ ਨੇ ਜੀ ਉਹਨਾਂ ਨੇ ਇਸ ਵਗਦੀ ਗੰਗਾ ਦੇ ਵਿੱਚ ਦਾਲ ਆ ਲਿਆ। ਬਹੁਤੇ ਗਰੀਬ ਪਰਿਵਾਰਾਂ ਨੂੰ ਨਵੇਂ ਸਿਰਿਓਂ ਫਾਰਮ ਭਰ ਕੇ ਨਹੀਂ ਦੇ ਸਕੇ, ਜਦੋਂ ਕਿ ਕਾਂਗਰਸ ਨੇ ਯੋਜਨਾਬੱਧ ਤਰੀਕੇ ਦੇ ਨਾਲ ਕਾਂਗਰਸ ਪ੍ਰਤੀ ਜਿਹੜਾ ਜੀ ਝੁਕਾਅ ਰੱਖਣ ਵਾਲੇ ਪਰਿਵਾਰਾਂ ਦੇ ਫਾਰਮ ਭਰੇ। ਪਿਛਲੀ ਸਰਕਾਰ ਦੇ ਵੇਲੇ ਜਿਹੜੇ ਅਯੋਗ ਨੀਲੇ ਕਾਰਡ ਬਣੇ ਹੋ ਸਕਦੇ ਆ, ਪਰ ਨਵੀਂ ਪੜਤਾਲ ਦੇ ਦੌਰਾਨ ਬਹੁਤੇ ਯੋਗ ਵੀ ਇਹਦੇ ਰਗੜੇ ਦੇ ਵਿੱਚ ਆ ਗਏ ਜੀ। ਖੁਰਾਕ ਤੇ ਸਪਲਾਈ ਵਿਭਾਗ ਪੰਜਾਬ ਵੱਲੋਂ ਅਪ੍ਰੈਲ ਤੋਂ ਸਤੰਬਰ 2020 ਤੱਕ ਦੀ ਨਵੀਂ ਵੰਡ ਕੀਤੀ ਗਈ ਆ। ਉਹਦੇ ਅਨੁਸਾਰ ਜਿਹੜੇ ਪੰਜਾਬ ਦੇ ਵਿੱਚ ਨੀਲੇ ਕਾਰਡ ਹੋਲਡਰਾਂ ਦੀ ਗਿਣਤੀ 34,60,000 ਬਣਦੀ ਹੈ, ਜਦੋਂ ਕਿ ਇਹ ਗਿਣਤੀ ਅਕਤੂਬਰ 18 ਤੋਂ ਮਾਰਚ 2019 ਦੀ ਵੰਡ ਵੇਲੇ 35,42,000 ਸੀਗੀ। ਸਿੱਧੇ ਤੌਰ ਦੇ ਉੱਤੇ ਪਿਛਲੇ 6 ਮਹੀਨਿਆਂ ਦੇ ਦੌਰਾਨ 81,191 ਨੀਲੇ ਕਾਰਡਾਂ ਜਿਹੜੇ ਦੀ ਉਹ ਪਾਸੇ ਕਰ ਦਿੱਤੇ ਗਏ, ਜਿਹਦੇ ਨਾਲ 4 ਲੱਖ ਮੈਂਬਰ ਸਿੱਧੇ ਤੌਰ ਦੇ ਉੱਤੇ ਪ੍ਰਭਾਵਿਤ ਹੋ ਗਏ। ਕਾਰਡਾਂ ਦੇ ਵਿੱਚ ਨਵੀਂ ਗਿਣਤੀ ਵੀ ਸ਼ਾਮਲ ਕੀਤੀ ਗਈ ਹੈ। ਗੈਰ ਸਰਕਾਰੀ ਤੌਰ ਦੇ ਉੱਤੇ ਕੱਟੇ ਗਏ ਕਾਰਡਾਂ ਦਾ ਗਿਣਤੀ ਜਿਹੜੀ ਹੈ ਜੀ ਉਹ 1.5 ਲੱਖ ਦੇ ਕਰੀਬ ਅੰਕੜਾ ਜਿਹੜਾ ਉਹ ਕਿਹਾ ਜਾ ਰਿਹਾ ਹੈ। ਮੁੱਖ ਮੰਤਰੀ ਹੋਰਾਂ ਦੇ ਡਿਸਟ੍ਰਿਕਟ ਪਟਿਆਲਾ ਦੇ ਵਿੱਚ ਕੱਟੇ ਗਏ ਕਾਰਡਾਂ ਦੀ ਗਿਣਤੀ 9143 ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਡਿਸਟ੍ਰਿਕਟ ਮੁਕਤਸਰ ਦੇ ਵਿੱਚ 30,000 ਤੋਂ ਉੱਪਰ ਕਾਰਡਾਂ ਦੇ ਉੱਤੇ ਲੀਕ ਤੇਰੀ ਗਈ ਹੈ। ਬਰਨਾਲਾ 'ਚ 6,000 ਦੇ ਕਰੀਬ, ਗੁਰਦਾਸਪੁਰ 'ਚ 3,000 ਦੇ ਕਰੀਬ, ਲੁਧਿਆਣੇ 'ਚ 4,000 ਦੇ ਕਰੀਬ ਕਾਰਡ ਜਿਹੜੇ ਆ ਜੀ ਉਹ ਕੱਟ ਦਿੱਤੇ ਗਏ ਆ। ਸਰਕਾਰ ਦੇ ਜਿਹੜੇ ਪੱਖ ਦੱਸਣ ਵਾਲੇ ਆ ਉਹ ਕਹਿੰਦੇ ਆ ਕਿ ਕੋਈ ਸਿਆਸੀ ਵਿਤਕਰਾ ਜਿਹੜਾ ਜੀ ਉਹ ਨਹੀਂ ਹੋਇਆ, ਪਰ ਸਾਰੇ ਜਾਣਦੇ ਆ ਸਿਆਸੀ ਵਿਤਕਰਾ ਤਾਂ ਕਿਤੇ ਨਾ ਕਿਤੇ ਹੋਇਆ ਜੀ। ਹੁੰਦਾ ਹੀ ਇਹ ਆ, ਜਦੋਂ ਸਰਕਾਰ ਬਦਲਦੀ ਆ ਫਿਰ ਕਾਰਡ ਬਦਲਦੇ ਆ, ਫਿਰ ਸਰਕਾਰ ਬਦਲਦੀ ਆ ਕਾਰਡ ਫਿਰ ਬਦਲਦੇ ਆ ਜੀ। ਕਿਉਂਕਿ ਜਿਹੜੇ ਵਿਧਾਇਕ ਹਾਰੇ ਹੋਏ ਜਾਂ ਹਲਕਾ ਇੰਚਾਰਜ ਨੇ ਉਹ ਫਿਰ ਆਪੋ ਆਪਣੇ ਤਰੀਕੇ ਦੀ ਜਿਹੜੀ ਸਿਆਸਤ ਕਰਦੇ ਆ। ਜਿਹੜੀ ਆਪਾਂ ਗੱਲ ਮੈਂ ਪਹਿਲਾਂ ਵੀ ਜਿਹੜੀ ਉਹ ਕੀਤੀ ਸੀਗੀ ਕਿ ਇਹ ਲੋਕ ਕਿਵੇਂ ਉਲਝਾਏ ਗਏ ਇਹਨਾਂ ਸਕੀਮਾਂ ਦੇ ਵਿੱਚ, ਆਹ ਉਹਦਾ ਜਿਹੜਾ ਜੀ ਮੇਨ ਪੱਖ ਹੈ। ਲੋਕਾਂ ਨੂੰ ਜਿਹੜਾ ਸੀ ਘਸਿਆਰੇ ਭਿਖਾਰੀ ਜਿਹੜਾ ਦੀ ਉਹ ਬਣਾ ਦਿੱਤਾ ਗਿਆ। ਇਹ ਦੱਸ ਦਿੱਤਾ ਗਿਆ ਵੀ ਤਾਂ ਸਾਡੇ ਰਹਿਮੋ ਕਰਮ ਦੇ ਉੱਤੇ ਹੋ, ਜੇ ਸਾਡੇ ਨਾਲ ਰਹੋਗੇ ਤੇ ਤਾਂ ਤੁਸੀਂ ਜਿਹੜੇ ਜੀ ਉਹ ਰਾਸ਼ਨ ਤੁਹਾਨੂੰ ਮਿਲ ਸਕੂਗਾ, ਦੂਜੇ ਪਾਸੇ ਜਾਓਗੇ ਤੇ ਤੁਸੀਂ ਰਾਸ਼ਨ ਤੋਂ ਵੀ ਵਾਂਝੇ ਹੋ ਜਾਓ। ਲੋਕ ਨਹੀਂ ਸਮਝਣਗੇ ਕਿ ਲੋਕ ਜਿੱਥੇ ਮਰਜ਼ੀ ਹੋਣ, ਜਿਹੜੀ ਮਰਜ਼ੀ ਕੰਟਰੀ ਦੇ ਵਿੱਚ ਹੋਣ, ਲੋਕ ਆਟਾ ਦਾਲ ਸਕੀਮ ਨੂੰ ਹੀ ਸਹੀ ਰਾਜ ਮੰਨਦੇ ਆ। ਅੱਗੇ ਗੱਲ ਕਰਦੇ ਆ ਨਿਹੰਗ ਸਿੰਘਾਂ ਦਾ ਜਿਹੜਾ ਕੇਸ ਹੋਇਆ ਸੀਗਾ,
ਉਸ ਵਾਲੇ ਕੇਸ ਦੇ ਵਿੱਚ ਅੱਧਿਆਂ ਕੁ ਦਾ ਤੇ ਰਿਮਾਂਡ ਲੈ ਲਿਆ ਤੇ ਅੱਧਿਆਂ ਕੁ ਨੂੰ ਜੇਲ੍ਹ ਭੇਜ ਦਿੱਤਾ। ਬਿਲਕੁਲ ਜਿਹੜੇ ਇਹ ਜਿਹੜਾ ASI ਸੀਗਾ ਹਰਜੀਤ ਸਿੰਘ, ਜਿਹਦਾ ਹੱਥ ਵੱਢਿਆ ਗਿਆ ਸੀਗਾ, ਉਸ ਮਾਮਲੇ ਦੇ ਵਿੱਚ ਜਿਹੜਾ ਥਾਣਾ ਸਦਰ ਦੇ ਵਿੱਚ ਇਸ ਦਰਜ ਹੈ, ਇਹਨਾਂ ਦਾ ਰਿਮਾਂਡ ਜਿਹੜਾ ਜੀ ਹੋਰ ਮਿਲਿਆ ਮੁਲਜ਼ਮਾਂ ਦਾ। ਅਦਾਲਤ ਨੇ ਉਹਨਾਂ ਨੂੰ 2 ਮਈ ਤੱਕ ਦਾ ਰਿਮਾਂਡ ਦਿੱਤਾ। ਰਿਮਾਂਡ ਦੇ ਉੱਤੇ ਲਏ ਗਏ ਜਿਹੜੇ ਮੁਲਜ਼ਮ ਨੇ, ਉਹਦੇ ਵਿੱਚ ਹੱਥ ਵੱਢਣ ਵਾਲਾ ਨਿਹੰਗ ਬਲਵਿੰਦਰ ਸਿੰਘ, ਉਹਦਾ ਮੁੰਡਾ ਜਗਮੀਤ ਸਿੰਘ ਤੇ ਬੰਤ ਸਿੰਘ ਸ਼ਾਮਲ ਹੈ। ਔਰ ਇਸ ਮਾਮਲੇ ਦੇ ਵਿੱਚ ਪੁਲਿਸ ਨੇ 4 ਜਣਿਆਂ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਜਿਹੜਾ ਜੀ ਭਾਵਕ ਜੇਲ੍ਹ ਦੇ ਵਿੱਚ ਭੇਜ ਦਿੱਤਾ। ਇਹਦੇ ਚ ਮਹਿੰਦਰ ਸਿੰਘ, ਜਗੀਰ ਸਿੰਘ, ਗੁਰਦੀਪ ਸਿੰਘ ਤੇ ਗੋਲੀ ਲੱਗਣ ਦੇ ਨਾਲ ਜ਼ਖਮੀ ਹੋਇਆ ਨਿਰਭੈ ਸਿੰਘ ਜਿਹੜਾ ਜੀ ਉਹ ਸ਼ਾਮਲ ਹੈ। ਉਧਰ ਜਿਹੜੀ ਪੰਜਾਬ ਪੁਲਿਸ ਸੀਗੀ ਜੀ, ਉਹਨਾਂ ਨੇ ਜਿਹੜਾ ਥਾਣੇ DGP ਦੇ 1 ਦਿਨ ਦੇ ਵਾਸਤੇ ਜਿਹੜਾ ਸੀਗਾ ਉਹ ਹਰਜੀਤ ਸਿੰਘ ਦੇ ਹੱਕ ਦੇ ਵਿੱਚ ਮੁਹਿੰਮ ਇੱਕ ਚਲਾਈ, ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਵੀ ਚੱਲਦੀ ਰਹੀ ਕਿ ਮੈਂ ਵੀ ਹਰਜੀਤ ਸਿੰਘ। ਉਹਨਾਂ ਨੇ ਜਿਹੜਾ ਜੀ ਜਿਹੜਾ ਟੈਗ ਸੀਗਾ ਹਰਜੀਤ ਸਿੰਘ ਦੇ ਨਾਂ ਦਾ, ਸਾਰਿਆਂ ਨੇ, ਪੰਜਾਬ ਪੁਲਿਸ ਵਾਲਿਆਂ ਨੇ ਜਿਹੜਾ ਉਹ ਕੱਲ ਲਾਇਆ। ਔਰ ਇਹਦੇ ਵਿੱਚ ਥੋੜੀ ਜਿਹੜੀ ਦੀ ਹੈਰਾਨੀ ਵਾਲੀ ਗੱਲ ਇਹ ਰਹੀ ਕਿ ਜਿਹੜੇ ਗਾਇਕ ਜਿਹੜਾ ਉਹ ਗਾਣਾ ਗਾਉਂਦਾ ਸੀ ਪਹਿਲਾਂ ਪੁਲਿਸ ਵਾਲਿਆਂ ਤੇ ਜਿਹੜਾ ਦੀ ਉਹ ਕਹੇ ਦੇ ਉੱਤੇ, ਉਹ ਵੀ ਟਵੀਟ ਜਿਹੜਾ ਦੀ ਉਹ ਕਰ ਰਿਹਾ, ਉਹਨ ਵੀ ਟੈਗ ਲਾਇਆ। ਇਹ ਤਾਂ ਪੁਲਿਸ ਦੀ ਮੁਹਿੰਮ ਸੀਗੀ ਜੀ। ਫਿਰ ਉਹਦੇ ਵਿੱਚ ਜਿਹੜਾ ਦੀ ਇਹ ਗਾਇਕ ਕਿਵੇਂ ਟੈਗ ਜਿਹੜਾ ਦੀ ਉਹ ਲਾ ਰਿਹਾ, ਕਿਵੇਂ ਟਵੀਟ ਕਰ ਰਿਹਾ, ਜਿੱਥੋਂ ਤੁਸੀਂ ਕਹਾਣੀ ਜਿਹੜੀ ਉਹ ਸਮਝ ਸਕਦੇ ਹੋ ਕਿ ਕਿਹੜੇ ਤਰੀਕੇ ਦੇ ਨਾਲ ਇਹ ਗਾਣਾ ਗਵਾਇਆ ਗਿਆ ਸੀਗਾ, ਜਿਹੜਾ ਕਰੋਨਾ ਵਾਇਰਸ ਦੇ ਸੰਬੰਧੀ ਪਠਲਾਵਾ ਪਿੰਡ ਤੇ ਉੱਥੋਂ ਦੇ ਬਲਦੇਵ ਸਿੰਘ ਹੋਰਾਂ ਨੂੰ ਜਿਹੜਾ ਸੀ ਉਹ ਵਿਲਨ ਬਣਾ ਕੇ ਪੇਸ਼ ਜਿਹੜਾ ਦੀ ਉਹ ਕੀਤਾ ਗਿਆ ਸੀਗਾ। ਸੋ ਇਹ ਜਿਹੜੀਆਂ ਚੀਜ਼ਾਂ ਕਿਵੇਂ ਪੁਲਿਸ ਜਿਹੜਾ ਦੀ ਉਹ ਕਰਾਉਂਦੀ ਆ, ਇਹ ਉਹਦਾ ਇੱਕ ਪਾਰਟ ਜਿਹੜਾ ਉਹ ਕਿਹਾ ਜਾ ਸਕਦਾ। ਜੀ ਬਿਲਕੁਲ। ਤੇ ਅਖੀਰਲੇ ਸਵਾਲ ਵੱਧਦੇ ਹਾਂ, ਉਸ ਤੋਂ ਪਹਿਲਾਂ ਦੱਸ ਦਈਏ ਜੇ ਸਰੋਤੇ ਤੁਹਾਡਾ ਵੀ ਕੋਈ ਸਵਾਲ ਹੈ ਤੁਸੀਂ ਪੁੱਛ ਸਕੋਗੇ 4082725200। ਤੇ ਕਰੋਨਾ ਵਾਇਰਸ ਦੇ ਜਿਹੜੇ ਬਾਅਦ ਵਿੱਚ ਹੋਣ ਵਾਲੀਆਂ ਗੱਲਾਂ ਬਾਤਾਂ ਆ ਕਿ ਕਈ ਲੋਕਾਂ ਨੂੰ ਇਸ ਦਾ ਡਿਪਰੈਸ਼ਨ ਵੀ ਹੋਊਗਾ। ਦੇਖੋ, ਫਗਵਾੜੇ ਦੀ ਰਹਿਣ ਵਾਲੀ ਇੱਕ ਔਰਤ ਜਿਹੜੀ ਹੈ ਜੀ ਉਹ ਸੁਸਾਈਡ ਕਰ ਗਈ। ਔਰ ਉਹਨੇ ਜਿਹੜੀ ਇਹ ਕਿਹਾ ਜਾ ਰਿਹਾ ਕਿ ਉਹਦੇ ਦਿਮਾਗ ਦੇ ਵਿੱਚ ਬਹਿ ਗਿਆ ਸੀਗਾ ਕਿ ਉਹਨੂੰ ਕਰੋਨਾ ਵਾਇਰਸ ਹੋਣ ਵਾਲਾ। ਉਹਦੀ ਜਿਹੜੀ ਬੇਟੀ ਹੈ ਜੀ ਉਹ ਇਹ ਕਹਿੰਦੀ ਆ ਕਿ ਉਹ ਨਿਊਜ਼ ਚੈਨਲ ਦੇਖ ਦੇਖ ਕੇ ਉਹਦੇ ਦਿਮਾਗ ਦੇ ਵਿੱਚ ਬੈਠ ਗਿਆ ਸੀ ਕਿ ਮੈਨੂੰ ਕਰੋਨਾ ਵਾਇਰਸ ਹੋ ਗਿਆ। ਇਹ ਇੱਕ ਮਾਮਲਾ, ਪਰ ਇਹ ਕਿਹਾ ਜਾ ਰਿਹਾ ਕਿ ਪੂਰੇ ਮੁਲਕ ਦੇ ਵਿੱਚ ਇਸ ਤਰ੍ਹਾਂ ਦੇ ਕਈ ਮਾਮਲੇ ਹੁਣ ਜਿਹੜੇ ਜੀ ਉਹ ਸਾਹਮਣੇ ਆ ਰਹੇ ਆ। ਕਰੋਨਾ ਪ੍ਰਭਾਵਿਤ ਮੁਲਕਾਂ ਤੋਂ ਵੀ ਇਹ ਮਾਮਲੇ ਜਿਹੜੇ ਜੀ ਉਹ ਸਾਹਮਣੇ ਆ ਰਹੇ ਆ। ਬੇਸ਼ੱਕ ਸੁਸਾਈਡ ਦੇ ਮਾਮਲੇ ਜ਼ਿਆਦਾ ਨਹੀਂ, ਪਰ ਤਣਾਅ, ਘਬਰਾਹਟ ਦੇ ਮਾਮਲੇ ਜਿਹੜੇ ਜੀ ਉਹ ਇੰਨੇ ਕੁ ਆ ਰਹੇ ਆ ਕਿ ਇਹ ਗਿਣਤੀ ਤੋਂ ਬਾਹਰ ਹੀ ਹੋ ਰਹੇ ਆ। ਕਰੋਨਾ ਵਾਇਰਸ ਤੋਂ ਪੀੜਤ ਹੋਣ ਦਾ ਡਰ ਲੋਕਾਂ ਦੇ ਵਿੱਚ ਘਬਰਾਹਟ ਜਿਹੜਾ ਜੀ ਉਹ ਪੈਦਾ ਕਰ ਰਿਹਾ। ਲੋਕਡਾਊਨ ਦੇ ਕਾਰਨ ਲੋਕਾਂ ਦੀ ਮਾਨਸਿਕ ਹਾਲਤ ਜਿਹੜੀ ਆ ਉਹ ਵਿਗੜ ਰਹੀ ਆ। ਜਿਨ੍ਹਾਂ ਲੋਕਾਂ ਨੂੰ ਹੋਮ ਕੁਆਰੰਟਾਈਨ ਕੀਤਾ ਗਿਆ ਜਾਂ ਕੁਆਰੰਟਾਈਨ ਸੈਂਟਰਾਂ ਦੇ ਵਿੱਚ ਰੱਖਿਆ ਗਿਆ, ਉੱਥੇ ਹਾਲਾਤ ਹੋਰ ਜ਼ਿਆਦਾ ਖਰਾਬ ਹੈ। ਕਰੋਨਾ ਦੇ ਇਸ ਦੌਰ ਦੇ ਵਿੱਚ ਲੋਕਾਂ ਨੂੰ ਨੀਂਦ ਨਹੀਂ ਆ ਰਹੀ, ਉਹ ਡਰੇ ਹੋਏ ਆ, ਉਦਾਸ ਨੇ, ਗੁੱਸੇ ਦੇ ਵਿੱਚ ਨੇ। ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਹੈ ਉਹਦੀ ਰਿਪੋਰਟ, ਵੱਖੋ ਵੱਖਰੀਆਂ ਯੂਨੀਵਰਸਿਟੀਜ਼ ਦੀ ਸਟੱਡੀ, ਮੈਡੀਕਲ ਜਰਨਲ ਦੇ ਵਿੱਚ ਵੀ ਇਹ ਸਾਹਮਣੇ ਆ ਰਿਹਾ। ਕਰੋਨਾ ਵਾਇਰਸ ਤੇ ਲੋਕਡਾਊਨ ਦੇ ਚੱਲਦਿਆਂ ਲੋਕ ਉਦਾਸੀ ਦੇ ਵਿੱਚ ਤੇਜ਼ੀ ਦੇ ਨਾਲ ਜਾ ਰਹੇ ਆ। ਇਹਦੇ ਵਾਸਤੇ ਵੱਖੋ ਵੱਖਰੀਆਂ ਸਲਾਹਾਂ ਜ਼ਰੂਰ ਦਿੱਤੀਆਂ ਜਾ ਰਹੀਆਂ ਨੇ। WHO ਨੇ ਤਾਂ ਲੋਕਾਂ ਨੂੰ ਇਹ ਵੀ ਸਲਾਹ ਦਿੱਤੀ ਆ ਕਿ ਚਿੰਤਾ ਤੇ ਘਬਰਾਹਟ ਜਿਹੜੀਆਂ ਵਧਾਉਣ ਵਾਲੀਆਂ ਖਬਰਾਂ ਨੇ ਉਹਨਾਂ ਨੂੰ ਵੇਖਣਾ ਸੁਣਨਾ ਬੰਦ ਜਿਹੜਾ ਜੀ ਉਹ ਕਰ ਦਿਓ। ਭਾਰਤ ਦੇ ਵਿੱਚ ਕਰੋਨਾ ਵਾਇਰਸ ਦੇ ਜਿਹੜੇ ਜੀ ਉਹ 30,000 ਮਾਮਲੇ ਨੇ। ਇੱਥੇ ਬਾਕੀ ਮੁਲਕਾਂ ਦੇ ਮੁਕਾਬਲੇ ਮੌਤ ਦੀ ਗਿਣਤੀ ਘੱਟ ਹੈ ਬੇਸ਼ੱਕ, ਪਰ ਲੋਕਾਂ ਦੇ ਵਿੱਚ ਘਬਰਾਹਟ ਬਾਕੀ ਮੁਲਕਾਂ ਦੇ ਨਾਲੋਂ ਜ਼ਿਆਦੀ ਆ। ਏਸ਼ੀਆ ਜਰਨਲ ਆਫ ਸਾਈਕਾਈਟਰੀ ਜਿਹੜੀ ਦੀ ਉਹਦੇ ਵਿੱਚ ਇੱਕ ਰਿਪੋਰਟ ਜਿਹੜੀ ਛਪੀ ਆ, ਜਿਹਦੇ ਵਿੱਚ ਭਾਰਤੀ ਲੋਕਾਂ ਦੇ ਵਿੱਚ ਡਿਪਰੈਸ਼ਨ ਦੀ ਰਿਪੋਰਟ ਸਾਹਮਣੇ ਆਈ ਹੈ ਜੀ। 18 ਤੋਂ ਜ਼ਿਆਦਾ ਉਮਰ ਦੇ 662 ਲੋਕਾਂ ਦੇ ਉੱਤੇ ਸਟੱਡੀ ਕੀਤੀ ਗਈ ਆ। 12% ਲੋਕ ਜਿਹੜੇ ਜੀ ਉਹ ਕਹਿੰਦੇ ਆ ਕਿ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਡਰ ਕਰਕੇ। 40% ਕਹਿੰਦੇ ਆ ਕਿ ਇਸ ਮਹਾਂਮਾਰੀ ਦੇ ਵਾਸਤੇ ਉਹ ਸੋਚਦੇ ਆ ਤੇ ਦਿਮਾਗ ਸੁੰਨ ਹੋ ਜਾਂਦਾ, ਕੰਮ ਕਰਨਾ ਬੰਦ ਕਰ ਦਿੰਦਾ। 72% ਇਹ ਕਹਿੰਦੇ ਆ ਕਿ ਮਹਾਂਮਾਰੀ ਦੇ ਇਸ ਦੌਰ ਦੇ ਵਿੱਚ ਉਹਨਾਂ ਨੂੰ ਆਪਣੀ ਤੇ ਆਪਣੇ ਪਰਿਵਾਰ ਦੀ ਬਹੁਤ ਚਿੰਤਾ ਜਿਹੜੀ ਉਹ ਹੋ ਰਹੀ ਹੈ। 41% ਇਹ ਕਹਿੰਦੇ ਆ ਕਿ ਜਦੋਂ ਗਰੁੱਪ ਦੇ ਵਿੱਚ ਕੋਈ ਬਿਮਾਰ ਹੁੰਦਾ ਤੇ ਉਹਨਾਂ ਦੀ ਘਬਰਾਹਟ ਜਿਹੜੀ ਆ ਉਹ ਇੱਕਦਮ ਵੱਧ ਜਾਂਦੀ ਆ। ਲੋਕਡਾਊਨ ਦੇ ਵਿੱਚ ਜਿਹੜੀ ਇੱਕ ਪ੍ਰੈਸ ਕਾਨਫਰੰਸ ਸੀ ਉਹਦੇ ਵਿੱਚ ਵੀ ਜਿਹੜਾ ਦੀ ਇਹ ਗੱਲ ਦੱਸੀ ਕਿ ਲੋਕਾਂ ਦੇ ਮਾਨਸਿਕ ਤੌਰ ਦੇ ਉੱਤੇ ਬਹੁਤ ਵੱਡਾ ਬਦਲਾਓ ਜਿਹੜਾ ਜੀ ਉਹ ਆ ਰਿਹਾ। ਇਹ ਬਦਲਾਓ ਕਿਹੋ ਜਿਹਾ ਹੋਊਗਾ? ਦੇਖੋ, ਇਹਦੇ ਵਾਸਤੇ ਤਾਂ
ਤੁਸੀਂ ਇਹ ਕਹਿ ਸਕਦੇ ਹੋ ਕਿ ਕਿਤੇ ਨਾ ਕਿਤੇ ਅਜੇ ਸਮਾਂ ਲੱਗੂਗਾ ਰੀਅਲ ਪਿਕਚਰ ਜਿਹੜੀ ਦੀ ਉਹ ਸਾਹਮਣੇ ਆਉਂਦਿਆਂ। ਪਰ ਇੱਕ ਗੱਲ ਜਿਹੜੀ ਦੀ ਉਹ ਜ਼ਰੂਰ ਪੱਕੀ ਆ ਕਿ ਜਿਹੜਾ ਮਾਨਸਿਕ ਤਣਾਅ ਆ ਸ਼ਾਇਦ ਕਿਤੇ ਨਾ ਕਿਤੇ ਉਹ ਬਹੁਤ ਵੱਡਾ ਇੱਕ ਰੋਲ ਆਉਣ ਵਾਲੇ ਸਮੇਂ ਦੇ ਦੌਰਾਨ ਹੋਊਗਾ ਜੀ। ਇਹ ਡਿਪਰੈਸ਼ਨ ਦਾ ਰੂਪ ਧਾਰਨ ਕਰਦਾ, ਕੀ ਰੂਪ ਧਾਰਨ ਕਰਦਾ, ਕਿਉਂਕਿ ਅਜੇ ਰਿਸੈਸ਼ਨ ਦਾ ਸਾਹਮਣਾ ਜਿਹੜਾ ਜੀ ਉਹ ਮੁਲਕਾਂ ਨੇ ਕਰਨਾ। ਜਦੋਂ ਰਿਸੈਸ਼ਨ ਆਉਂਦਾ ਤੇ ਫਿਰ ਉਹ ਡਿਪਰੈਸ਼ਨ ਦੇ ਵਿੱਚ ਵੀ ਕਨਵਰਟ ਹੁੰਦਾ। ਜਦੋਂ ਮਾਨਸਿਕ ਤਣਾਅ ਮਹਾਮਾਰੀ ਦੇ ਵਿੱਚ ਹੋਵੇ, ਉਧਰੋਂ ਰਿਸੈਸ਼ਨ ਆ ਜੇ, ਇਹ ਲੋਕਾਂ ਨੂੰ ਕਿਸ ਪਾਸੇ ਵੱਲ ਨੂੰ ਲੈ ਕੇ ਜਾਊਗਾ? ਮੇਰਾ ਖਿਆਲ ਵੱਖ-ਵੱਖ ਮੁਲਕਾਂ ਹੋ ਸਕਦਾ ਹੈ ਕਿ ਐਕਸਪਰਟ ਇਹਦੇ ਉੱਤੇ ਗੱਲ ਕਰ ਰਹੇ ਹੋਣ ਜਾਂ ਇਹਦੇ ਵਾਸਤੇ ਸੋਚ ਰਹੇ ਹੋਣ, ਪਰ ਇੱਕ ਗੱਲ ਜ਼ਰੂਰ ਹੈ ਜੀ ਕਿ ਮਜ਼ਬੂਤੀ ਦੇ ਨਾਲ ਗੰਭੀਰ ਜਿਹੜਾ ਸਮਾਂ ਉਹਦਾ ਸਾਹਮਣਾ ਕਰਨ ਦੇ ਵਾਸਤੇ ਤਿਆਰ ਜ਼ਰੂਰ ਰਹਿਣਾ ਚਾਹੀਦਾ ਹੈ। ਜੀ ਜੀ ਬਿਲਕੁਲ। ਸਰੋਤਿਆਂ ਨੇ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਤੁਸੀਂ ਕਾਲ ਕਰ ਸਕੋਗੇ 4082725200 ਸਟੂਡੀਓ ਦਾ ਫੋਨ ਨੰਬਰ ਹੈ। ਕਾਲ ਕਰਕੇ ਕੋਈ ਵੀ ਤੁਹਾਡਾ ਸਵਾਲ ਹੈ ਪੁੱਛ ਸਕੋਗੇ। ਆਉਣੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਤੇ ਇਸ ਪ੍ਰੋਗਰਾਮ ਦੇ ਵਿੱਚ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਹਿੱਸੇ 'ਚ ਤੁਹਾਡਾ ਕੋਈ ਵੀ ਸਵਾਲ ਹੁੰਦਾ ਆ ਤੁਸੀਂ ਕਰ ਸਕਦੇ ਹੋ, ਕਾਲ ਕਰ ਸਕਦੇ ਹੋ 4082725200। ਸਾਡੇ ਨਾਲ ਦੁਆਰਾ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਇੱਕ ਵਾਰ ਫਿਰ ਸਵਾਗਤ ਹੈ ਜੀ। ਮਿਹਰਬਾਨੀ ਜੀ, ਧੰਨਵਾਦ। ਵਾਰੀ ਸਾਡੇ ਕਾਲਰਸ ਜੁੜੇ ਹੋਏ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਜੇ ਤੁਸੀਂ ਕਾਲ ਕਰ ਰਹੇ ਹੋਵੋਗੇ ਤਾਂ ਸਾਰੀਆਂ ਲਾਈਨਾਂ ਬਿਜ਼ੀ ਨੇ, ਤੁਸੀਂ ਵਾਰੀ ਕਾਲ ਕਰ ਸਕਦੇ ਹਾਂ। ਸਾਡੇ ਨਾਲ ਜੁੜੇ ਨੇ ਬਲਵੀਰ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਨਾਲੇ ਪੰਨੂ ਸਾਹਿਬ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਇਹ ਪੁੱਛਣਾ ਚਾਹੁੰਦਾ ਸੀਗਾ, ਉਹ ਜਿਹੜਾ ਇੱਕ ਨੂਰਮਹਿਲ, ਮੈਂ ਉਹਦਾ ਨਾਂ ਭੁੱਲ ਗਿਆ, ਭਈਆ ਮਰ ਗਿਆ ਸੀ ਤੇ ਉਹਨੂੰ ਫਰਿੱਜ 'ਚ ਲਾ ਕੇ ਰੱਖੀ ਬੈਠੇ ਸੀ। ਉਹਦੀ ਜ਼ੈਡ ਪਲੱਸ ਸਿਕਿਉਰਿਟੀ ਤੇ ਉਹਦੇ ਜਨਰੇਟਰ ਚੱਲੀ ਜਾਂਦੇ ਆ, ਉਹਦਾ ਕੁਛ ਕੀਤਾ ਕਿ ਗੌਰਮੈਂਟ ਤੇ ਉਹ ਖਰਚਾ ਪਈ ਜਾਂਦਾ ਹੈ? ਇਹਦੇ ਬਾਰੇ ਜ਼ਰੂਰ ਦੱਸਣਾ ਪਲੀਜ਼। ਇਹਨੂੰ ਸੁਣ ਲੈਣ ਦਿਓ। ਥੈਂਕ ਯੂ ਜੀ। ਉਹਦੇ ਤੇ ਅੱਜ ਕੁਛ ਨਹੀਂ, ਉਹਦੇ ਵਿੱਚ ਚੇਂਜ ਨਹੀਂ ਆਈ। ਅਦਾਲਤਾਂ ਵੀ ਮੁੜ ਕੇ ਜਿਹੜੀਆਂ ਜੀ ਉਹ ਚੁੱਪ ਕਰ ਗਈਆਂ, ਕਿਉਂਕਿ ਸਿਆਸੀ ਉਹਦੇ ਪਿੱਛੇ ਜਿਹੜਾ ਜੀ ਉਹ ਦਬਾਓ ਹੈ, ਜਿਹੜਾ ਇੱਕ ਵੱਡਾ ਸਿਆਸੀ ਟੱਬਰ ਜਦੋਂ ਉਹ ਉੱਥੇ ਜਾਂਦਾ ਸੀਗਾ ਜੀ, ਫਿਰ ਤੁਹਾਨੂੰ ਪਤਾ ਹੀ ਆ ਉਹਦਾ ਮੁੰਡਾ ਜਿਹੜਾ ਪਹਿਲਾਂ ਉਹਨੇ ਕੋਸ਼ਿਸ਼ ਕੀਤੀ ਸੀਗੀ, ਮੁੜ ਕੇ ਉਹ ਵੀ ਮੁੜ ਗਿਆ ਦੱਸਿਆ ਜਾਂਦਾ ਜੀ ਬਿਹਾਰ ਨੂੰ। ਇੱਥੇ ਹੈ ਨਹੀਂ ਗਾ, ਜਦੋਂ ਚੁੱਪ ਕਰਾ ਲਿਆ ਕਿਉਂਕਿ ਪੈਸਾ ਬਹੁਤ ਇਨਵੋਲਵ ਆ ਜੀ। ਉਹਨੂੰ ਜਿੰਨਾ ਕੋ ਕਿਉਂਕਿ ਉਹਨਾਂ ਮਿਲਦਾ ਵਰਤਦਾ ਨਹੀਂ ਸੀਗਾ, ਕੁਛ ਉਹਨੂੰ ਦੇ ਦਿੱਤਾ ਹੋਣਾ ਜੀ। ਜੀ ਅੱਗੇ ਰਾਜ ਮੰਟੇਕਾ ਤੋਂ ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਬਾਈਬਲ ਤੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਬਾਈ ਜੀ, ਮੈਂ ਤਾਂ ਇਹ ਕਿ ਆਪਾਂ ਆਮੇ ਦੇਈ ਜਾਂਦੇ ਰੱਬ ਨੂੰ ਕਿ ਰੱਬ ਦੀ ਕੀਤੀ ਆ ਜਾਂ ਕੁਦਰਤ ਦੀ ਇਹ ਇੱਕ ਕਹਿ ਲਓ ਵੀ ਬੰਦੇ ਨੂੰ ਅਕਲ ਦੇਣ ਲਈ ਆ। ਪਰ ਪਾਲੀ ਭੁਪਿੰਦਰ ਹੋਣਾ ਨਾਲ ਜਿਹੜੀ ਤੁਹਾਡੀ ਗੱਲਬਾਤ ਸੀ ਉਹਦੇ ਵਿੱਚ ਉਹਨੇ ਬੜੀ ਪਿਆਰੀ ਗੱਲ ਕੀਤੀ ਕਿ ਕੁਦਰਤ ਕਦੀ ਵੀ ਬੰਦੇ ਤੋਂ ਕੁਛ ਨਹੀਂ ਲੈਂਦੀ, ਉਲਟਾ ਦਿੰਦੀ ਆ। ਤੇ ਕੁਦਰਤ ਨੂੰ ਅਸੀਂ ਅਲਾਮੇ ਦੇ ਰਹੇ ਹਾਂ ਜਾਂ ਰੱਬ ਨੂੰ, ਇਹ ਤਾਂ ਸਾਡੀਆਂ ਹੀ ਕੀਤੀਆਂ ਸਾਡੇ ਮੂਹਰੇ ਆ ਰਹੀਆਂ। ਤੇ ਜਿਹੜੀ ਮੀਡੀਆ ਦੀ ਵੀ ਆਪਾਂ ਗੱਲ ਕਰਦੇ ਕਿ ਉੱਥੇ ਕਾਫੀ ਪੋਜ਼ੀਟਿਵ ਕੇਸ ਜਲੰਧਰ ਦੇ ਵਿੱਚ ਹੋਏ ਆ। ਉਹਦੇ ਵਿੱਚ ਮੈਨੂੰ ਇੱਕ ਜਦੋਂ ਪਹਿਲਾਂ ਜਦੋਂ ਕਰੋਨਾ ਵਾਇਰਸ ਤੋਂ ਬਾਅਦ 'ਚ ਲਾਕਡਾਊਨ ਹੋਇਆ ਤੇ ਸ਼ੁਰੂਆਤੀ ਦਿਨਾਂ ਦੇ ਵਿੱਚ ਇੱਕ ਚੀਜ਼ ਮੈਨੂੰ ਬੜੀ ਰੜਕਦੀ ਸੀ ਕਿ ਜਿਹੜਾ ਵੀ ਬੰਦਾ ਉੱਥੇ ਕੋਈ ਰਾਸ਼ਨ ਦੀ ਥੈਲੀ ਲੈ ਕੇ ਖੜਾ, ਫਟਾਫਟ ਮਾਸਕ ਮੂੰਹ ਤੋਂ ਲਾ ਕੇ ਕਿ ਮੇਰੀ ਵੀਡੀਓ ਜਾਂ ਮੇਰੀ ਫੋਟੋ ਆ ਜਾਵੇ, ਮੀਡੀਆ ਵਾਲਾ ਆ ਗਏ ਆ। ਉਹ ਸੇਮ ਮਾਈਕ ਜਿਹੜਾ ਬੰਦੇ ਦੇ ਜਦ ਮੂੰਹ ਤੇ ਮੂਹਰੇ ਕਰਦਾ ਸੀ ਤੇ ਮੂੰਹ ਵਿੱਚੋਂ ਹੋ ਸਕਦਾ ਕਿ ਕੋਈ ਛਿੱਟਾ ਪੈਂਦਾ ਹੋਵੇ ਜਾਂ ਕਿੱਦਾਂ ਦੂਸਰੇ ਬੰਦੇ ਦੇ ਮੂੰਹ ਦੇ ਮੂਹਰੇ ਕਰਦੇ ਸੀ। ਤੇ ਉਹ ਵੀ ਇੱਕ ਚੀਜ਼ ਕਾਰਨ ਰਿਹਾ ਕਿ ਮੀਡੀਆ ਵਾਲਿਆਂ ਨੂੰ ਵੀ ਏਦਾਂ ਨਹੀਂ ਕਰਨਾ ਚਾਹੀਦਾ ਸੀ, ਜਾਂ ਹਰੇਕ ਬੰਦੇ ਦੇ ਮੂਹਰੇ ਮਾਈਕ ਕਰਨਾ ਜਾਂ ਹਰੇਕ ਬੰਦੇ ਦਾ ਉਹ ਨੰਗਾ ਕਰਾ ਕੇ ਗੱਲਬਾਤ ਕਰਨੀ। ਤੇ ਜਿਹੜੀ ਅਰਥ ਵਿਵਸਥਾ ਦੇ ਉੱਤੇ ਭਾਈ ਜੀ ਗੱਲ ਕੀਤੀ ਆ ਕਿ ਇਹਨੇ ਕੈਪਟਨ ਅਮਰਿੰਦਰ ਸਿੰਘ ਨੇ ਸਲਾਹ ਮੰਗੀ ਆ 2000 ਜਦੋਂ ਪਹਿਲੀ ਟਰਮ ਸੀਗੀ ਬਰਾਕ ਓਬਾਮਾ ਹੋਣਾ ਦੀ, ਤੇ ਇਹਨਾਂ ਨੇ ਵੀ ਡਾਕਟਰ ਮਨਮੋਹਨ ਸਿੰਘ ਹੋਣਾ ਤੋਂ ਸਲਾਹ ਲਈ ਸੀ ਤੇ ਉਹਨਾਂ ਦਾ ਮੁੜ ਕੇ ਥੈਂਕ ਯੂ ਵੀ ਕੀਤਾ ਸੀ ਤੇ ਉਹਨੇ ਉਹਨਾਂ ਦੀ ਸਲਾਹਾਂ ਮੰਨੀਆਂ ਸੀ। ਪਰ ਜੇ ਹੁਣ ਇਹ ਸਲਾਹ ਦੇ ਦਿੰਦੇ ਜਿਵੇਂ ਤੁਸੀਂ ਕਹਿ ਕੇ ਹਟੇ ਆ, ਪਰ ਜਿਹੜਾ 31,000 ਕਰੋੜ ਰੁਪਈਏ ਤੱਕ ਅਪਲਾਇਆ ਜਾਂ ਜਿਹੜਾ ਵਾਰਦਾਨੇ 'ਚ ਕੁਛ ਕਰਦੇ ਰਹੀ ਆ ਪਹਿਲੀ ਸਰਕਾਰ, ਤੇ ਜਾਂ ਜਿਹੜੇ ਬਿਜਲੀ ਦੇ ਥਰਮਲ ਪਲਾਂਟ ਇੰਨੇ ਲਾਏ, ਤਾਂ ਉਹ ਸਾਰਾ ਕੁਛ ਜਿਹੜਾ ਆ ਆਪਣੇ ਹੀ ਤਾਂ ਲੁੱਟ ਰਹੇ ਆ। ਜੇ ਆਪਣਿਆਂ ਨੂੰ ਹੀ ਰੋਕ ਲੈਣ, ਕੈਪਟਨ ਸਾਹਿਬ ਦੀ ਬਿੱਲ ਪਾਵਰ ਪਤਾ ਨਹੀਂ ਕਿਉਂ ਇੰਨੀ ਕੁ ਘਟ ਗਈ ਆ ਕਿ ਜੇ ਬਿੱਲ ਪਾਵਰ ਦਿਖਾਉਣ ਆਪਣੀ, ਉਹਨਾਂ ਨੂੰ ਰੋਕ ਲੈਣ ਤੇ ਪੰਜਾਬ ਤਾਂ ਪੈਰਾਂ ਸਿਰ ਆ ਸਕਦਾ। ਪਰ ਉਹਦੇ ਲਈ ਨੀਤੀ ਦੇ ਨਾਲ ਨੀਤੀ ਜ਼ਰੂਰੀ ਚਾਹੀਦੀ ਆ। ਆਪਣਿਆਂ ਦਾ ਜਦੋਂ ਤੁਸੀਂ ਕਹਿ ਲਓ ਵੀ ਹੱਥ ਨਹੀਂ ਰੋਕਣਾ, ਗਾਗਰ ਤਾਂ ਰੋਜ਼ ਭਰਦੀ ਆ ਪੈਸੇ ਦਾ, ਹਨਾ, ਪਰ ਥੱਲੇ ਹੋਲ ਹੀ ਇੰਨੇ ਕਿਹਾ ਕਿ ਉਹ ਇਹਨਾਂ ਦੇ ਆਪਣਿਆਂ ਦੇ ਘਰੇ ਜਾਈ ਦਿਓ ਜੀ। ਥੈਂਕ ਯੂ ਜੀ। ਦੇਖੋ ਇਹ ਗੱਲ ਸਹੀ ਆ, ਕਿਉਂਕਿ ਜੇ ਪਿੱਛੇ ਜੇ ਮੈਂ ਗੱਲ ਕੀਤੀ ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਜੀ ਜਾਖੜ ਸਾਹਿਬ, ਉਹਨਾਂ ਨੇ ਇੱਕ ਚਿੱਠੀ ਦਾ ਜ਼ਿਕਰ ਕੀਤਾ ਕਿ ਜੀ ਚਿੱਠੀ ਸੈਂਟਰ ਦੀ ਸਰਕਾਰ ਨੇ ਲਿਖੀ ਆ ਕਿ ਜਿਹੜੇ ਆ 3 ਥਰਮਲ ਪਲਾਂਟ ਵਾਲੇ ਆ ਇਹਨਾਂ ਦੇ ਪੈਸੇ ਦਿਓ ਜਿਹੜੇ ਉਹ ਰਹਿੰਦੇ ਆ। ਇਹ ਮੌਕਾ ਹੈ ਜਦੋਂ ਕਿ ਸਰਕਾਰ ਜਿਹੜੀ ਹੈ ਕਹਿੰਦੇ ਸਾਡੇ ਪੱਲੇ ਹੈ ਨੀਗਾ ਕੁਛ ਵੀ,
ਅਸੀਂ ਤਾਂ ਆਪ ਜਿਹੜਾ ਜੀ ਉਹ ਘਾਟੇ ਦੇ ਵਿੱਚ ਚਲੇ ਗਏ ਹੋਏ ਆ ਤੇ ਬਹਾਨੇ ਦੇ ਨਾਲ ਇਹ ਮਗਰੋਂ ਲੈ ਜਾਣਗੇ ਜੀ। ਇਹੀ ਚੀਜ਼ਾਂ ਜਿਹੜੀਆਂ ਉਹ ਸ਼ੋਅ ਕੀਤੀਆਂ ਜਾ ਸਕਦੀਆਂ ਨੇ। ਜਦੋਂ ਤੁਸੀਂ ਉਹਨਾਂ ਤੋਂ ਲੈ ਹੀ ਨਹੀਂ ਰਹੇ ਸਮਾਨ, ਤੁਹਾਡੇ ਕੋਲ ਪੈਸਾ ਜਿਹੜਾ ਦੀ ਕਿਹੜੀ ਚੀਜ਼ ਦਾ ਲੈ ਰਹੇ, ਇੰਨੀ ਮਹਿੰਗੀ ਬਿਜਲੀ ਤੋਂ ਖਹਿੜਾ ਜਿਹੜਾ ਉਹ ਛੁੱਟ ਜੂਗਾ। ਪਰ ਸਵਾਲ ਇਹ ਆ ਕਿ ਉਹ ਚਿੱਠੀ ਦੱਬ ਕਿਉਂ ਲਈ ਗਈ? ਜਿਹੜੀ ਪਾਰਟੀ ਦੀ ਸੱਤਾ ਆ ਉਹਦਾ ਪ੍ਰਧਾਨ ਇਹ ਕਹਿ ਰਿਹਾ ਕਿ ਚਿੱਠੀ ਆਈ ਆ, ਮੁੱਖ ਮੰਤਰੀ ਸਾਹਿਬ ਨੇ ਅੱਜ ਤੱਕ ਉਸ ਚਿੱਠੀ ਦਾ ਜ਼ਿਕਰ ਨਹੀਂ ਕੀਤਾ ਕਿਤੇ ਵੀ। ਕਿਉਂ ਨਹੀਂ ਜਿਹੜਾ ਉਹ ਕੀਤਾ ਜੀ? ਕਿਉਂ ਇਹਨਾਂ ਕੰਪਨੀਆਂ ਤੋਂ ਖਹਿੜਾ ਨਹੀਂ ਜਿਹੜਾ ਜੀ ਉਹ ਛਡਾਉਣਾ ਚਾਹੁੰਦੇ? ਇੱਕ ਦੂਜੀ ਗੱਲ, ਜਿੰਨੀ ਦੇਰ ਤੱਕ ਦੇਖੋ ਇਹ ਰਿਵਿਊ ਕਰਕੇ ਕੋਈ ਉਹ ਬੰਦਾ ਫੈਸਲੇ ਨਹੀਂ ਲੈਂਦਾ ਜਿਹੜਾ ਇਹ ਸੋਚੇ ਕਿ ਵੀ ਅਗਲੀ ਵਾਰੀ ਮੈਨੂੰ ਵੋਟਾਂ ਪੈਣ ਜਾਂ ਨਾ ਪੈਣ, ਮੈਂ ਇੱਕ ਵਾਰੀ ਪੈਰਾਂ ਸਿਰ ਕਰਨਾ ਪੰਜਾਬ ਦੇ ਜਿਹੜਾ ਜੀ ਉਹ ਅਰਥਚਾਰੇ ਨੂੰ, ਉਨੀ ਦੇਰ ਨਹੀਂ ਹੋਣਾ ਜੀ। ਡਾਕਟਰ ਮਨਮੋਹਨ ਸਿੰਘ ਹੋਰੀ, ਮੌਂਟੇਕ ਸਿੰਘ ਆਹਲੂਵਾਲੀਆ, ਦੇਖੋ ਇਹ ਜੈਮ ਪਰਸਨ ਨੇ, ਕਿਸੇ ਦੀ ਕੋਈ ਜਿਹੜੀ ਆ ਉਹ ਪਾਰਟੀ ਪੱਧਰ ਦੇ ਉੱਤੇ ਕੁਝ ਵੀ ਹੋਵੇ, ਕੋਈ ਕੁਝ ਜਿਹੜਾ ਜੀ ਉਹ ਗੱਲ ਕਹੀ ਜਾਵੇ, ਪਰ ਇਹਨਾਂ ਲੋਕਾਂ ਦੇ ਦੋਨਾਂ ਦੇ ਜਿਹੜਾ ਜੀ ਦਿਮਾਗ ਦੇ ਉੱਤੇ ਤਾਂ ਪੂਰੀ ਦੁਨੀਆ ਜਿਹੜੀ ਆ ਉਹ ਮਾਣ ਕਰਦੀ ਆ। ਸਵਾਲ ਫਿਰ ਉੱਥੇ ਇਹ ਆ ਜਾਂਦਾ ਜੀ ਕਿ ਜਿਹੜਾ ਮੈਂ ਉਹਦੇ ਵਿੱਚ ਉਠਾਇਆ ਹੈ ਕਿ ਇਹ ਲੋਕ ਗੈਰ ਰਾਜਨੀਤਿਕ ਲੋਕ ਨੇ। ਇੱਕ ਚੋਣ ਲੜੀ ਸੀ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ, ਜੇ ਖੁਸ਼ਵੰਤ ਸਿੰਘ ਹੋਰਾਂ ਦੀ ਕਿਸੇ ਨੇ ਆਟੋਬਾਇਓਗ੍ਰਾਫੀ ਪੜ੍ਹੀ ਹੈ ਤੇ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਵੀ ਮੈਂ ਮਹੱਲੇ ਦੇ ਲੋਕਾਂ ਨੂੰ ਸ਼ਰਾਬ ਪਿਆਤੀ ਸੀਗੀ, ਜਿਹੜੀ ਉਹ ਕਹਿੰਦੇ ਸੀ ਵੀ ਪਿਆ, ਕਿਉਂਕਿ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਤਾਂ ਪਿਉਣੀ ਨਹੀਂ ਸੀਗੀ। ਉਹ ਕਹਿੰਦੇ ਜਦੋਂ ਚੋਣ ਹਾਰ ਗਏ ਤੇ ਇਹਨਾਂ ਕੋਲ ਮਰੂਤੀ ਹੁੰਦੀ ਸੀ ਲਾਲ ਰੰਗ ਦੀ, ਉਹ ਲਿਆ ਕੇ ਉਹਦੇ ਵਿੱਚ ਪੇਟੀ ਰੱਖੀ ਹੋਈ ਤੇ ਕਹਿੰਦੇ ਖੁਸ਼ਵੰਤ ਸਿੰਘ ਨੂੰ ਵੀ ਆਹ ਜਿਹੜੀ ਤੂੰ ਪਿਆਈ ਸੀ ਉਹ ਮੈਂ ਲਿਆਤੀ, ਇਹ ਕਢਾ ਲਾ ਤੇ ਅੱਜ ਤੋਂ ਬਾਅਦ ਮੇਰੇ ਵਾਸਤੇ ਕਿਸੇ ਵਿਅਕਤੀ ਨੂੰ ਸ਼ਰਾਬ ਨਾ ਪਿਆਵੀਂ। ਮੈਨੂੰ ਇਲੈਕਸ਼ਨ ਨਾ ਲੜਨੀ ਮਨਜ਼ੂਰ ਹੈ ਪਰ ਮੈਂ ਕਿਸੇ ਨੂੰ ਸ਼ਰਾਬ ਨਹੀਂ ਪਿਆ ਸਕਦਾ। ਮੈਂ ਇਹਦਾ ਤਾਂ ਜ਼ਿਕਰ ਕਰ ਰਿਹਾ ਕਿ ਉਹ ਲੋਕ ਨੇ ਜਿਹੜੇ ਅਸੂਲਾਂ ਦੇ ਉੱਤੇ ਖੜੇ ਹੋਏ ਜਿਹੜਾ ਦੀ ਉਹ ਲੋਕ ਨੇ। ਜਦੋਂ ਅਸੂਲਾਂ ਦੇ ਉੱਤੇ ਖੜਾ ਜਿਹੜੀ ਦੀ ਉਹ ਬੰਦਾ ਗੱਲ ਕਰਦਾ, ਉਹ ਫਿਰ ਇੱਧਰ ਤੋਂ ਉੱਧਰ ਨਹੀਂ ਭੋਰਾ ਵੀ ਹੁੰਦਾ। ਜੇ ਇਹ ਕੁਝ ਕਰਕੇ ਦੇਣਗੇ ਪੰਜਾਬ ਨੂੰ, ਕੁਝ ਲਿਖ ਕੇ ਦੇਣਗੇ, ਤੇ ਸਭ ਤੋਂ ਵੱਡਾ ਸਵਾਲ ਜਿਹੜਾ ਨਾ ਜੀ ਫਿਰ ਇਹ ਬਣੂਗਾ ਕਿ ਉਹਨੂੰ ਇੰਪਲੀਮੈਂਟ ਕੀਤਾ ਜਾ ਸਕੂਗਾ, ਜਿੱਥੇ ਕਿ ਹਰ ਗੱਲ ਜਿਹੜੀ ਹੈ ਜੀ ਉਹ ਵੋਟ ਬੈਂਕ ਤੋਂ ਹੀ ਜਿਹੜੀ ਉਹ ਸਟਾਰਟ। ਇਹ ਸਭ ਤੋਂ ਵੱਡਾ ਜਿਹੜਾ ਜੀ ਉਹ ਸਵਾਲ ਹੈ। ਉਨੀ ਦੇਰ ਤੱਕ ਕੁਝ ਨਹੀਂ। ਦੂਜੀ ਗੱਲ, ਲੋਕਾਂ ਨੂੰ ਜਿਹੜਾ ਜੀ ਉਹ ਤਿਆਰ ਕਰਨਾ ਪਊਗਾ। ਲੋਕਾਂ ਨੂੰ ਤਿਆਰ ਜਿਹੜਾ ਕਰਨਾ ਇਸ ਤਰੀਕੇ ਨਾਲ ਪਊਗਾ ਵੀ ਕਦੀ ਵੀ ਸਰਕਾਰਾਂ ਕੁਝ ਮੁਫਤ ਨਹੀਂ ਦਿੰਦੀਆਂ ਹੁੰਦੀਆਂ। ਸਰਕਾਰਾਂ ਇੱਕ ਹੱਥ ਦਿੰਦੀਆਂ ਨੇ ਤੇ ਦੋ ਹੱਥਾਂ ਨਾਲ ਲੈ ਲੈਂਦੀਆਂ ਨੇ ਤੁਹਾਡੇ ਤੋਂ। 10 ਰੁਪਏ ਖਰਚ ਕੇ ਲੋਕਾਂ ਦੇ ਉੱਤੇ ਉਹ ਘੱਟੋ ਘੱਟ 30-40 ਰੁਪਏ ਜਿਹੜਾ ਜੀ ਉਹ ਬਣਾ ਲੈਂਦੀਆਂ ਨੇ, ਕਿਉਂਕਿ ਉਹਨਾਂ ਨੇ ਸਾਰਾ ਕੁਝ ਜਿਹੜਾ ਜੀ ਉਹ ਚਲਾਉਣਾ ਹੁੰਦਾ। ਬਲਕਿ ਮੈਂ ਤਾਂ ਇਹ ਕਹੂੰਗਾ ਚਾਹੇ ਆਟਾ ਦਾਲ ਸਕੀਮ ਹੈ, ਚਾਹੇ ਉਹ ਮੁਫਤ ਬਿਜਲੀ ਆ, ਇਹਦੇ ਵਿੱਚ ਚੋਰ ਮੋਰੀਆਂ ਨਹੀਂ, ਇਹਦੇ ਵਿੱਚ ਮੰਗੋਰੇ ਨੇ, ਬਹੁਤ ਵੱਡੇ ਵੱਡੇ ਮੰਗੋਰੇ ਨੇ। ਕੈਪਟਨ ਸਾਹਿਬ ਨੇ ਅਪੀਲ ਕੀਤੀ ਸੀ ਕਿ ਜੀ ਵੱਡੇ ਜਿਹੜੇ ਕਿਸਾਨ ਨੇ ਉਹ ਛੱਡ ਦੇਣ ਮੁਫਤ ਬਿਜਲੀ। ਕਿੰਨੇ ਨੇ ਛੱਡੀ? ਉਹਨਾਂ ਦੇ ਮੰਤਰੀ ਹੀ ਨਹੀਂ ਛੱਡਦੇ, ਉਹ ਹੀ ਨਹੀਂ ਛੱਡ ਰਹੇ ਜੀ, ਮੰਤਰੀ ਨਹੀਂ ਛੱਡ ਰਹੇ, ਹੋਰ ਤਾਂ ਕਿਸੇ ਨੇ ਜਿਹੜੀ ਉਹ ਕੀ ਛੱਡਿਆ। ਇਹ ਮੰਗੋਰੇ ਨੇ। ਜਿਹੜਾ ਪੰਜਾਬ ਦੇ ਜਿਹੜੇ ਜੇ ਤੁਸੀਂ ਸਾਰੀਆਂ ਫਿਗਰਸ ਨੂੰ ਜਾਣਦੇ ਹੋ ਕਿ ਪੰਜਾਬ ਦੀ ਜਿਹੜੀ 90% ਜ਼ਮੀਨ ਆ ਉਹ 7% ਲੋਕਾਂ ਦੇ ਕੋਲੇ ਆ। ਮਤਲਬ ਕਿ ਛੋਟੇ ਕਿਸਾਨਾਂ ਕੋਲੇ ਕਿੰਨੀ ਆ ਇਹ ਤਾਂ ਤੁਸੀਂ ਅੰਦਾਜ਼ਾ ਲਾ ਲਓ। ਤੇ ਮੁਫਤ ਬਿਜਲੀ ਦਾ ਲਾਹਾ ਕੌਣ ਲੈ ਰਿਹਾ ਜੀ? ਵੱਡੇ ਜਿਹੜੇ ਕਿਸਾਨ। ਹਾਂ, ਤੁਸੀਂ ਮੁਫਤ ਬਿਜਲੀ ਕਰਨੀ ਆ, ਤੁਸੀਂ ਕਰ ਦਿਓ ਕਿ ਭਾਈ 3 ਕਿੱਲੇ 4 ਕਿੱਲੇ, ਚਲੋ ਹੱਦ 5 ਕਿੱਲੇ ਕਰ ਲਓ। ਇਹ 5 ਕਿੱਲਿਆਂ ਤੋਂ ਘੱਟ ਵਾਲਿਆਂ ਨੂੰ ਮੁਫਤ ਬਿਜਲੀ ਮਿਲੂਗੀ, ਬਾਕੀਆਂ ਦੇ ਜਿਹੜੇ ਜੀ ਉਹ ਬਿੱਲ ਲੱਗਣਗੇ। ਕਿਉਂ ਨਹੀਂ ਤੁਸੀਂ ਜਾਂ ਉੱਕਾ ਪੁੱਕਾ ਕਰ ਦਿਓ ਕਿ ਇੰਨੇ ਕੁ ਜਿਹੜਾ ਜੀ ਉਹ ਤੁਹਾਨੂੰ 1000 ਰੁਪਈਆ ਮੰਨ ਲਓ ਜਿਹੜਾ ਜੀ ਉਹ ਦੇਣਾ ਪਊਗਾ। 5 ਕਿੱਲੇ ਵਾਲਿਆਂ ਨੂੰ ਨਹੀਂ ਦੇਣਾ ਪਊਗਾ, ਉਹ ਤੋਂ ਉੱਪਰ ਵਾਲਿਆਂ ਨੂੰ ਜਿਹੜਾ ਇੱਕ ਮੋਟਰ ਦਾ 1000 ਰੁਪਈਆ ਦੇਣਾ ਪਊਗਾ। ਹਾਰਸ ਪਾਵਰ ਜਿਹੜੀ ਹੈ ਜੀ ਉਹ ਰੋਕਣੀ ਪਊਗੀ। ਇਹ ਚੀਜ਼ਾਂ ਜਿਹੜੀਆਂ ਨੇ, ਹਾਂ, ਬਿਲੋ ਪਾਵਰਟੀ ਲਾਈਨ ਲੋਕ ਨੇ। ਰਾਜਨੀਤੀ ਤੋਂ ਉੱਪਰ ਉੱਠ ਕੇ ਉਹ ਲੋਕ ਲੱਭੋ। ਜੇ ਆਟਾ ਦਾਲ ਦੇ ਵਿੱਚ ਉਹਨਾਂ ਨੂੰ ਦੇਣਾ ਵੀ ਪੈਂਦਾ, ਉਹ ਫਿਰ ਥੋੜੇ ਰਹਿ ਜਾਣੇ ਆ। ਇੱਥੇ ਤਾਂ ਅਮੀਰ ਲੋਕ ਜਿਹੜੇ ਨੇ ਉਹ ਲਈ ਜਾਂਦੇ। ਪਿੰਡਾਂ ਥਾਵਾਂ ਦੇ ਉੱਤੇ ਸਰਪੰਚ ਕਿਵੇਂ ਕਾਰਡ ਬਣਾਉਂਦੇ ਆ, ਕਿਸੇ ਤੋਂ ਲੁਕਿਆ ਛਿਪਿਆ ਥੋੜੀ ਹੈ ਜੀ। ਜਿਹੜਾ ਰੇਤ ਮਾਫੀਆ ਦੇ ਉੱਤੇ ਕਬਜ਼ਾ ਕਿਹਦਾ? ਸਿਆਸਤਦਾਨਾਂ ਦਾ। ਸਰਕਾਰ ਆਪਣੇ ਹੱਥ ਕਿਉਂ ਨਹੀਂ ਲੈਂਦੀ ਉਹਨੂੰ? ਉਸ ਚੀਜ਼ ਨੂੰ ਆਪਣੇ ਹੱਥ ਲੈ ਕੇ ਆਪ ਰੇਤਾ ਕਿਉਂ ਨਹੀਂ ਵੇਚਦੀ ਜੀ? ਉੱਥੋਂ ਜੌਬਸ ਕਿੰਨੀਆਂ ਕ੍ਰੀਏਟ ਹੋਣਗੀਆਂ, ਪੈਸਾ ਕਿੰਨਾ ਜਿਹੜਾ ਜੀ ਉਹ ਆਊਗਾ। ਇਹ ਤੁਰਿਆ ਤਾਂ ਜਾ ਰਿਹਾ ਲੋਕਾਂ ਦੇ ਹੱਥਾਂ ਦੇ ਵਿੱਚ ਜਿਹੜਾ ਜੀ। ਜੇ ਸ਼ਰਾਬ ਵੀ ਠੀਕ ਹੈ, ਸ਼ਰਾਬ ਇੱਕਦਮ ਬੰਦ ਨਹੀਂ ਕੀਤੀ ਜਿਹੜਾ ਜੀ ਉਹ ਜਾ ਸਕਦੀ, ਘਟਾਈ ਤਾਂ ਜਾ ਸਕਦੀ ਹੈ ਨਾ। ਉਹਦਾ ਕੰਟਰੋਲ ਸਰਕਾਰ ਆਪਣੇ ਹੱਥਾਂ ਦੇ ਵਿੱਚ ਲਵੇ। ਇਹ 2-3 ਚੀਜ਼ਾਂ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਸ਼ੁਰੂਆਤੀ ਦੌਰ ਦੇ ਵਿੱਚ ਜਿਹੜਾ ਜੀ ਉਹ ਕਮੇਟੀਆਂ ਜਦੋਂ ਬਣੀਆਂ ਸੀਗੀਆਂ, ਜਿਹਦੇ ਵਿੱਚ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਸੀਗੇ, ਜਿਹਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਸੀ ਤੇ ਤੀਸਰੇ ਨਵਜੋਤ ਸਿੰਘ ਸਿੱਧੂ ਸੀ। ਉਹਨਾਂ ਨੇ ਜਿਹੜੀਆਂ ਉਦੋਂ ਰეკਮੈਂਡੇਸ਼ਨ ਕੀਤੀਆਂ ਸੀਗੀਆਂ ਉਹ ਇੰਪਲੀਮੈਂਟ ਕਿਉਂ ਨਹੀਂ ਕੀਤੀਆਂ ਜੀ? ਉਹਦੇ ਵਿੱਚ ਇਹੀ ਚੀਜ਼ਾਂ ਸੀਗੀਆਂ ਕਿ ਆਹ ਚੀਜ਼ਾਂ ਸਰਕਾਰ ਜਿਹੜੀ ਹੈ ਉਹ ਆਪਣੇ ਹੱਥ ਦੇ ਵਿੱਚ ਲੈ ਲੇ। ਇਹਦੇ ਨਾਲ ਸਰਕਾਰ ਦੇ ਖਜ਼ਾਨੇ ਦੇ ਵਿੱਚ ਕੁਛ ਆਊਗਾ, ਜਿਹੜਾ ਕਿ ਇਸ ਵੇਲੇ ਅਮੀਰ ਲੋਕਾਂ ਦੇ ਤੇ ਇਹ ਮਾਫੀਏ ਦੇ ਖਜ਼ਾਨੇ ਦੇ ਜਾ ਰਿਹਾ ਜੀ। ਕੀ ਇਹ ਫੈਸਲੇ ਕੋਈ ਲੈ ਸਕੂਗਾ ਜੀ?
ਮੇਰਾ ਸਵਾਲ ਇਹ ਸੀਗਾ, ਸ਼ਾਇਦ ਨਹੀਂ। ਜੀ ਅੱਗੇ ਸਾਡੇ ਨਾਲ ਜੁੜੇ ਨੇ ਲੁਧਿਆਣਾ ਤੋਂ ਮੰਗਲ ਸਿੰਘ ਜੀ। ਪੰਨੂ ਸਾਹਿਬ ਤੇ ਭੈਣ ਜੀ ਬਲਵੀਰ ਕੌਰ ਜੀ, ਬਹੁਤ ਬਹੁਤ ਸਤਿ ਸ਼੍ਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰੇ ਪੰਨੂ ਸਾਹਿਬ, ਮੇਰਾ ਇਹ ਆ ਜੀ, ਕਮੈਂਟ ਕਹਿ ਲਓ, ਕੁਛ ਹੋਰ ਕਹਿ ਲਓ, ਖਜ਼ਾਨਾ ਇਹਨਾਂ ਦਾ ਮੁੜ ਤੋਂ ਖਾਲੀ ਆ ਜੀ। ਡੇ 1 ਤੋਂ ਇਹ ਕਹੀ ਜਾਂਦੇ ਖਜ਼ਾਨਾ ਸਾਡਾ ਖਾਲੀ ਆ। ਤੁਸੀਂ ਵੀ ਕਦੀ ਕਦੀ ਕਹਿੰਦੇ ਹੁੰਦੇ ਸੀ ਸਾਡੇ ਕੋਲ ਜੈਮ ਪਏ ਆ, ਸਾਡੀ ਯੂਨੀਵਰਸਿਟੀ ਵਾਲੇ ਜਵਾਲ ਸਾਹਿਬ ਨੇ, ਐਸ ਜਵਾਲ ਸਾਹਿਬ, ਹੁਣੇ ਮਨਮੋਹਨ ਸਿੰਘ ਤੇ ਮਾਉਂਟੇ ਸਿੰਗਾਲੂ ਵਾਲੀਆਂ ਨੇ। ਮੇਰਾ ਜਰਾ ਮੈਨੂੰ ਇਹ ਦੱਸਣਾ ਸੋਚ ਕੇ ਵੀ ਇਹਨਾਂ ਨੇ ਸ਼ੁਰੂ ਚ ਕਿਉਂ ਨਹੀਂ ਇਹਨਾਂ ਦੀ ਸਲਾਹ ਲਈ? ਇਹ ਬਹੁਤ ਜ਼ਰੂਰੀ ਸੀ ਜੀ। ਮੇਰਾ ਬੜਾ ਸੋਚ ਵੀ ਜਵਾਲ ਸਾਹਿਬ ਵੀ ਵਿਹਲੇ ਬੈਠੇ ਨੇ, ਗੁੱਡ ਹੈਲਥ ਹੈ, ਵੀ ਇਹਨਾਂ ਦਾ 2-3 ਤੋਂ ਜਾਂ ਇਕੱਲੇ ਤੋਂ ਹੀ ਸਲਾਹ ਲੈ ਲੈਂਦੇ ਤਾਂ ਸ਼ਾਇਦ ਬੇੜੀ ਜਿਹੜੀ ਆ ਪੰਜਾਬ ਦੀ ਬਹੁਤ ਹੀ ਵਧੀਆ ਤਰੀਕੇ ਨਾਲ ਚੰਗੇ ਪਾਸੇ ਨੂੰ ਤਰ ਜਾਂਦੀ। ਤੇ ਇਹਦੇ ਬਾਰੇ ਮੈਂ ਪੁੱਛਣਾ। ਇੱਕ ਨੈਕਸਟ ਪੰਨੂ ਸਾਹਿਬ ਮੈਨੂੰ ਇਹ ਦੱਸਣਾ ਜੀ, ਨਾ ਤਾਂ ਇੰਪਲਾਈਜ਼ ਖੁਸ਼ ਨੇ, ਨਾ ਇਹਨਾਂ ਨੇ ਕੁਛ ਇੰਪਲਾਈਜ਼ ਨੂੰ ਦਿੱਤਾ, ਨਾ ਕਿਸੇ ਨੂੰ 7th ਪੇ ਕਮੀ ਦਿੱਤਾ, ਨਾ ਕਿਸੇ ਨੂੰ ਚੰਗੀ ਤਰ੍ਹਾਂ ਡੀਏ, ਨਾ ਲੋਕੀ ਹੋਰ ਖੁਸ਼ ਨੇ। ਪਰ ਜਦੋਂ ਵੋਟਾਂ ਆਉਂਦੀਆਂ ਆ ਜਾਂ ਪਿਛਲੀਆਂ ਸਾਡੀਆਂ ਸੈਂਟਰ ਦੀਆਂ ਇਲੈਕਸ਼ਨਸ ਆਈਆਂ, ਲੋਕਾਂ ਨੇ ਫੇਰ ਚੱਕ ਕੇ ਕਾਂਗਰਸ ਨੂੰ ਜਿਹੜਾ ਆ ਮਤਲਬ ਉਹਨੇ ਬੰਦੇ ਲਗਾਤੇ। ਇਹ ਜਿਹੜੀ ਸਾਈਕੋਲੋਜੀ ਆ ਲੋਕਾਂ ਦੀ, ਜਰਾ ਇਹਦੇ ਬਾਰੇ ਚਾਨਣਾ ਪਾਉਣਾ ਪਲੀਜ਼। ਇਹ ਬਹੁਤ ਜ਼ਿਆਦਾ ਜ਼ਰੂਰੀ ਆ ਕਿ ਅਸੀਂ ਖੁਸ਼ ਵੀ ਨਹੀਂ ਹੈਗੇ, ਅਸੀਂ ਫੇਰ ਉਹਨਾਂ ਨੂੰ ਖੜੇ ਕਰ ਦਿੰਦੇ ਹਾਂ ਵੀ ਇਹ ਕਿਉਂ ਕਰਦੇ ਆ। ਥੈਂਕ ਯੂ ਵੈਰੀ ਮਚ। ਥੈਂਕ ਯੂ ਮੰਗਲ ਸਿੰਘ ਜੀ, ਥੈਂਕ ਯੂ। ਦੇਖੋ ਧੰਨਵਾਦ ਜੀ, ਤੁਸੀਂ ਪੰਜਾਬ ਤੋਂ ਕਾਲ ਜਿਹੜਾ ਉਹ ਕੀਤਾ। ਦੇਖੋ ਇਹ ਮਾਨਸਿਕਤਾ ਜਿਹੜੀ ਹੈ ਨਾ ਉਹ ਬਿਮਾਰ ਕਰ ਗਈ ਹੈ ਜੀ। ਇੱਕ ਪੁਰਾਣੀ ਕਹਾਣੀ ਹੁੰਦੀ ਸੀ 4ਵੀਂ 5ਵੀਂ ਦੇ ਵਿੱਚ ਕਿ ਕੋਈ ਜਿਹੜਾ ਵਿਅਕਤੀ ਸੀਗਾ ਉਹ ਲੇਲਾ ਚੱਕੀ ਜਾਂਦਾ ਸੀਗਾ, ਬੱਕਰੀ ਦਾ ਬੱਚਾ, ਤੇ ਉਹ ਜਿਹੜੇ ਠੱਗਾਂ ਦੇ ਆਇਆ ਵੀ ਇਹਨੂੰ ਆਪਾਂ ਕਿਵੇਂ ਇਹ ਸਿੱਧ ਕਰਨਾ ਵੀ ਉਹਨੂੰ ਬਸ ਉਹੀ ਮਿਲੀ ਗਿਆ ਜੀ, ਕੁੱਤੇ ਦਾ ਬੱਚਾ ਕਿੱਥੇ ਲੈ ਚੱਲਿਆ, ਕੁੱਤੇ ਦਾ ਬੱਚਾ ਕਿੱਥੇ ਲੈ ਚੱਲਿਆ, ਉਹ ਚੁੱਕ ਕੇ ਜਿਹੜਾ ਜੀ ਉਹ ਸੁੱਟ ਕੇ ਚਲੇ ਗਿਆ ਸੀ। ਮਾਨਸਿਕਤਾ ਜਿਹੜੀ ਏਦਾਂ ਬਦਲ ਦਿੱਤੀ ਜਾਂਦੀ ਹੈ। ਮੈਂ ਉਹਦੇ 'ਚ ਗੱਲ ਕੀਤੀ ਵੀ ਤੁਸੀਂ ਡਿਪੈਂਡ ਹੋ ਸਾਡੇ ਉੱਤੇ, ਤੁਹਾਨੂੰ ਘਸਿਆਰੇ ਬਣਾ ਦਿੱਤਾ ਜਿਹੜਾ ਜੀ ਉਹ ਗਿਆ ਤੇ ਭਾਈ ਸਾਡੇ ਨਾਲ ਨਹੀਂ ਤੁਰਦੇ ਤੇ ਤੁਹਾਡੇ ਕਾਰਡ ਕੱਟ ਦਿਆਂਗੇ, ਤੁਹਾਨੂੰ ਆਟਾ ਦਾਲ ਨਹੀਂ ਮਿਲਣੀ। ਜੇ ਅਸੀਂ ਮੁਫਤ ਦੀ ਬੰਦ ਕਰਤੀ ਤਾਂ ਮਰ ਜਾਊਗਾ ਕਿਸਾਨ ਪੰਜਾਬ ਦਾ। ਨਹੀਂ ਮਰੂਗਾ ਜੀ, ਨਹੀਂ ਮਰੂਗਾ, ਬਿਲਕੁਲ ਨਹੀਂ ਮਰੂਗਾ। ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ। ਜਿਨ੍ਹਾਂ ਦਾ ਜ਼ਿਕਰ ਤੁਸੀਂ ਕਰ ਰਹੇ ਹੋ, ਜੌਹਲ ਸਾਹਿਬ ਦਾ ਜੈਮ ਪਰਸਨ ਨੇ, ਉਹ ਜਿਹੜਾ ਜੀ ਐਕਟਿਵ ਨੇ, ਅੱਜ ਵੀ ਉਹ ਲਿਖ ਰਹੇ ਨੇ। ਕਿਉਂ ਲਿਖ ਰਹੇ ਆ, ਕਿਉਂ ਸਲਾਹਾਂ ਦੇ ਰਹੇ ਆ? ਕਿਉਂਕਿ ਉਹ ਦਰਦੀ ਨੇ ਜਿਹੜਾ ਜੀ ਉਹ ਪੰਜਾਬ ਦੇ। ਜਦੋਂ ਪਿਛਲੀ ਸਰਕਾਰ ਸੀਗੀ, ਮੈਂ ਤੁਹਾਨੂੰ ਦੱਸਦਾ ਜੀ, ਉਹਦੀ ਇਹ ਰਿਐਲਿਟੀ ਆ, ਜੌਹਲ ਸਾਹਿਬ ਨੂੰ ਪੁੱਛ ਲੈਣਾ ਚਾਹੇ, ਉਹ ਇਹਨੂੰ ਇਨਕਾਰ ਨਹੀਂ ਕਰਨਗੇ। ਉਦੋਂ ਉਹਨਾਂ ਨੂੰ ਦੇਤਾ ਜੀ ਜਿਹੜਾ ਸੀਗਾ ਕੈਬਨਿਟ ਮੰਤਰੀ ਦਾ ਰੈਂਕ ਦੇਤਾ। ਇਹ ਕਹਿਤਾ ਸੁਝਾਓ ਅਰਥਚਾਰੇ ਦੇ ਵਾਸਤੇ ਕੀ ਤੁਹਾਡੇ ਕੋਲੇ ਸੁਝਾਓ ਨੇ। ਅੱਛਾ, ਜੌਹਲ ਸਾਹਿਬ ਮਿਹਨਤੀ ਬਹੁਤ ਨੇ, ਉਹ ਲੱਗੇ ਰਹੇ ਜੀ ਦਿਨ ਰਾਤ ਕਰਕੇ, ਕੁਛ ਜਿਹੜਾ ਦਿਨਾਂ ਦੇ ਵਿੱਚ, ਕੁਛ ਹਫ਼ਤਿਆਂ ਦੇ ਵਿੱਚ ਸਾਰਾ ਖਰੜਾ ਤਿਆਰ ਕਰਕੇ ਲੈ ਗਏ, ਦੇ ਆਏ। ਤੇ ਜਿਹੜਾ ਜੀ ਉਹਨਾਂ ਨੇ ਕਿਹਾ ਜੀ ਕਿ ਠੀਕ ਹੈ ਮੁੱਖ ਮੰਤਰੀ ਸਾਹਿਬ ਤੁਹਾਡੇ ਨਾਲ ਸੰਪਰਕ ਕਰਨਗੇ। ਇਹਨੂੰ ਪੜ੍ਹ ਕੇ, ਪੜ੍ਹਨਾ ਪੜ੍ਹਾਉਣਾ ਕਿਹਨੇ ਸੀਗਾ ਜੀ? ਕੁਛ ਹਫ਼ਤਿਆਂ ਬਾਅਦ ਉਹ ਫੇਰ ਚਲੇ ਗਏ, ਕਿਉਂਕਿ ਉਹ ਇਸ ਤਰ੍ਹਾਂ ਦੇ ਨੇ, ਫਿਰੜੀ ਨੇ। ਉਹ ਫੇਰ ਚਲੇ ਗਏ ਪੁੱਛਣ ਜੀ ਕੀ ਹੋਇਆ। ਤੇ ਇੱਕ ਮੰਤਰੀ ਉਦੋਂ ਜਿਹੜੇ ਸੀਗੇ, ਇਸ ਟਾਈਮ ਉਹ ਮੰਤਰੀ ਹੈ ਨਹੀਂ ਗੇ, ਉਹਨਾਂ ਦੀ ਐਜੂਕੇਸ਼ਨ ਦੇ ਬਾਰੇ ਸਾਰੇ ਜਾਣਦੇ ਆ ਵੀ 4 ਕੀ ਆ, 4 ਜਾਂ 5 ਪੜ੍ਹੇ ਹੋਏ ਆ। ਉਹ ਕਹਿੰਦੇ ਜੀ ਕਿ ਉਹ ਕਹਿੰਦੇ ਮਿਲੇ ਉਹਨਾਂ ਨੂੰ, ਜੌਹਲ ਸਾਹਿਬ ਨੂੰ। ਉਹ ਕਹਿੰਦੇ ਜੀ ਨਹੀਂ, ਉਹ ਦੇਖ ਲਿਆ, ਪੜ੍ਹ ਲਿਆ ਮੈਂ ਉਹਨੂੰ, ਤੇ ਉਹ ਗੱਲ ਹੈ ਨਹੀਂ ਉਹਦੇ ਵਿੱਚ ਕੋਈ ਏਡੀ ਜਿਹੜੀ ਇੰਪਲੀਮੈਂਟ ਕਰਨ ਵਾਲੀ। ਤੇ ਦੱਸਦੇ ਨੇ ਵੀ ਜੌਹਲ ਸਾਹਿਬ ਨੇ ਫੜਾਈ ਚਾਬੀ ਗੱਡੀ ਦੀ, ਤੇ ਬਾਕੀ ਜੁੱਤੀ ਵਗੈਰਾ ਵੀ ਗੱਡੀ ਬਾਹਰ ਖੜੀ ਆ, ਸਿਕਿਉਰਿਟੀ ਇੱਥੇ ਆ। ਉਹ ਕਹਿੰਦੇ ਜੀ ਬਸ ਮੈਂ ਇਹੀ ਕਹਿਣਾ ਵੀ ਉਹ ਮੈਂ ਇੰਗਲਿਸ਼ 'ਚ ਲਿਖਿਆ ਸੀਗਾ, ਤੁਹਾਡੇ ਪੜ੍ਹਨ ਵਾਲਾ ਮੈਨੂੰ ਨਹੀਂ ਲੱਗਦਾ ਕਿ ਹੈ ਹੀ ਨਹੀਂ ਸੀਗਾ, ਨਾ ਤੁਸੀਂ ਉਹਨੂੰ ਜਿਹੜਾ ਉਹ ਪੜ੍ਹ ਸਕਦੇ। ਇਹ 2002 ਤੋਂ 7 ਵਾਲੀ ਜਿਹੜੀ ਸਰਕਾਰ ਸੀ ਉਹਦੇ ਦੌਰਾਨ ਸੀਗਾ ਜੀ। ਕੁਝ ਲੋਕ ਕਹਿੰਦੇ ਆ ਕਿ ਪਹਿਲਾਂ ਕਿਉਂ ਨਹੀਂ ਇਹਨਾਂ ਨੂੰ ਜਿਹੜਾ ਜੀ ਲਿਆਏ। ਮੈਂ ਕਹਿੰਦਾ 2002 ਦੇ ਵਿੱਚ ਕਿਉਂ ਨਹੀਂ ਲਿਆਏ? ਜੇ ਪੰਜਾਬ ਨੂੰ ਸੁਧਾਰਨਾ ਸੀ, ਗੱਲ ਉੱਥੇ ਹੀ ਖੜੀ ਆ, ਵੋਟ ਬੈਂਕ ਦੇ ਉੱਤੇ ਜਿਹੜੀ ਉਹ ਗੱਲ ਖੜੀ ਆ ਕਿ ਸਾਡੀਆਂ ਵੋਟਾਂ ਨਾ ਕਿਸੇ ਪਾਸੇ ਚੱਲ ਜਾਣ। ਤੁਸੀਂ ਇਹ ਕਿਹਾ ਕਿ ਕੌਣ ਪਾ ਦਿੰਦੇ ਨੇ? ਇਹੀ ਯੂਨੀਅਨਾਂ ਨੇ, ਇਹਨਾਂ ਯੂਨੀਅਨਾਂ ਦੇ ਪ੍ਰਧਾਨ ਨੇ, ਚਾਹੇ ਉਹ ਇੰਪਲੋਈਜ਼ ਯੂਨੀਅਨ ਨੇ, ਚਾਹੇ ਉਹ ਕਿਸਾਨ ਯੂਨੀਅਨ ਨੇ। ਇਹ ਲੋਕ ਵਿਕਾਊ ਹੋ ਚੁੱਕੇ ਹੋਏ ਨੇ, ਜਿਹੜੇ ਲੋਕਾਂ ਨੂੰ ਪੰਜਾਬ ਦੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਗਾ ਜੀ। ਇਹਨਾਂ ਲੋਕਾਂ ਨੂੰ ਲਾਲ ਬੱਤੀ ਵਾਲੀ ਆਪਣੀ ਘੂੰ ਕਰਦੀ ਜਿਹੜੀ ਜੀ ਉਹ ਗੱਡੀ ਇੱਕ ਚਾਹੀਦੀ ਆ, ਉਹਦੇ ਵਾਸਤੇ ਕਿਸੇ ਦਾ ਵੀ ਸੌਦਾ ਇਹ ਕਰ ਦਿੰਦੇ ਆ ਜੀ। ਇਹ ਨਹੀਂ ਫਿਰ ਮੰਨਦੇ ਉਸ ਗੱਲ ਦੇ ਉੱਤੇ। ਮੈਂ ਤੁਹਾਨੂੰ ਗੱਲ ਦੱਸੀ ਹੈ ਨਾ ਜੀ ਕਿ ਉਹ ਕਹਿੰਦਾ 70,000 ਰੁਪਈਆ ਲੈ ਕੇ ਜਿਹੜਾ ਉਹ ਛੱਡਣ ਆਈ ਹੈ ਜੀ ਗੱਡੀ 'ਚ। ਜਿੱਥੇ ਮਾਨਸਿਕਤਾ ਇਹੀ ਹੋ ਚੁੱਕੀ ਹੋਈ ਆ ਕਿ ਮਹਾਮਾਰੀ ਫੈਲੀ ਆ, ਜਿੱਥੇ ਇਹ ਕਿਹਾ ਜਾ ਰਿਹਾ ਕਿ ਕਿਸੇ ਦੀ ਮਦਦ ਕਰੋ। ਭਾਈ ਪਤਾ ਨਹੀਂ ਜ਼ਿੰਦਗੀ ਜਿਹੜੀ ਆ ਉਹ ਰਹਿਣੀ ਆ ਜਾਂ ਨਹੀਂ ਰਹਿਣੀ ਆ, ਇਹ ਕਾਗਜ਼ ਹੀ ਰਹਿ ਜਾਣੇ ਨੇ। ਮੈਂ ਇੱਕ ਜਿਹੜੀ ਉਹ ਵੀਡੀਓਜ਼ ਦੇਖ ਰਿਹਾ ਸੀ ਨਿਊਯਾਰਕ ਦੀਆਂ, ਸੋਚਣ ਲਈ ਮਜਬੂਰ ਕਰਦੀਆਂ ਨੇ। ਕਿਹੋ ਜਿਹੇ ਮੁਲਕਾਂ ਦੇ ਵਿੱਚ, ਵਿਕਸਿਤ ਮੁਲਕਾਂ ਦੇ ਵਿੱਚ ਰਹਿਣ ਵਾਲੇ ਲੋਕ ਕਿੱਡੇ ਮਜਬੂਰ ਹੋਏ ਪਏ ਨੇ। ਕੋਈ ਹਸਪੀਟਲ ਨਹੀਂ ਪੁੱਛ ਰਿਹਾ, ਕੋਈ ਡਾਕਟਰ ਨਹੀਂ ਪੁੱਛ ਰਿਹਾ। ਇੱਥੇ ਹਾਲਾਤ ਇਹ ਆ
ਤੇ ਜਿੰਨਾ ਚੰਮ ਮੇਰੇ ਕੋਲੋਂ ਲੱਥਦਾ ਮੈਂ ਲਾ ਲਵਾਂ। ਕੈਨੇਡਾ ਦੇ ਵਿੱਚ ਸਟੋਰਾਂ ਦੇ ਉੱਤੇ ਗੱਲ ਚੱਲੀ ਸੀ ਨਾ ਜੀ, $10 ਵਾਲਾ ਆਟਾ $22 ਦਾ ਕਿਉਂ ਜਿਹੜਾ ਜੀ ਹੋ ਗਿਆ ਸੀਗਾ। ਇਹ ਮਾਨਸਿਕਤਾ ਇੱਥੋਂ ਹੀ ਗਈ ਹੋਈ ਹੈ, ਇੱਥੇ ਉਹੀ ਆ ਮਾਨਸਿਕਤਾ, ਬਾਹਰ ਵੀ ਜਿਹੜੀ ਜੀ ਚਲੇਗੀ ਉਹੀ ਆ, ਉਹ ਬਹੁਤਾ ਫਰਕ ਨਹੀਂ ਪਿਆ। ਜੇ ਇੱਥੋਂ ਕੁਛ ਲੋਕ ਚੱਲੇ ਸੀਗੇ ਜਿਹੜੀਆਂ ਫਲਾਈਟਾਂ ਲੈ ਕੇ, ਉਹਨਾਂ ਨੂੰ ਰੋਕਿਆ ਕਿਹਨੇ ਜੀ? ਸਾਡੇ ਲੋਕਾਂ ਨੇ ਰੋਕਿਆ। ਜਿਹੜੇ ਸਾਡੇ ਲੋਕ ਬਾਹਰ ਚਲੇ ਗਏ ਉਹ ਕਹਿੰਦੇ ਅਸੀਂ ਬਾਹਰਲੇ ਮੁਲਕਾਂ ਦੇ ਮੈਂਬਰ ਪਾਰਲੀਮੈਂਟ, ਉਹਨਾਂ ਲੋਕਾਂ ਨੇ ਜਿਹੜਾ ਜੀ ਉਹ ਰੋਕਿਆ। ਐਵੇਂ ਗੱਲਾਂ ਨੇ ਜੀ ਲੋਕ। ਮੈਂ ਕਈ ਵਾਰੀ ਕਹਿੰਦਾ ਹੁੰਦਾ ਕਿ ਮੈਂ ਆਪਣੀ ਦਾਦੀ ਦੇ ਬਹੁਤ ਨੇੜੇ ਰਿਹਾ ਜੀ, ਬਹੁਤ ਕੁਛ ਸੁਣਿਆ ਨਹੀਂ ਇਸ ਦੁਨੀਆ 'ਚ ਵੀ ਹੁੰਦੀ ਕਿ ਮੈਂ ਉਸ ਦਾਦੀ ਨੂੰ ਆਪਣੀ ਨੂੰ ਪੁੱਛਦਾ ਵੀ ਜਿਹੜੀਆਂ ਦਾਦੀ ਤੂੰ ਕਹਾਣੀਆਂ ਸੁਣਾਉਂਦੀ ਹੁੰਦੀ, ਮੈਨੂੰ ਉਹਨਾਂ 'ਚ ਦਮ ਨਹੀਂ ਜਿਹੜਾ ਜੀ ਉਹ ਲੱਗਦਾ। ਅਸੀਂ ਤਾਂ ਵਿਕਾਊ ਹੋ ਚੁੱਕੇ ਹੋਏ ਹਾਂ, ਛੋਟੀ ਜਿਹੀ ਚੀਜ਼ ਦੇ ਵਾਸਤੇ ਅਸੀਂ ਤਾਂ ਸਾਰਾ ਕੁਛ ਜਿਹੜਾ ਜੀ ਉਹ ਵੇਚ ਦਿੰਦੇ ਹਾਂ। ਇੱਕ ਡਰਾਈਵਰ ਨੂੰ ਕਰੋਨਾ ਵਾਇਰਸ ਆ, ਉਹ 6 ਨੂੰ ਹੋਰ ਕਰਕੇ ਛੱਡ ਗਿਆ, ਹੁਣ 70,000 ਉਹਦਾ ਕੰਮ ਆਊਗਾ ਜੀ। ਸਤਨਾਮ ਸਿੰਘ ਜੀ ਸਤਿ ਸ਼੍ਰੀ ਅਕਾਲ ਭੈਣ ਜੀ, ਪੰਨੂ ਸਾਹਿਬ ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਪਹਿਲਾਂ ਤਾਂ ਧੰਨਵਾਦ ਤੇ ਤੁਹਾਡੇ ਤੇ ਅਰਦਾਸ ਕਰਦਾ ਮੈਂ। ਮੇਰੇ ਪੰਨੂ ਸਾਹਿਬ 2 ਸਵਾਲ ਹੈ। ਇੱਕ ਤਾਂ ਪਿਛਲੇ ਹਫ਼ਤੇ ਦਾ ਮੀਂਹ ਬਹੁਤ ਆ, ਖੜੀ ਫਸਲ ਤਾਂ ਖਰਾਬ ਹੋਈ ਹੈ। ਜਿਹੜੀ ਕਣਕ ਮੰਡੀਆਂ ਜੇ ਬੋਰੀਆਂ ਭਰੀਆਂ ਪਈਆਂ, ਗੌਰਮੈਂਟ ਨੂੰ ਲਊਗੀ ਤਾਂ ਜੇ ਲਊਗੀ ਤਾਂ ਉਹਦਾ ਮਤਲਬ ਮੁੱਲ ਸਹੀ ਦੇਣਗੇ। ਦੂਸਰਾ ਮੇਰਾ ਸਵਾਲ, ਪਿੱਛੇ ਜਿਹਾ ਪਤਾ ਨਹੀਂ ਕਿਹੜਾ ਏਰੀਆ ਉੱਥੇ ਦੇ ਆ ਗਿਆ, ਬੰਦੇ ਕਈ ਮਾਰਦੇ, ਕਿ ਫੜਿਆ ਮਾਰਿਆ ਕੀ ਉੱਥੇ ਪਤਾ ਨਹੀਂ ਲੱਗਾ। ਥੈਂਕ ਯੂ। ਇਹ ਬੰਦੇ ਤਾਂ ਨਹੀਂ ਮਾਰੇ ਸ਼ੇਰ, ਕੁਛ ਥਾਵਾਂ ਦੇ ਉੱਤੇ ਜਿਵੇਂ ਚੰਡੀਗੜ੍ਹ ਵਗੈਰਾ ਦੇ ਵਿੱਚ ਚੀਸੇ ਜ਼ਰੂਰ ਆਏ ਆ। ਪਿੱਛੇ ਜੇ ਰੌਲਾ ਸੰਗਰੂਰ 'ਚ ਪਿਆ ਸੀ, ਬੰਦਾ ਨਹੀਂ ਜੀ ਮਰਿਆ, 3 ਬੰਦਾ ਨਹੀਂ ਮਾਰਿਆ ਜਿਹੜਾ ਦੀ, ਨਾ ਕੋਈ ਜ਼ਖਮੀ ਜਿਹੜਾ ਹੋਇਆ। ਜਿੱਥੋਂ ਤੱਕ ਫਸਲ ਵਾਲੀ ਗੱਲ ਹੈ ਜੀ, ਮੁਸ਼ਕਿਲ ਆਈ ਹੈ ਬਿਲਕੁਲ। ਜਿਹੜੀ ਕੁਦਰਤ ਹੈ ਉਹ ਬੜੀ ਗੁੱਸੇ 'ਚ ਹੈ ਜੀ, ਇਹ ਸਾਨੂੰ ਮੰਨਣਾ ਪਊਗਾ, ਸਾਨੂੰ ਕੁਦਰਤ ਨੂੰ ਮਨਾਉਣਾ ਪਊਗਾ ਜੀ। ਇਹ ਮਨਾਉਣਾ ਕਿਵੇਂ ਹੈ ਜੀ? ਇਹ ਮਨੁੱਖ ਨੂੰ ਸਮਝਣਾ ਪਊਗਾ ਨੇਚਰ ਨੂੰ ਮਨਾਉਣ ਦੇ ਵਾਸਤੇ। ਨੇਚਰ ਗੁੱਸਾ ਕਰਦੀ ਹੈ ਪਰ ਨੇਚਰ ਮੰਨਦੀ ਵੀ ਹੈ। ਇਹ ਵੀ ਜਿਹੜੀਆਂ ਜੀ ਉਹ ਗੱਲਾਂ ਨੇ, ਉਹ ਤਾਂ ਕਦੀ ਵੀ, ਜਿਵੇਂ ਰਾਜ ਹੋਰੀ ਜ਼ਿਕਰ ਕਰਕੇ ਪਾਲੀ ਹੋਰਾਂ ਨੇ ਕਿਹਾ ਕਿ ਨੇਚਰ ਨੇ ਕਦੀ ਮਨੁੱਖ ਤੋਂ ਮੰਗਿਆ ਕੁਛ ਨਹੀਂ, ਉਹਨੇ ਤਾਂ ਦਿੱਤਾ ਹੀ ਦਿੱਤਾ ਹੈ। ਸਾਨੂੰ ਮੁਫ਼ਤ ਦੀ ਆਕਸੀਜਨ ਜਿਹੜੀ ਦਿੰਦੀ ਹੈ, ਦੇ ਰਹੀ ਆ, ਉਹ ਰੁੱਖ ਦਿੰਦੇ ਆ ਨਾ। ਅੱਜ ਸਿਲੰਡਰ ਕਿੰਨੇ ਦਾ? ਪਿੱਛੇ ਜੇ ਸੁਪਰੀਮ ਕੋਰਟ ਨੇ ਇੱਕ ਬੜਾ ਵਧੀਆ ਫੈਸਲਾ ਕੀਤਾ ਸੀਗਾ ਵੀ ਜਦੋਂ ਕੋਈ ਰੁੱਖ ਕੱਟਦਾ ਤੇ ਉਹਦੇ ਉੱਤੇ ਇਹ ਜਿਹੜਾ ਜੀ ਇਸ ਤਰੀਕੇ ਦਾ ਚਾਰਜ ਲਾਓ, ਪਹਿਲਾਂ ਇਹ ਪਤਾ ਕਰੋ ਵੀ ਇਹ ਰੁੱਖ ਕਿੱਡਾ ਵੱਡਾ ਸੀ, ਉਹਨੇ ਹੁਣ ਤੱਕ ਕਿੰਨੀ ਆਕਸੀਜਨ ਦਿੱਤੀ, ਕਿੰਨੇ ਹਜ਼ਾਰ ਦੀ ਉਹ ਬਣਦੀ ਆ, ਉਹੋ ਜਿਹਾ ਚਾਰਜ ਜਿਹੜਾ ਜੀ ਉਹ ਲਾਓ। ਇਹ ਨੇਚਰ ਨੂੰ ਜਿਹੜਾ ਉਹ ਮਨਾਉਣਾ ਪਊਗਾ। ਕੁਦਰਤ ਗੁੱਸੇ ਆ, ਕੁਦਰਤ ਸਾਰਿਆਂ ਨਾਲ ਜਿਹੜਾ ਜੀ ਉਹ ਗੁੱਸੇ ਆ। ਇਹਨਾਂ ਦਿਨਾਂ 'ਚ ਕੋਈ ਚਾਹੁੰਦਾ ਕਿ ਮੀਂਹ ਜਿਹੜਾ ਉਹ ਪਵੇ? ਪਰਸੋਂ ਵੀ ਪਿਆ, ਕੱਲ ਵੀ ਪਿਆ, ਗੜੇ ਪਏ, ਔਰ ਇੱਕ ਸੂਬੇ ਦੇ ਵਿੱਚ ਤਾਂ ਕਿਲੋ ਦੇ ਗੜੇ ਜਿਹੜੇ ਜੀ ਉਹ ਡਿੱਗੇ। ਇਹ ਨੇਚਰ, ਤੁਹਾਨੂੰ ਨਹੀਂ ਲੱਗਦਾ ਕਿ ਨੇਚਰ ਦਾ ਜਿਹੜਾ ਜੀ ਉਹ ਗੁੱਸਾ? ਇਹ ਕਿਸਾਨ ਨੂੰ ਸਮਝਣਾ ਪਊਗਾ। ਕਿਸਾਨ ਦੀਆਂ ਬਹੁਤ ਗਲਤੀਆਂ ਨੇ ਇਹਦੇ ਵਿੱਚ ਜਿਹੜਾ ਜੀ, ਔਰ ਕਿਸਾਨ ਨੇ ਜਿਹੜੇ ਪੰਛੀ ਸੀ, ਉਹਦੇ ਮਿੱਤਰ ਪੰਛੀ ਸੀਗੇ, ਉਹ ਵੀ ਮਾਰ ਲਏ ਅੱਗ ਲਾ ਕੇ ਜਿਹੜਾ ਜੀ ਉਹ ਫੂਕ ਕੇ, ਰੁੱਖ ਵੱਢ ਕੇ, ਛੋਰਾ ਜੀ ਛੋਰਾ ਜਿਹੜਾ ਉਹ ਕਰੀ ਗਏ। ਜਿੰਨੀ ਦੇਰ ਤੱਕ ਮੇਰੇ ਦਾਦਾ ਦਾਦੀ ਵੀ ਜਿਉਂਦੇ ਰਹੇ ਜੀ, ਉਹ ਮਤਲਬ ਕਿ ਉਹਨਾਂ ਨੇ ਕੋਈ ਰੁੱਖ ਨਹੀਂ ਸੀ ਵੱਢਣ ਦਿੱਤਾ ਜੀ। ਜਿਹੜਾ ਹਰ ਨੁੱਕਰ ਦੇ ਉੱਤੇ, ਖੱਤੇ ਦੇ ਹਰ ਨੁੱਕਰ ਦੇ ਉੱਤੇ ਸੀਗਾ, ਚਾਹੇ ਉਹ ਸ਼ਤੂਤ ਦਾ ਸੀਗਾ, ਚਾਹੇ ਉਹ ਨਿੰਮ ਸੀ, ਚਾਹੇ ਉਹ ਡੇਕ ਸੀ, ਚਾਹੇ ਅੰਬ ਸੀ, ਚਾਹੇ ਜਾਮਨ ਸੀ। ਉਹ ਕਹਿੰਦੇ ਰੁੱਖ ਨਹੀਂ ਜਿਹੜਾ ਜੀ ਉਹ ਵੱਢਣਾ। ਉਹ ਕਿਤੇ ਕੱਲ ਦੀਆਂ ਤਾਂ ਗੱਲਾਂ ਨੇ, ਇਹ ਪੁਰਾਣੀਆਂ ਥੋੜੀ। ਕਿਹਨੇ ਰੁੰਡ ਮਰੁੰਡ ਸਾਰੀ ਧਰਤੀ ਜਿਹੜੀ ਉਹ ਕਰ ਦਿੱਤੀ? ਅੱਜ ਇਹ ਕਿਹਾ ਜਾ ਰਿਹਾ ਜੀ ਕਿ ਵੈਸਟਰਨ ਡਿਸਟਰਬੈਂਸ ਆ ਗਈ, ਇਹ ਇੱਧਰੋਂ ਆ ਗਿਆ ਜੀ। ਇਹ ਕੋਈ ਵੈਸਟਰਨ ਜਾਂ ਦੂਸਰੀ ਡਿਸਟਰਬੈਂਸ ਨਹੀਂ ਹੈ, ਨਵੇਂ ਨਾਮ ਦਿੱਤੇ ਗਏ ਆ ਮੌਸਮ ਵਿਭਾਗ ਵਾਲਿਆਂ ਨੇ। ਕੁਦਰਤ ਹੈ, ਨੇਚਰ ਹੈ। ਇਹ ਜਿਹੜੀ ਨੇਚਰ ਆ ਸਾਡੇ ਨਾਲ ਨਾਰਾਜ਼ ਹੈ, ਇਹ ਮਨਾਉਣਾ ਜਿਹੜਾ ਜੀ ਉਹ ਪਊਗਾ। ਇਹ ਕਿਸੇ ਇੱਕ ਦਾ ਨਹੀਂ ਹੈਗਾ ਜੀ ਕਿ ਕੋਈ ਕਿਸਾਨਾਂ ਦਾ ਹੀ ਸਿਰਫ ਦੋਸ਼ ਹੈ। ਇੰਡਸਟਰੀ ਨੇ ਜੋ ਗੰਦ ਪਾਇਆ ਉਹ ਸਭ ਦੇ ਜਿਹੜਾ ਜੀ ਉਹ ਸਾਹਮਣੇ ਆ। ਅੱਜ ਪਾਣੀ ਦਿਨਾਂ ਦੇ ਵਿੱਚ ਸਾਫ਼ ਕਿਉਂ ਹੋ ਗਏ, ਅਸਮਾਨ ਦਿਨਾਂ ਦੇ ਵਿੱਚ ਸਾਫ਼ ਕਿਉਂ ਹੋ ਗਿਆ? ਮਨੁੱਖ ਦੀਆਂ ਗਲਤੀਆਂ ਸੀ, ਕੁਦਰਤ ਦੀ ਗਲਤੀ। ਕਿਵੇਂ ਮਨਾਉਣਾ? ਇਹ ਮਨਾਉਣਾ ਪਊਗਾ, ਨਹੀਂ ਤਾਂ ਅਦਰਵਾਈਜ਼ ਨੁਕਸਾਨ ਹੋਰ ਵੱਡਾ ਝੱਲਣ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਰਹਿਣਾ ਚਾਹੀਦਾ। ਉਹੋ ਜਿਹਾ ਨੁਕਸਾਨ ਜਦੋਂ 12 ਫੁੱਟ ਲਿਆ ਕੇ ਮਲਬਾ ਉਹਨਾਂ ਮੰਦਿਰਾਂ ਦੇ ਵਿੱਚ ਜਿਹੜਾ ਜੀ ਉਹ ਚੜਾ ਦਿੱਤਾ ਸੀਗਾ ਨੇਚਰ ਨੇ। ਕਿਉਂ? ਕਿਉਂਕਿ ਪਹਾੜ ਵੱਡੇ ਸੀਗੇ। ਜਦੋਂ ਪਹਾੜ ਵੱਡੇ ਨੇ ਤੇ ਫਿਰ ਭੁਗਤਣਾ ਤਾਂ ਜਿਹੜਾ ਜੀ ਉਹ ਪਊਗਾ। ਇਹ ਸਾਰਾ ਕੁਝ ਚੱਲ ਰਿਹਾ ਜੀ, ਇਹਦੇ ਵਿੱਚ ਸਭ ਰਗੜੇ ਜਾ ਰਹੇ ਨੇ। ਪਰ ਇੰਨਾ ਜ਼ਰੂਰ ਹੈ, ਕਿਸਾਨ ਬਚਾਉਣਾ ਜ਼ਰੂਰੀ ਹੈ ਜੀ ਇਸ ਵੇਲੇ, ਕਿਉਂਕਿ ਜੇ ਕਿਸਾਨ ਜਿਉਂਦਾ ਰਹਿੰਦਾ ਤੇ ਮੁਲਕ ਦੀ ਇਕੋਨਮੀ ਜਿਉਂਦੀ ਰਹਿਣੀ, ਕਿਉਂਕਿ ਉਹਦੇ ਨਾਲ ਸਾਰਾ ਚੱਕਰ ਜਿਹੜਾ ਜੀ ਇਹ ਚੱਲਿਆ ਹੋਇਆ, ਸਾਰਾ ਚੱਕਰ ਜੁੜਿਆ ਹੋਇਆ। ਇਹ ਸਰਕਾਰਾਂ ਦੇ ਮਨਾਂ ਦੇ ਵਿੱਚੋਂ ਨਿਕਲ ਗਈ ਹੋਈ ਗੱਲ। ਕੱਲ ਵੀ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਅਜੇ ਵੀ ਕਿਸਾਨਾਂ ਦੇ ਬਾਰੇ ਦੇ ਵਿੱਚ ਇਹ ਨਹੀਂ ਸੋਚਿਆ ਗਿਆ। ਜੇ ਹੁਣ ਤੁਸੀਂ ਦੇਖੋ, ਪਹਿਲਾਂ ਕਣਕ ਨਹੀਂ ਸੀ ਚੁੱਕੀ ਜਾ ਰਹੀ, ਹੁਣ ਕਿਉਂ ਚੁੱਕ ਲਈ? ਲੋੜ ਪਈ ਨਾ। 88 ਸਪੈਸ਼ਲ ਗੱਡੀਆਂ ਰੋਜ਼ ਦੀਆਂ ਪੰਜਾਬ ਦੇ ਵਿੱਚੋਂ ਜਿਹੜੀਆਂ ਜੀ ਉਹ ਜਾ ਰਹੀਆਂ ਨੇ। ਮੈਂ ਸਾਰੀ ਰਿਪੋਰਟ ਇੱਕ ਦਿਨ ਸਾਂਝੀ ਕੀਤੀ ਸੀ। ਕਿਉਂ ਜਾ ਰਹੀਆਂ ਨੇ? ਮੁਲਕ ਨੂੰ ਲੋੜ ਪੈ ਗਈ ਅੰਨ ਦੀ। ਜੇ ਤੁਸੀਂ ਅਜੇ ਵੀ ਕਹਿੰਦੇ ਹੋ ਕਿ ਅਸੀਂ ਬਾਹਰਲੇ ਮੁਲਕਾਂ ਤੋਂ ਲੈ ਲਓਗੇ, ਇੱਥੇ ਹੀ ਗਲਤੀ ਤੁਸੀਂ ਕਰ ਰਹੇ ਹੋ। ਜਿਸ ਵੀ ਮੁਲਕ ਨੇ ਆਪਣੇ ਕਿਸਾਨ ਨੂੰ ਵਿਸਾਰਿਆ ਜਾਂ ਇਹ ਕਿਹਾ ਮੈਂ ਬਾਹਰੋਂ ਲੈ ਲੂੰਗਾ,
ਉਹ ਮੁਲਕ 'ਚ ਭੁੱਖਮਰੀ ਪਈ ਹੈ ਤੇ ਹਾਲਾਤ ਫਿਰ ਉਹੋ ਜਿਹੇ ਕੁਝ ਬਣ ਜਾਣੇ ਆ ਜੀ ਜੇ ਅੱਜ ਵੀ ਇਸ ਕਿਸਾਨ ਨੂੰ ਨਾ ਸੰਭਾਲਿਆ ਗਿਆ। ਜੀ ਅੱਗੇ ਸਾਡੇ ਨਾਲ ਜੁੜੇ ਹੋਏ ਨੇ ਜਸਵੀਰ ਸਿੰਘ ਜੀ। ਭੈਣ ਜੀ ਸਤਿ ਸ਼੍ਰੀ ਅਕਾਲ। ਬਲਦੇਵ ਪੰਨੂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਇਹ ਹੈ ਜੀ, ਬਹਿਬਲ ਕਲਾਂ ਤੇ ਕੋਟਕਪੂਰਾ ਦੀ ਨਵੀਂ ਅਪਡੇਟ ਕੀ ਆ ਤੇ ਕੀ ਜਿਹੜਾ ਲਾਸਟ ਚਲਾਨ ਸੀ ਇਹਨਾਂ ਬਾਰੇ ਕੰਬਰ ਵਿਜੇ ਪ੍ਰਤਾਪ ਸਿੰਘ ਨੇ ਉਹ ਚਲਾਨ ਪੇਸ਼ ਕਰਤਾ ਜਾਂ ਨਹੀਂ, ਅਜੇ ਸੋਚੀ ਪਏ? ਥੈਂਕ ਯੂ ਜੀ। ਅਦਾਲਤਾਂ ਬੰਦ ਨੇ ਜੀ, ਮਹਿਜ਼ ਜਿਹੜੀਆਂ ਜ਼ਮਾਨਤਾਂ ਸੀ ਉਹਨਾਂ ਉੱਤੇ ਹੀ ਕੰਮ ਹੋ ਰਿਹਾ, ਬਾਕੀ ਸਿਰਫ ਅੱਗੇ ਤਰੀਕਾ ਮਿਲ ਰਹੀਆਂ ਨੇ। ਅਪਡੇਟ ਇਹ ਆ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਆਕਿਆਂ ਦੇ ਕਹਿਣ ਦੇ ਉੱਤੇ ਇਹਨਾਂ ਘਟਨਾਵਾਂ ਦੇ ਵਿੱਚ ਸ਼ਾਮਲ ਜਿਹੜੇ IG ਨੇ ਜੀ ਉਹਨਾਂ ਨੂੰ ਸਿਰੋਂ ਪਾਓ ਦੇ ਕੇ ਸਨਮਾਨਿਤ ਜੀ। ਅੱਗੇ ਜਸਵੀਰ ਸਿੰਘ ਜੀ ਫਰਿਜ਼ਨੋ ਤੋਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਮੇਰੇ 2 ਸਵਾਲ ਹੋ। ਇੱਕ ਤਾਂ ਜੀ ਫਲੋਰ ਦੇ ਵਿੱਚ ਥੋੜੇ ਦਿਨ ਹੋਏ ਇੱਕ ਬੰਦਾ ਪੈਸੇ ਛੱਡਦਾ ਤਾਂ ਥੁੱਕ ਲਾ ਕੇ ਉਹ ਖੜਿਆ ਸੀ, ਉਹਦੇ ਬਾਰੇ ਕੀ ਗੱਲਬਾਤ ਕਹਾਣੀ ਪਤਾ ਲੱਗਾ? ਜੀ ਇਹ ਹੈ ਜੀ ਅੱਜ ਮੈਂ ਪੜ੍ਹਦਾ ਸੀਗਾ ਤੇ ਤੀਵੀਂ ਆਦਮੀ 2 ਜਣੇ ਗੇਮ ਖੇਡ ਲਏ। ਮੈਂ ਕਿਹਾ ਉਹ ਤੀਵੀਂ ਆਦਮੀ 2-3 ਵਾਰੀ ਹਾਰ ਗਿਆ, ਉਹਨੇ ਆਪਣੀ ਘਰ ਵਾਲੀ ਦੇ ਇਹਦੇ ਬਾਰੇ ਕੁਛ ਹੈ ਜੀ ਤੁਹਾਡੇ ਕੋਲ? ਥੈਂਕ ਯੂ ਜੀ। ਮੇਰਾ ਖਿਆਲ ਇਸ ਵੇਲੇ ਮਹਾਮਾਰੀ ਸਭ ਤੋਂ ਵੱਡੀ ਗੱਲ ਹੈ ਜੀ। ਇਹ ਛੋਟੀਆਂ ਗੱਲਾਂ ਨੇ, ਆਪਾਂ ਤਣਾਓ ਨਾ ਵਧਾਈਏ, ਨਹੀਂ ਨਾ ਖੇਡਣ ਦੀ ਉੱਥੇ ਜਿਹੜਾ ਦੀ ਉਹ ਛੱਡ ਦਿੰਦੇ। ਇਹ ਕੋਈ ਖਬਰਾਂ ਥੋੜੀ ਨੇ ਜਿਹਨਾਂ ਦੇ ਨਾਲ ਥੁੱਕ ਲਾ ਕੇ ਚਲ ਗਿਆ ਜੀ। ਇੱਕ ਜਿਹੜਾ ਜ਼ਰੂਰ ਧਿਆਨ ਰੱਖੋ ਜੀ, ਤੁਹਾਡੇ ਕੋਲੇ ਤਾਂ ਇੱਕ ਸਭ ਤੋਂ ਵੱਡਾ ਸੋਰਸ ਪਲੇਟਫਾਰਮ ਹੈ, ਬਹੁਤ ਵੱਡਾ, ਜਿਹਦੇ ਉੱਤੇ ਲੜੀਵਾਰ ਚਾਹੇ ਉਹ ਅਮਰੀਕਾ ਦੀ ਗੱਲਬਾਤ ਹੈ, ਉੱਥੇ ਕਰੋਨਾ ਵਾਇਰਸ ਦੀ ਅਪਡੇਟ ਹੈ, ਇੱਥੋਂ ਪੰਜਾਬ ਤੋਂ ਕਿੰਨੇ ਜਿਹੜਾ ਦੀ ਉਹ ਲੱਗੇ ਹੋਏ ਨੇ, ਜਿਹਦੇ ਵਿੱਚ ਕੁਝ ਸੋਰਸ ਨੇ ਜੀ, ਵਿੱਚ ਕੋਈ ਗੱਲ ਹੈ ਆਪਾਂ ਉਹ ਗੱਲਾਂ ਕਰੀਏ। ਇਹ ਜਿਹੜੀਆਂ ਪਾਰਟੀਆਂ ਦੀਆਂ ਜਿਹੜੀਆਂ ਗੱਲਾਂ ਜੀ WWW ਵਾਲੇ ਬਥੇਰੇ ਤੁਰੇ ਫਿਰਦੇ ਆ ਜੀ, ਉਹ ਉੱਤੋਂ ਕੁਛ ਦੱਸ ਦਿੰਦੇ ਆ, ਵਿੱਚ ਉਹਦੇ ਜਿਹੜਾ ਜੀ ਕੁਛ ਨਿਕਲਦਾ। ਜਿਹੜੀ ਡਿਪਰੈਸ਼ਨ ਵਾਲੀ ਨਿਊਜ਼ ਮੈਂ ਦਿੱਤੀ ਸੀ ਉਹਦੀ YouTube ਦੇ ਉੱਤੇ ਪੈ ਜਾਊਗੀ ਮੇਰਾ ਖਿਆਲ ਛੇਤੀ, ਦੁਬਾਰਾ ਉਹ ਸੁਣ ਲੈਣਾ ਜੀ। ਉਹਦੇ ਵਿੱਚ ਐਕਸਪਰਟ ਜਿਹੜਾ ਉਹ ਕੀ ਰਾਏ ਦੇ ਰਹੇ ਆ, ਕਾਈਂਡਲੀ ਉਹਨੂੰ ਮੰਨਣਾ। ਜੀ ਬਿਲਕੁਲ। ਮੈਂ ਵੀ ਸਾਰਿਆਂ ਰਿਕੁਐਸਟ ਕਰਦੀ ਹਾਂ ਕਿ ਕਈ ਫੇਕ ਵੀਡੀਓ ਹੁੰਦੀਆਂ ਜਾਂ ਉਹ ਪਿੰਡਾਂ ਦੀ ਕੋਈ ਛੋਟੀ ਮੋਟੀ ਹੁੰਦੀ ਆ, ਮੇਨ ਖਬਰ ਦੇ ਨਾਲ ਆਪਣਾ ਵਾਸਤਾ ਜ਼ਰੂਰ ਰੱਖਿਆ ਕਰੋ ਜਿਹੜੀ ਤੁਹਾਡੇ ਕੰਮ ਦੀ। ਅੱਗੇ ਸਾਡੇ ਨਾਲ ਜੁੜੇ ਹੋਏ ਨੇ ਜੀ ਕੈਨੇਡਾ ਤੋਂ ਪੌਲ। ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਚਾਹੁੰਦਾ ਸੀ ਆਪਣਾ ਪੰਨੂ ਸਾਹਿਬ ਨੂੰ, ਜਿਹੜੀ ਆਪਣੇ ਹੁਣ ਕੁਦਰਤ ਨੇ ਕਿੰਨਾ ਮਨੁੱਖ ਨੂੰ ਜਾਂ ਹੋਰ ਪ੍ਰਕਿਰਤੀ ਨੂੰ ਉਹ ਚਲਾਉਣ ਵਾਸਤੇ ਸੋਫਿਸਟੀਕੇਟਡ ਜਿਹੜੇ ਆਪਣੇ ਇਹ ਸਿਸਟਮ ਚਲਾਇਆ ਹੈਗਾ, ਆਪਣੇ ਇਮਿਊਨ ਸਿਸਟਮ ਆ ਫਲਾਨਾ, ਕਿਉਂਕਿ ਆਪਾਂ ਨੂੰ ਕਿਸੇ ਚੀਜ਼ ਪਤਾ ਹੀ ਨਹੀਂ ਵੀ ਉਹ ਜਿੰਨਾ ਹੁਣ ਆਪਾਂ ਇਹਨੂੰ ਡਿਸਟਰੋਏ ਕਰ ਰਹੇ ਹਾਂ, ਚਾਹੇ ਕੋਈ ਆਪਣਾ ਸੋ ਕਾਲ ਇੰਟੈਲੈਕਚੁਅਲ ਹੋਣ, ਉਹ ਕਹਿੰਦੇ ਵੀ ਸਾਨੂੰ ਤਾਂ ਪਤਾ ਹੀ ਨਹੀਂ ਵੀ ਸਾਨੂੰ, ਚਾਹੇ ਕੋਈ ਆਪਣਾ ਮੀਡੀਆ 'ਚ ਵੀ ਹੋਵੇ, ਉਹ ਵੀ ਜੋ ਰਿਲੀਜੀਅਸ ਲੋਕ ਆ ਜਾਂ ਫੈਮਿਲੀ ਜਾਂ ਲੋਕ ਹੈਗੇ ਵੀ ਉਹਨਾਂ ਨੂੰ ਉਹ ਸ਼ਟ ਕਰਨ ਵਾਸਤੇ ਲਾਈਕ ਉਹ ਕਹਿੰਦੇ ਵੀ ਸਾਨੂੰ ਤਾਂ ਬੜੇ ਵੀ ਇੰਨੇ ਸਾਨੂੰ ਪੇ ਹੁੰਦੇ ਵੀ ਮੂਰਖ ਬਣਾਉਣਾ ਵੀ ਇਹ ਕੁਦਰਤ ਕੀ ਕਰੂਗੀ ਇਹੋ ਜਿਹਾ ਕੁਛ ਵੀ ਜਿਹੜਾ ਇਹੋ ਜਿਹੇ ਲੋਕਾਂ ਨੂੰ ਵੀ ਜਿਹੜਾ ਇਹਨਾਂ ਨੇ ਇੰਨਾ ਕੁਛ ਖੜਾ ਕੀਤਾ ਵੀ ਉਹ ਫਿਰ ਰੀਬਿਲਡ ਕਰਨ ਵਾਸਤੇ ਕੀ ਕੁਦਰਤ ਵੀ ਕਰੂਗੀ? ਇਹ ਇਹਨਾਂ ਸੰਕੇਤਾਂ ਲੱਗ ਰਹੀ। ਥੈਂਕ ਯੂ। ਉਹ ਕਰੂਗੀ, ਕਿਉਂ ਨਹੀਂ ਕਰੂਗੀ ਜੀ। ਨੇਚਰ ਮਨੁੱਖ ਦਾ ਕਦੀ ਨੁਕਸਾਨ ਨਹੀਂ ਉਹ ਕਰਦੀ, ਮਨੁੱਖ ਨੇਚਰ ਦਾ ਨੁਕਸਾਨ ਕਰਦਾ। ਬਸ ਇੰਨੀ ਇੱਕ ਗੱਲ ਜਿਹੜੀ ਹੈ ਉਹ ਸਮਝਣੀ ਪਊਗੀ। ਜਦੋਂ ਇਹ ਸਮਝ ਆ ਗਈ ਫਿਰ ਅਸੀਂ ਕੁਦਰਤ ਨੂੰ ਆਪਣਾ ਦੋਸਤ ਮੰਨਾਂਗੇ, ਫਿਰ ਕੁਦਰਤ ਦੇ ਨਾਲ ਦੋਸਤੀ ਪਾਵਾਂਗੇ। ਇਹ ਦੋਸਤੀ ਅੱਜ ਦੀ ਥੋੜੀ ਹੈ ਜੀ। ਗੁਰੂ ਨਾਨਕ ਸਾਹਿਬ ਦਾ ਆਪਾਂ ਗੁਰਪੁਰਬ ਬਣਾ ਕੇ ਹਟੇ ਹਾਂ ਕਿ ਅਜੇ ਵੀ ਉਹਨਾਂ ਦੀ ਇੱਕ ਜਿਹੜੀ ਤੁਕ ਹੈ ਉਹ ਸਮਝਣ ਦੇ ਵਿੱਚ ਕਿਸੇ ਨੂੰ ਲੱਗਦਾ ਕਿ ਉਹ ਸਮਝ ਨਹੀਂ ਜਿਹੜੀ ਜੀ ਉਹ ਆ ਰਹੀ। ਉਹ ਪਵਨ ਗੁਰੂ ਪਾਣੀ ਪਿਤਾ ਵਾਲੀ 550 ਸਾਲਾਂ ਜਦੋਂ ਬਣਾ ਰਹੇ ਸੀ ਕੀ ਹਾਲਾਤ ਸੀ, ਅੱਜ ਕੀ ਹਾਲਾਤ ਨੇ। ਗੁਰੂ ਨਾਨਕ ਸਾਹਿਬ ਤਾਂ ਇਹ ਵੀ ਕਹਿੰਦੇ ਹੈ ਨਾ ਕਿ ਜਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਏ ਕਿਛ ਕਹੀਏ। ਜਦੋਂ ਅਸੀਂ ਸੁਣਨਾ ਸ਼ੁਰੂ ਕਰ ਦਿਆਂਗੇ ਫਿਰ ਕਹਿਣ ਵਾਲੇ ਬਣ ਜਾਣਗੇ। ਜਦੋਂ ਅਸੀਂ ਕਹਿਣ ਦੇ ਉੱਤੇ ਸਿਰਫ ਰਹਿੰਦੇ ਹਾਂ ਫਿਰ ਜਿਹੜਾ ਜੀ ਉਹ ਅਸੀਂ ਸੁਣਨਾ ਛੱਡ ਦਿੰਦੇ ਹਾਂ। ਸਿੰਪਲ ਜੀ ਗੱਲ ਹੈ। ਸੋ ਕਾਲਡ ਨਾ ਤੁਸੀਂ ਕਹੋ, ਜਿਹੜਾ ਐਕਸਪਰਟ ਹੈ, ਜਿਹੜਾ ਵੀ ਜਿਸ ਲਾਈਨ ਦੇ ਵਿੱਚ ਐਕਸਪਰਟ ਹੈ ਉਹਨੂੰ ਮੰਨੋ। ਹਾਂ, ਜੇ ਤੁਸੀਂ ਇਹ ਕਹੋਗੇ ਕਿ ਮੈਂ ਐਜ਼ ਏ ਜਰਨਲਿਸਟ ਮੈਂ ਤੁਹਾਨੂੰ ਦਵਾਈਆਂ ਜਿਹੜੀਆਂ ਦੀ ਉਹ ਕਹਾਂ ਕਿ ਲਿਆਓ ਮੇਰੇ ਕੋਲੋਂ ਹੁਣ ਜਿਹੜੀਆਂ ਦੀ ਉਹ ਲਿਖਾ ਲਓ, ਉੱਥੇ ਮੈਂ ਗਲਤ ਹੋਊਗਾ ਜੀ। ਜਿਹੜੀ ਲਾਈਨ ਦੇ ਵਿੱਚ ਐਕਸਪਰਟ ਹੈ, ਅੱਜ ਡਾਕਟਰ ਆਪਾਂ ਇਹ ਥੋੜੀ ਕਹਿ ਸਕਦੇ ਹਾਂ ਕਿ ਸੋ ਕਾਲਡ ਮੈਡੀਕਲ ਵਾਲੇ ਸੋ ਕਾਲਡ ਜਿਹੜੇ ਡਾਕਟਰ, ਅੱਜ ਤਾਂ ਸਾਰਾ ਦਾਰੋਮਦਾਰੀ ਸਾਡਾ ਉਹਨਾਂ ਲੋਕਾਂ ਦੇ ਉੱਤੇ ਜਿਹੜਾ ਜੀ ਉਹ ਟਿਕ ਗਿਆ। ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਉਹ ਆਹ ਕਹਿੰਦੇ ਉਹ ਜੋ ਕਹਿ ਰਹੇ ਆ ਸੁਣੋ ਉਹਨਾਂ ਨੂੰ। ਤਾਂ ਕਰਕੇ ਮੈਂ ਇਹ ਗੱਲ ਕਹੀ ਹੈ ਕਿ ਜਿਹੜੇ WW ਵਾਲੀ ਇਦੋਂ ਪਹਿਲਾਂ ਸੀਗੀ ਵੀ ਉਹ ਲੋਕ ਐਕਸਪਰਟ ਨਹੀਂ ਹੈਗੇ ਇਹਨਾਂ ਚੀਜ਼ਾਂ ਦੇ ਵਿੱਚ। ਉਹ ਮਹਿਜ਼ ਪੈਸੇ ਕਮਾਉਣ ਆਏ ਨੇ ਕਿ ਉਹਨਾਂ ਦੇ ਉੱਤੇ ਹਿੱਟ ਕਿੰਨੀਆਂ ਵੱਜ ਜਾਣ, ਉਹਨਾਂ ਨੂੰ ਪੈਸੇ ਜਿਹੜੇ ਦੀ ਉਹ ਕਿੰਨੇ ਆ ਜਾਣ। ਮੈਂ ਤਾਂ ਪਲੇਟਫਾਰਮ ਦੀ ਗੱਲ ਕੀਤੀ ਹੈ ਵੀ ਜੇ ਪਲੇਟਫਾਰਮ ਐਡਾ ਵੱਡਾ ਚੱਲ ਰਿਹਾ ਉਹਨਾਂ ਕਿੰਨੇ ਅੱਗੇ ਜਿਹੜੇ ਦੀ ਓਸ਼ਨ ਜੁੜੇ ਹੋਏ ਨੇ। ਆਫਟਰ ਆਲ
ਇਹਨੂੰ ਇੱਕ ਜਿਹੜਾ ਵੀ ਪ੍ਰੋਫੈਸ਼ਨਲ ਲੋਕ ਚਲਾ ਰਹੇ। ਪ੍ਰੋਫੈਸ਼ਨਲ ਲੋਕ ਜਦੋਂ ਵੀ ਕੋਈ ਵੀ ਵਿਅਕਤੀ ਕਿਸੇ ਵੀ ਪ੍ਰੋਫੈਸ਼ਨ ਵਾਲਾ ਉਹਨੂੰ ਪ੍ਰੋਫੈਸ਼ਨਲੀ ਚਲਾਊਗਾ ਤਾਂ ਉਹ ਪਰਫੈਕਟ ਹੋਊਗਾ, ਕਿਉਂਕਿ ਉਹਦੇ ਨਾਲ ਉਹਦੇ ਹਿੱਤ, ਉਹਦੀਆਂ ਧਿਰਾਂ ਜਿਹੜੇ ਕਿੰਨੇ ਕੁਛ, ਇੱਕ ਬਹੁਤ ਵੱਡੀ ਟੀਮ ਜਿਹੜੀ ਉਹ ਜੁੜੀ ਹੁੰਦੀ ਆ। ਹੁਣ ਮੰਨ ਲਓ ਜਿਹੜੀ ਆ ਥੁੱਕ ਲਾ ਕੇ ਜਾਂ ਦੂਜੀ ਉੱਥੇ ਲੁੱਡੋ ਖੇਡ ਰਹੇ ਸੀ, ਇੱਥੋਂ ਪੜ੍ਹ ਲਈ, ਕਦੀ ਉਹਨਾਂ ਦੇ ਪਿਛੋਕੜ ਜਾ ਕੇ ਦੇਖਿਆ ਇਹਨੂੰ ਕੌਣ ਚਲਾਉਂਦਾ, ਉਹਨੂੰ ਕੋਈ ਜਾਣਦਾ ਕਿ ਇਹਦੇ ਪਿੱਛੇ ਆਹ ਬੰਦਾ ਜੀ, ਉਹਦਾ ਆਹ ਨਾਂ ਆ, ਇਹਦਾ ਆਹ ਡਾਇਰੈਕਟਰ ਹੈ ਜੀ, ਇਹਦਾ ਆਹ ਹੋਸਟ ਹੈ? ਨਹੀਂ, ਉਹਦੇ ਚ ਕੁਝ ਵੀ ਨਹੀਂ ਲੱਭਣਾ ਤੁਹਾਨੂੰ ਜੀ। ਇਸ ਕਰਕੇ ਸੋ ਕਾਲਡ ਨਾ ਕਹੋ ਜੀ, ਜਿਹੜੇ ਹੈਗੇ ਨੇ ਸੋ ਕਾਲਡ ਉਹਨਾਂ ਨੂੰ ਕਹੋ, ਉਹ ਤੁਹਾਨੂੰ ਨਾ ਹੀ ਨਹੀਂ ਲੱਭਣੇ। ਤਾਂ ਜਿਹੜੀ ਵੀ ਲਾਈਨ ਦਾ ਐਕਸਪਰਟ ਹੈ ਜੀ, ਉਹਦੀ ਗੱਲ ਜਿਹੜੀ ਉਹ ਸੁਣੋ, ਕਿਛ ਸੁਣੀ ਹੈ ਕਿਛ ਕਹੀ ਹੈ। ਜਦੋਂ ਸੁਣੋਗੇ ਫਿਰ ਕਹਿਣ ਜੋਗੇ ਹੋਵੋਗੇ, ਜੇ ਕਹਿੰਦੇ ਰਹੇ ਤੇ ਫਿਰ ਸੁਣਨਾ ਛੱਡ ਦਿਓਗੇ ਜੀ। ਆਸਟ੍ਰੇਲੀਆ ਤੋਂ ਜਸਵੰਤ ਸਿੰਘ ਜੌਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਭਾਜੀ ਪੰਨੂ, ਸਤਿ ਸ੍ਰੀ ਅਕਾਲ ਜੀ। ਭੈਣ ਜੀ ਮੇਰੇ ਛੋਟੇ ਛੋਟੇ 2 ਸਵਾਲ ਹੈ ਜੀ। ਹਾਂਜੀ ਭੈਣ ਜੀ, ਇੱਕ ਤਾਂ ਜੀ ਪੰਜਾਬ ਦੀ ਗੱਲ ਆਪਾਂ ਕਰਦੇ ਹਾਂ ਜੀ। ਪੰਜਾਬ ਜਿੱਦਣ ਜੀ ਮੋਬਾਈਲਾਂ ਦੇ ਵਾਅਦੇ ਕੀਤੇ ਗਏ ਸੀ, 500 ਕਰੋੜ ਪੀਕੇ ਨੂੰ ਦਿੱਤਾ ਗਿਆ ਸੀ, ਬਾਕੀ ਪੌਣੇ 4.5 ਲੱਖ ਰੁਪਇਆ ਪੰਜਾਬ ਦੇ ਵਿੱਚ ਆ ਜਿਹੜੇ ਚਿੱਟੇ ਹਾਥੀ ਆ ਜਿਹੜੇ 6-7 ਵਾਰ ਜਿੱਤ ਚੁੱਕੇ ਆ ਬੰਨੇ ਆ ਜੀ। ਇਹ ਮਨਮੋਹਨ ਸਿੰਘ ਜੀ ਆਲੂ ਵਾਲੇ ਸਾਹਿਬ ਨੂੰ ਪੁੱਛ ਕੇ ਇਹ ਹਾਥੀ ਬੰਨੇ ਗਏ ਸੀ ਜੀ। ਦੂਜਾ ਮੇਰਾ ਇਹ ਆ ਜੀ, ਜਿਹੜਾ ਆਪਾਂ ਗੱਲ ਕਰਦੇ ਹਾਂ ਡਿਪਰੈਸ਼ਨ ਦੀ ਜੀ, ਵੀ ਪੰਜਾਬ ਦੇ ਲੋਕ ਬਹੁਤ ਡਿਪਰੈਸ਼ਨ ਜਾਣ ਡਏ ਆ ਜੀ। ਜਿੱਥੇ ਭੈਣ ਜੀ ਤੁਹਾਡੇ ਮੁਲਕ ਦੇ ਵਿੱਚ ਮਿਲੀਅਨ ਤੋਂ ਉੱਪਰ ਕੰਮ ਟੱਪ ਗਿਆ ਜੀ। ਅੱਜ ਮੈਂ ਦੇਖਣ ਡਿਆ ਸੀ ਜੀ, 2-2 ਲੱਖ ਆਮ ਕੰਟਰੀ 'ਚ ਹੋ ਗਿਆ, ਉਹ ਲੋਕ ਤਾਂ ਡਿਪਰੈਸ਼ਨ 'ਚ ਗਏ ਨਹੀਂ ਜੀ। ਸਾਡੇ ਵਾਲੇ ਬਿੱਲ ਡਿਪਰੈਸ਼ਨ ਜਾਣ ਡਏ ਆ ਜੀ। ਇਹ ਭੈਣ ਸੁਣ ਲੈਣ ਦਿਓ ਜੀ। ਥੈਂਕ ਯੂ ਜੀ। ਨਹੀਂ, ਉਹ ਜਿਹੜੀ ਪਹਿਲਾਂ ਸਲਾਹ ਸੀਗੀ ਜੀ, ਉਹ ਤਾਂ ਪੀਕੇ ਦੀ ਸਲਾਹ ਸੀ। ਸੋ ਉਹ ਪੀਕੇ ਨਹੀਂ ਜੀ, ਪ੍ਰਸ਼ਾਂਤ ਕਿਸ਼ੋਰ ਦੀ ਜਿਹੜੀ ਉਹ ਸਲਾਹ ਸੀਗੀ, ਉਹਦੇ ਉੱਤੇ ਬਹੁਤਾ ਜਿਹੜਾ ਜੀ ਉਹ ਕੰਮ ਹੋਇਆ ਸੀਗਾ। ਉਦੋਂ ਮਨਟੇਕ ਸਿੰਘ ਆਹਲੂਵਾਲੀਆ ਹੋਰਾਂ ਨੂੰ ਜਿੱਤਦਿਆਂ ਸਾਰ ਹੀ ਲੈ ਆਉਂਦੇ, ਚਲੋ ਡਾਕਟਰ ਮਨਮੋਹਨ ਸਿੰਘ ਹੋਰਾਂ ਨੂੰ ਜਿੱਤਦਿਆਂ ਸਾਰ ਲੈ ਆਉਂਦੇ ਤੇ ਕਹਾਣੀ ਜਿਹੜੀ ਉਹ ਹੋਰ ਹੋਣੀ ਜੀ। ਉਦੋਂ ਉਹਨਾਂ ਦੀ ਨਹੀਂ ਜਿਹੜਾ ਜੀ ਉਹ ਮੰਨੀ ਜੀ। ਸੱਤਾ ਦੇ, ਤਾਕਤ ਦੇ ਨਸ਼ੇ ਦੇ ਵਿੱਚ ਜਿਹੜਾ ਜੀ ਉਹ ਚੂਰ ਹੋ ਕੇ ਚੱਲਦੇ ਰਹੇ ਨੇ। ਅੱਜ ਵੀ ਕਹਾਣੀ ਜੀ ਕੋਈ ਬਹੁਤੀ ਫਰਕ ਨਹੀਂ ਗੀ। ਹਾਂ, ਇੰਨਾ ਹੈ ਕਿ ਇਹਨਾਂ ਲੋਕਾਂ ਨੂੰ ਲਿਆਂਦਾ ਸਿਆਣਪ ਹੈ। ਮੈਂ ਫਿਰ ਕਹੂੰਗਾ ਕਿ ਸਿਆਣਪ ਹੈ, ਪਰ ਮੰਨਦੀ ਜਾਵੇ। ਪਰ ਇੱਥੇ ਜੌਲ ਸਾਹਿਬ ਵਰਗੇ ਸਿਆਣੇ ਲੋਕਾਂ ਨੂੰ ਛੱਡਿਆ ਨਾ ਜਾਵੇ, ਜਿਹੜੇ ਭਲਾ ਮੰਗਦੇ ਆ ਜਿਹੜਾ ਵੀ ਉਹ ਪੰਜਾਬ ਦਾ। ਨਹੀਂ, ਜੇ ਤੁਸੀਂ ਇਹ ਕਹਿੰਦੇ ਹੋ ਕਿ ਉੱਥੇ ਨਹੀਂ ਡਿਪਰੈਸ਼ਨ ਹੈਗਾ, ਸ਼੍ਰੀਮਾਨ ਜੀ, ਉਹ ਹੋ ਸਕਦਾ ਤੁਹਾਨੂੰ ਨਾ ਦਿਖ ਰਿਹਾ ਹੋਵੇ, ਡਿਪਰੈਸ਼ਨ ਉੱਥੇ ਵੀ ਹੈਗਾ। ਤਾਂ ਜੀ ਉਹਦੀ ਮੇਰੀ ਗੱਲ ਦੇ ਉੱਤੇ ਸ਼ਾਇਦ ਸਹੀ ਪਾਉਣਗੇ, ਹੈ ਆ ਬਹੁਤ ਵੱਡੇ ਪੱਧਰ ਦੇ ਉੱਤੇ ਆ। ਦੇਖਣਾ ਪਊਗਾ, ਜਿਹੜਾ ਸਮਝਣਾ ਪਊਗਾ। ਨਿਊਯਾਰਕ ਵਾਲੀ ਸਾਈਡ ਦੇ ਉੱਤੇ ਲੋਕਾਂ ਦੇਖੋ ਕਿਸ ਤਰੀਕੇ ਦੇ ਨਾਲ ਉਹ ਕਿੰਨੇ ਫਸੇ ਹੋਏ ਜਿਹੜਾ ਵੀ ਉਹ ਮਹਿਸੂਸ ਕਰ ਰਹੇ ਹੈ। ਅਸਲੇ ਹੈਗਾ ਜੀ, ਇਹ ਸਾਰੀ ਜਗ੍ਹਾ ਦੇ ਉੱਤੇ ਆ। ਡਿਪਰੈਸ਼ਨ ਕਿਤੇ ਘੱਟ ਹੈ, ਕਿਤੇ ਜ਼ਿਆਦਾ। ਬਿਲਕੁਲ ਜੀ। ਹਸੇ ਜਿਹੜੇ ਪੰਜਾਬੀ ਆ, ਸਿੱਖ ਆ, ਹਜੇ ਵੀ ਚੜ੍ਹਦੀ ਕਲਾ 'ਚ ਆ, ਪਰ ਡਿਪਰੈਸ਼ਨ ਹੜ੍ਹ ਆਊਗਾ, ਹੜ੍ਹ ਸਾਰੀ ਦੁਨੀਆ 'ਤੇ ਆਊਗਾ। ਅਮਰੀਕਾ 'ਤੇ ਕੀ, ਸਾਰੀ ਦੁਨੀਆ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਆਊਗਾ। ਅੱਗੇ ਸੁਰਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਸਭ ਤੋਂ ਪਹਿਲਾਂ ਸਤਿਗੁਰੂ ਦਾ ਲੱਖ ਲੱਖ ਕਰੋੜ ਸ਼ੁਕਰਿਆ, ਇਹ ਆਪ ਜੀ ਤਾਕਤ ਬਖਸ਼ੇ ਦਾ ਬਹੁਤ ਬਹੁਤ ਆਪ ਜੀ ਦਾ ਬਹੁਤ ਧੰਨਵਾਦ ਹੈ ਕਿ ਸਾਨੂੰ ਸਮੇਂ ਆਪਣੇ ਆਪ ਨੂੰ ਛੁਪਾ ਕੇ ਸਾਡੀ ਵਾਹਿਗੁਰੂ ਕਿਰਪਾ ਕਰੇਵਾ ਆਪ ਜੀ। ਮੇਰਾ ਸਿਰਫ ਸਵਾਲ ਆ, ਲਾਕਡਾਊਨ ਦੇ ਅਸੀਂ ਸਾਡੇ ਪਿਆਰੀ ਮਾਂ ਪਰਿਵਾਰ ਕੀ ਆਪ ਜੀ ਨੂੰ ਨਜ਼ਰ ਆ ਰਿਹਾ ਅਸੀਂ ਭਗਤੀ ਕਰਕੇ ਸ਼ਕਤੀ ਪ੍ਰਾਪਤ ਕਰਾਂਗੇ, ਸੰਗਤ ਦੇ ਨਾਲ ਪੂਜਾਂਗੇ, ਜਾਂ ਕਿ ਪਰਿਵਾਰ ਚੱਲਿਆ ਆ ਰਿਹਾ ਆ ਉਹ ਪਈਆਂ ਸਦਕੇ ਆਪ ਜੀ ਆ ਰਹੇ ਇਸ ਪਾਸੇ ਆਪਣੇ ਧਰਮ ਦਿਖਾਵੇ ਨੂੰ ਵਰਤਣਗੇ ਤਾਂ ਕਿ ਵਾਹਿਗੁਰੂ ਭਗਤੀ ਸ਼ਕਤੀ ਆਪ ਜੀ ਨੂੰ ਆ ਰਿਹਾ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਗੱਲ ਜਿਹੜੀ ਜੀ ਉਹ ਬੜੀ ਦੂਰ ਅੰਦੇਸ਼ੀ ਵਾਲੀ ਗੱਲ ਹੈ। ਗੁਰਬਾਣੀ ਕਹਿੰਦੀ ਹੈ ਕਿ ਵਕਤ ਵਿਚਾਰੇ ਸੋ ਬੰਦਾ ਹੋਏ। ਜਿਹੜਾ ਵਕਤ ਨੂੰ ਵਿਚਾਰਦਾ ਉਹ ਬੰਦਾ ਹੁੰਦਾ। ਜੇ ਨਾ ਵਿਚਾਰਿਆ ਤੇ ਫਿਰ ਜਿਹੜਾ ਵੀ ਆਪਾਂ ਕੀ ਜਿਹੜਾ ਵੀ ਉਹ ਕਹਿ ਸਕਦੇ ਹਾਂ, ਹਵਾਲੇ ਜਿਹੜੇ ਨੇ ਬਹੁਤ ਦਿੱਤੇ ਜਾ ਸਕਦੇ ਨੇ। ਜਿੰਨੇ ਕਹੋ ਓਨੇ ਹਵਾਲੇ ਕੀਤੇ ਜਾ ਸਕਦੇ ਨੇ। ਅੱਜ ਜਿਹੜਾ ਇੱਕ ਮੌਕਾ ਹੈ ਦੇਖੋ ਪਰਿਵਾਰਾਂ ਨੂੰ ਸਮਝਣ ਦਾ, ਪਰਿਵਾਰਾਂ ਦੇ ਜੀਆਂ ਨੂੰ ਸਮਝਣ ਦਾ ਵੀ ਮੌਕਾ ਹੈ। ਜਿਹਨੂੰ ਮੋਬਾਇਲ ਫੋਨਾਂ ਨੇ, ਇੰਟਰਨੈਟ ਨੇ ਦੂਰ ਕਰਤਾ ਸੀਗਾ ਕਿਤੇ ਨਾ ਕਿਤੇ। ਜੇ ਇਹਨੂੰ ਇਸ ਤਰੀਕੇ ਦੇ ਨਾਲ ਜਿਹੜਾ ਵੀ ਇਹ ਪੋਜ਼ਿਟਿਵਲੀ ਲਿਆ ਜਾਵੇ ਤਾਂ ਇਹਦਾ ਪੋਜ਼ਿਟਿਵ ਪੱਖ ਇਹ ਇੱਕ ਹੋ ਸਕਦਾ। ਜੇ ਆਪਾਂ ਪਰਿਵਾਰਾਂ ਤੋਂ ਗੱਲ ਸ਼ੁਰੂ ਕਰੀਏ ਛੋਟੇ ਛੋਟੇ ਤੋਂ, ਉਸ ਤੋਂ ਬਾਅਦ ਆ ਜਾਓ ਵੱਡਾ ਪਰਿਵਾਰ ਜਿਹੜਾ ਜੀ ਪੰਜਾਬੀਆਂ ਦਾ ਪਰਿਵਾਰ। ਜੇ ਪੰਜਾਬੀ ਸਿੱਖਣਾ ਚਾਹੁਣ ਇਹਦੇ ਵਿੱਚੋਂ ਤਾਂ ਇੱਕ ਜਿਹੜੇ ਉਹਨਾਂ ਨੇ ਬੇਲੋੜੇ ਖਰਚੇ ਵਧਾ ਲਏ। ਵਿਦੇਸ਼ਾਂ ਦੇ ਵਿੱਚ ਵੀ ਮੈਂ ਦੇਖਦਾ ਜੀ 6-6, 7-7 ਦਿਨ ਦੇ ਵਿਆਹ ਹੋਣ ਲੱਗ ਗਏ। ਪੰਜਾਬ ਨਾਲੋਂ ਵੀ ਕੰਮ ਲੰਘਾ ਲਿਆ ਪੰਜਾਬੀਆਂ ਨੇ। ਇੱਥੇ 2400, 2500 ਰੁਪਏ ਦੀ ਪਲੇਟ
ਜਿਹੜੀ ਉਹ ਜਿਹੜੀ ਵਿਆਹ ਦੇ ਉੱਤੇ ਲੱਗਦੀ ਹੈ। ਇਸ ਤਰ੍ਹਾਂ ਦੇ ਮੈਰਿਜ ਪੈਲੇਸ ਬਣ ਗਏ ਜਿਨ੍ਹਾਂ ਦਾ ਰੈਂਟ ਹੀ ਰੈਂਟ 5 ਲੱਖ ਰੁਪਈਆ, ਫੁੱਲਾਂ ਦਾ ਖਰਚਾ ਵੱਖਰਾ, ਕੁਰਸੀਆਂ ਦਾ ਵੱਖਰਾ, ਜਿਹੜੀਆਂ ਚਾਦਰਾਂ ਚੂਦਰਾਂ ਟੰਗਦੇ ਉਹਦਾ ਵੱਖਰਾ। 8-8 ਲੱਖ ਰੁਪਈਆ ਸਿੰਗਰ ਲੈਂਦੇ, ਜਾਂ ਜਿਹੜੇ ਉਹ ਸੱਦੇ ਜਾਂਦੇ 5-5 ਲੱਖ ਰੁਪਈਆ ਜਿਹੜੇ ਆ ਨੱਚਣ ਗਾਉਣ ਵਾਲੇ ਲੈਂਦੇ। ਰੋਟੀ ਦਾ ਖਰਚਾ ਜਿਹੜਾ ਉਹ ਵੱਖਰਾ। ਕਰੋੜਾਂ ਰੁਪਈਏ ਦੇ ਵਿੱਚ ਵਿਆਹ ਪੈਣ ਲੱਗ ਗਏ। ਅੱਜ 3 ਜਣਿਆਂ ਨੂੰ ਪਰਮਿਸ਼ਨ ਮਿਲ ਰਹੀ ਹੈ, 4 ਜਣਿਆਂ ਨੂੰ ਤੇ ਉਹਨਾਂ ਦੀਆਂ ਫੋਟੋਆਂ ਛਪ ਰਹੀਆਂ। ਅੱਜ ਦੇਖੋ ਜੀ, ਸਾਦੇ ਤਰੀਕੇ ਦੇ ਨਾਲ ਵਿਆਹ ਕੇ ਆਏ, 4 ਜਣੇ ਗਏ ਸੀ, ਵਿਆਹ ਕੇ ਲੈ ਆਏ ਤੇ ਅੱਗੋਂ ਹੂਟਰ ਮਾਰਦੇ ਪੁਲਿਸ ਵਾਲੇ ਉਹਨਾਂ ਨੂੰ ਘਰ ਤੱਕ ਕਰਕੇ ਆਉਂਦੇ ਆ ਵੀ ਸ਼ਾਬਾਸ਼ ਤੁਸੀਂ ਗੱਲ ਜਿਹੜੀ ਉਹ ਮੰਨੀ। ਕੀ ਇਹ ਚੀਜ਼ਾਂ ਵਧੀਆ ਸੀ ਜਾਂ ਉਹ ਵਧੀਆ ਸੀ? ਇੱਥੋਂ ਜਿਹੜਾ ਸਟਾਰਟ ਕਰਨਾ ਪਊਗਾ। ਜੇ ਅਸੀਂ ਗਰਾਊਂਡ ਤੋਂ ਸ਼ੁਰੂ ਕਰ ਲਿਆ, ਆਪਣੇ ਘਰ ਤੋਂ ਸ਼ੁਰੂ ਕਰ ਲਿਆ, ਅੱਗੇ ਉਹਨੂੰ ਸੁਸਾਇਟੀ ਦੇ ਵਿੱਚ ਜਿਹੜਾ ਜੀ ਉਹ ਲੈ ਗਏ, ਤਾਂ ਨਿਰਸੰਦੇਹ ਇਹਦੇ ਵਿੱਚੋਂ ਵੀ ਪੋਜ਼ਿਟਿਵ ਜਿਹੜਾ ਜੀ ਉਹ ਕੱਢਿਆ ਜਾ ਸਕਦਾ ਹੈ। ਪਰ ਜੇ ਅਸੀਂ ਇਹਦੇ ਵਿੱਚੋਂ ਸਿੱਖ ਨਾ ਸਕੇ ਤੇ ਫਿਰ ਬੰਦੇ ਨਹੀਂ, ਕਿਉਂਕਿ ਉਹ ਫਿਰ ਉਹ ਆ ਜਾਂਦਾ ਕਿ ਵਕਤ ਵਿਚਾਰੇ ਸੋ ਬੰਦਾ ਹੋਏ। ਜੇ ਵਕਤ ਨਾ ਵਿਚਾਰਿਆ ਕਿ ਜੇ ਸਾਡਾ ਏਦਾਂ ਸਰ ਸਕਦਾ, ਜਿੱਥੇ 100 ਰੁਪਈਏ ਦੇ ਨਾਲ ਸਰਦਾ ਸੀ, ਜੇ 50 ਤੇ ਸਰ ਸਕਦਾ। ਖਾਣ ਪੀਣ ਦੇ ਉੱਤੇ ਕੰਟਰੋਲ ਜਿਹੜਾ ਜੀ ਉਹ ਹੋ ਗਿਆ, ਸਾਦਾਪਨ ਜਿਹੜਾ ਜੀ ਉਹ ਆ ਗਿਆ ਕਿਸੇ ਨਾ ਕਿਸੇ ਰੂਪ ਦੇ ਵਿੱਚ। ਜੇ ਇਹਨੂੰ ਇੰਪਲੀਮੈਂਟ ਕਰਕੇ ਤੁਰ ਪਏ ਤਾਂ ਮੇਰੀ ਜਾ ਕੇ ਨਸਲਾਂ ਸੁਧਰ ਸਕਦੀਆਂ। ਨਸਲਾਂ ਜਿਹੜੀਆਂ ਖਰਾਬ ਅਸੀਂ ਆਪ ਕਰ ਲਈਆਂ ਕਿਉਂਕਿ ਅਸੀਂ ਵਕਤ ਵਿਚਾਰਿਆ ਨਹੀਂ। ਅਸੀਂ ਹਮੇਸ਼ਾ ਇਹੀ ਕਹਿੰਦੇ ਰਹੇ, ਨੋ ਇਹ ਤਾਂ ਗੁਆਂਢੀਆਂ ਦੇ ਹੋਇਆ, ਮੇਰਾ ਮੁੰਡਾ ਥੋੜੀ ਚਿੱਟਾ ਪੀਂਦਾ ਜੀ, ਇਹ ਤਾਂ ਗੁਆਂਢੀਆਂ ਦਾ ਪੀਂਦਾ, ਉਹ ਲਾਈ ਜਾਂਦਾ। ਉਨੀ ਦੇਰ ਤੱਕ ਵੀ ਪਤਾ ਨਾ ਲੱਗਿਆ ਜਦੋਂ ਉਹ ਚਿੱਟਾ ਘਰ 'ਚ ਆਣ ਵੜਿਆ ਤੇ ਫਿਰ ਇਹ ਕਹਿੰਦੇ ਸਾਇਲੈਂਟ ਹਾਰਟ ਅਟੈਕ ਹੋ ਗਿਆ ਜੀ। ਇਹ ਪੰਜਾਬੀ ਸੁਭਾਅ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੈ। ਜੇ ਇਹਦੇ ਵਿੱਚੋਂ ਮੌਜੂਦਾ ਦੌਰ ਦੇ ਵਿੱਚੋਂ ਵੀ ਆਪਾਂ ਕੁਝ ਸਿੱਖ ਲੈਂਦੇ ਹਾਂ ਤੇ ਉਹ ਆਹ ਚੀਜ਼ਾਂ ਜਿਹੜੀਆਂ ਜੀ ਉਹ ਹੋ ਸਕਦੀਆਂ ਨੇ ਕਿ ਚਲੋ ਸਾਦਾਪਨ ਦੇਖੀਏ, ਚਲੋ ਕੁਦਰਤ ਨੂੰ ਪਿਆਰ ਕਰਕੇ ਦੇਖੀਏ, ਨੇਚਰ ਦੇ ਨਾਲ ਗੱਲਾਂ ਕਰੀਏ, ਆਪਣੇ ਬੈਕਯਾਰਡ ਦੇ ਵਿੱਚ ਘਰਾਂ ਦੇ ਵਿੱਚ ਲੱਗੇ ਬੂਟੇ ਉਹਨਾਂ ਨੂੰ ਦੋਸਤ ਸਮਝੀਏ, ਉਹਨਾਂ ਦੇ ਨੇੜੇ ਹੋਈਏ। ਉਹਦੇ ਨੇੜੇ ਹੋ ਗਏ ਤੇ ਸਾਦਾਪਨ ਜਿਹੜਾ ਜੀ ਉਹ ਆਪ ਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਆ ਜਾਊਗਾ। ਫਿਰ ਬੰਦੇ ਵੱਲ ਨੂੰ ਜਿਹੜਾ ਜੀ ਆਪਾਂ ਤੁਰਨਾ ਸ਼ੁਰੂ ਕਰ ਦਿਆਂਗੇ। ਇਹ ਮੌਕਾ ਹੈ ਚੰਗੀਆਂ ਕਿਤਾਬਾਂ ਪੜ੍ਹਨ ਦਾ ਮੌਕਾ, ਚੰਗੇ ਜਿਹੜੇ ਲੋਕਾਂ ਨੇ ਕਹੀਆਂ ਹੋਈਆਂ ਗੱਲਾਂ ਨੇ ਉਹਨਾਂ ਨੂੰ ਸੁਣਨ ਦਾ ਜਿਹੜਾ ਜੀ ਉਹ ਸਮਾਂ ਹੈ। ਪਰ ਇੱਧਰੋਂ ਪਾ ਕੇ ਤੇ ਇੱਧਰੋਂ ਕੱਢ ਨਾ ਦਈਏ, ਉਹਨੂੰ ਇੱਕ ਚੀਜ਼ ਜਿਹੜੀ ਜੀ ਉਹ ਇੰਪਲੀਮੈਂਟ ਕਰੀਏ। ਇੱਕ ਚੀਜ਼ ਹੀ ਬਹੁਤ ਹੁੰਦੀ ਹੈ ਜੀ। ਮੈਂ ਕਈ ਵਾਰੀ ਜ਼ਿਕਰ ਕੀਤਾ, ਹੋ ਸਕਦਾ ਕੁਝ ਲੋਕ ਉਹਨਾਂ ਦਾ ਨਾਮ ਸਹਿਮਤ ਹੋਣ। ਬਾਬਾ ਬਲਵੀਰ ਸਿੰਘ ਚੀਚੇਵਾਲ ਨੇ ਕਿੰਨੇ ਸਾਲਾਂ ਤੋਂ ਇੱਕ ਤੁਕ ਉਹਨਾਂ ਨੇ ਜਿਹੜੀ ਜੀ ਉਹ ਪੜ੍ਹੀ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਬਸ ਇਹਦੋਂ ਅੱਗੇ ਨਹੀਂ ਵਧੇ। ਉਹ ਗਈ ਸਾਫ਼ ਕਰਤੀ ਨਾ ਜੀ, ਉਹ ਕਮਿਟਮੈਂਟ ਸੀ ਉਸ ਬੰਦੇ ਦੀ। ਅੱਜ ਜੇ ਬੰਨ ਉਹਨੇ ਉੱਥੇ ਜਿਹੜਾ ਜੀ ਉਹ ਦੁਬਾਰਾ ਤੋਂ ਬਣਾ ਦਿੱਤੇ ਸਤਲੁਜ ਦੇ, ਜਿਹਨੇ ਸਾਰੇ ਪਿੰਡ ਕਿੰਨੇ ਪਿੰਡ ਡੋਬ ਦਿੱਤੇ ਸੀਗੇ, ਕੋਈ ਤੁਕ ਲੈ ਕੇ ਜਿਹੜਾ ਚੱਲੇ ਹੋਏ ਨੇ। ਇੱਕ ਚੀਜ਼ ਫੜ ਲਓ, ਕੋਈ ਇੱਕ ਚੀਜ਼ ਫੜ ਲਓ, ਮੈਂ ਨੇਚਰ ਦਾ ਨੁਕਸਾਨ ਨਹੀਂ ਕਰਨਾ, ਮੈਂ ਕੁਦਰਤ ਦਾ ਨੁਕਸਾਨ ਨਹੀਂ ਜਿਹੜਾ ਜੀ ਉਹ ਕਰਨਾ। ਬਸ ਜੇ ਸਾਰੇ ਆਪਾਂ ਸੋਚਣ ਲੱਗ ਗਏ ਤੇ ਫਿਰ ਬਦਲਦਾ ਦੇਖਿਓ ਤੁਸੀਂ ਸਾਰਾ ਕੁਝ। ਮਾੜਾ ਸਮਾਂ ਆ, ਉਹ ਸਿਆਣੇ ਕਹਿੰਦੇ ਸਦਾ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ, ਰਹਿਣਾ ਇਹ ਵੀ ਨਹੀਂ ਗਾ ਜੀ। ਪਰ ਜੇ ਆਪਾਂ ਇਹਦੇ ਵਿੱਚੋਂ ਵਕਤ ਨੂੰ ਵਿਚਾਰਿਆ ਨਾ ਫਿਰ ਬੰਦੇ ਨਹੀਂ। ਬਿਲਕੁਲ ਜੀ। ਕਿ ਸੁਰਿੰਦਰ ਸਿੰਘ ਜੀ ਸ਼ੇਅਰ ਕਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਇੱਕ ਤਾਂ ਦੱਸਿਓ ਜਿੱਦਾਂ ਆਪਣੇ ਇੱਧਰ ਟੂਡੋ ਸਾਹਿਬ ਦੇ ਘਰ ਵਾਲੀ ਨੂੰ ਹੋਰ ਕਿਸੇ ਕਈਆਂ ਲੀਡਰ ਨੂੰ ਹੋਇਆ, ਬਾਹਰਲੇ ਮੁਲਕਾਂ 'ਚ ਵਗੈਰਾ ਹਿੰਦੁਸਤਾਨ ਦੇ ਵੀ ਕਿਸੇ ਲੀਡਰ ਨੂੰ ਇਹ ਸ਼ਿਕਾਇਤ ਹੋਈ ਹੈ। ਤੇ ਦੂਜਾ ਇੱਕ ਕਿੰਨਾ ਕੁ ਨਹਿਰਾਂ ਦਾ ਪਾਣੀ ਆਪਣੇ ਪੰਜਾਬ ਦੀਆਂ ਜ਼ਮੀਨਾਂ ਲੱਗਦਾ, ਤੇ ਇੱਕ ਨਹਿਰਾਂ ਦੇ ਉਹ ਹੁੰਦੇ ਸੀ ਜੀ ਰੈਸਟ ਹਾਊਸ, ਉਹ ਖਾ ਖੂ ਗਏ ਆ, ਕੋਈ ਬਚਿਆ ਹੈਗਾ ਜੀ ਪੰਜਾਬ ਦੇ ਵਿੱਚ? ਉਹ ਜਿਹੜੀਆਂ ਕਲੋਨੀਆਂ ਹੁੰਦੀਆਂ ਸੀ ਨਹਿਰਾਂ ਦੀਆਂ, 2-3 ਖੇਤਾਂ 'ਚ ਘਰ ਬਣੇ ਹੁੰਦੇ ਰਹਿਣ ਲਈ ਬੇਲਦਾਰਾਂ ਦੇ ਹੋਰ ਵਗੈਰਾ ਜੀ, ਇਹਦੇ ਬਾਰੇ ਦੱਸੋ। ਥੈਂਕ ਯੂ। ਉਹ ਤਾਂ ਹੜੱਪ ਗਏ ਜੀ। ਨਹਿਰੀ ਪਾਣੀ ਜਿਹੜਾ ਸਿੰਜਦਾ ਸੀਗਾ ਜੀ, ਮੈਕਸੀਮਮ ਧਰਤੀ ਦੇ ਮਾਲਵੇ ਵਾਲੇ ਖੇਤਰ ਵਿੱਚ 70% ਧਰਤੀ ਨੂੰ ਸਿੰਜਦਾ ਸੀਗਾ। ਮੈਂ ਤਾਂ ਕਰਕੇ ਕਹਿ ਰਿਹਾ, ਮੋਗੇ ਵਗੈਰਾ ਜਿਹੜੇ ਜੀ ਉਹ ਤਕੜਿਆਂ ਦੇ ਹੀ ਰਹਿ ਗਏ, ਬਹੁਤੇ ਜਿਹੜੇ ਜੀ ਬੰਦ ਕਰ ਦਿੱਤੇ ਗਏ। ਕਿਹੜੀ ਸਾਜ਼ਿਸ਼ ਦੇ ਤਹਿਤ ਬੰਦ ਕੀਤੇ ਗਏ? ਜੇ ਇਹ ਚੱਲਦੇ ਰਹਿੰਦੇ ਤੇ ਧਰਤੀ ਹੇਠਲੇ ਪਾਣੀ ਨੂੰ ਜਿਹੜਾ ਸੀਗਾ ਜੀ ਇੰਨਾ ਫਿਰ ਉਹ ਡੂੰਘੇ ਨਾ ਜਾਂਦੇ। ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਜੀ ਉਹ ਫਿਰ ਸੋਚਣ ਦੀ ਲੋੜ ਹੈ। ਉਹਦੇ ਵਾਸਤੇ ਤੁਹਾਨੂੰ ਪੰਜਾਬ ਦੇ ਹੱਕਾਂ ਵਾਸਤੇ ਬੋਲਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਖੜਨਾ ਪਊਗਾ, ਜਿਹੜੇ ਕਹਿੰਦੇ ਆ ਭਾਈ ਜੇ ਸਾਡੀ ਲੋੜ ਪੂਰੀ ਹੋ ਗਈ ਤੇ ਫਿਰ ਲੈ ਲਿਓ, ਅਸੀਂ ਨਾ ਨਹੀਂ ਕਰਦੇ, ਪਰ ਪਹਿਲਾਂ ਸਾਡੀ ਲੋੜ ਜਿਹੜੀ ਆ ਉਹ ਪੂਰੀ ਹੋ ਲੈਣ ਦਿਓ। ਕਮੀ ਕਿਸੇ ਚੀਜ਼ ਨਹੀਂ ਹੈਗੀ, ਕੁਦਰਤ ਨੇ ਕੋਈ ਕਮੀ ਨਹੀਂ ਛੱਡੀ ਜੀ, ਨੇਚਰ ਨੇ ਕੋਈ ਕਮੀ ਨਹੀਂ ਛੱਡੀ। ਅੱਜ ਪਾਣੀ ਨੀਲੇ ਕਿਉਂ ਹੋ ਗਏ ਜੀ? ਕੁਦਰਤ ਨੇ ਕਰ ਦਿੱਤੇ ਨਾ, ਕਿਉਂਕਿ ਉਹਦੇ ਚ ਮਨੁੱਖ ਨੇ ਗੰਦ ਪਾਉਣਾ ਜਿਹੜਾ ਜੀ ਉਹ ਛੱਡ ਦਿੱਤਾ। ਇਸ ਕਰਕੇ ਜੇ ਉਹ ਮੋਗੇ ਦੁਬਾਰਾ ਜਿਹੜੇ ਜੀ ਉਹ ਚੱਲਣ, ਪਰ ਇਹਦੇ ਨਾਲ ਜੇ ਜੁੜੀਆਂ ਹੋਈਆਂ ਇਹਦੇ ਵਾਸਤੇ ਤੁਹਾਨੂੰ ਬਹੁਤ ਇੱਕ ਸਟਰੋਂਗ ਵਿਅਕਤੀ ਨੂੰ ਜਿਹੜਾ ਜੀ ਉਹ ਮੂਹਰੇ ਆਉਣਾ ਪਊਗਾ। ਕੌਣ ਹੋਊਗਾ ਇਹ ਨਹੀਂ ਜਿਹੜਾ ਜੀ ਉਹ ਪਤਾ। ਪੰਜਾਬੀਆਂ ਦੇ ਸੁਭਾਅ ਦੇ ਵਿੱਚ ਸ਼ਾਮਲ ਹੈ, ਅੱਜ ਵੀ ਸ਼ਾਮਲ ਹੈ। ਇਹ ਕਿਸੇ ਵੀ ਮੁਸ਼ਕਲ ਨੂੰ ਬਹੁਤ ਵੱਡਾ ਹੋ ਜਾਣ ਦੇਣਾ ਚਾਹੁੰਦੇ ਆ। ਜਦੋਂ ਉਹ ਮੁਸ਼ਕਲ ਜਿਹੜੀ ਹੈ ਨਾ ਜੀ ਉਹ ਪਾਣੀ ਜਿਹੜਾ ਗਲ ਤੱਕ ਆ ਜਾਂਦਾ,
ਫਿਰ ਕਿਸੇ ਭਗਤ ਸਿੰਘ ਦੀ ਉਡੀਕ ਕਰਨੀ ਸ਼ੁਰੂ ਕਰ ਦਿੰਦੇ ਆ ਵੀ ਕੋਈ ਆਊਗਾ ਤੇ ਉਹਨਾਂ ਦੀਆਂ ਸਾਰੀਆਂ ਮੁਸ਼ਕਲਾਂ ਦਾ ਜਿਹੜਾ ਜੀ ਉਹ ਹੱਲ ਕਰੂਗਾ। ਪਰ ਜੇ ਉਹ ਆਉਂਦਾ ਤੇ ਫਿਰ ਆਪਣੇ ਬੂਹੇ ਮਾਰ ਲੈਂਦੇ ਆ ਵੀ ਨਹੀਂ ਸਾਡੇ ਨਾਲ ਦਾ ਕੋਈ ਸੰਬੰਧ ਨਹੀਂ, ਇਹ ਤਾਂ ਗੁਆਂਢੀਆਂ ਦਾ, ਉੱਧਰ ਜਾਵੇ ਜੀ। ਮਹੇਸ਼ਿੰਦਰ ਸਿੰਘ। ਹਾਂਜੀ ਭੈਣ ਜੀ ਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਤੁਸੀਂ ਗੱਲ ਕੀਤੀ ਬੰਦਾ ਹੋਏ ਸੋ ਵਕਤ ਵਿਚਾਰੇ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਪਰ ਜਿਹੜੇ ਲੋਕ 5 ਸਾਲ ਵੋਟਾਂ ਪਾ ਕੇ ਤੇ ਫਿਰ 5 ਸਾਲ ਬਾਅਦ ਫਿਰ ਵਿਕ ਜਾਂਦੇ ਆ ਤੇ ਵਕਤ ਨਹੀਂ ਵਿਚਾਰਦੇ, ਉਹਨਾਂ ਨੇ ਅੱਗੇ ਵੀ ਕੀ ਵਿਚਾਰੀ। ਮੈਂ ਕਾਫੀ ਦੇਰ ਤੋਂ ਸੁਣਦਾ ਵੀ ਲੋਕ ਕਹਿ ਰਹੇ ਨੇ ਵੀ ਬੜੀ ਵੱਡੀ ਚੇਂਜ ਆਊ ਜੀ ਕੋਰੋਨਾ ਵਾਇਰਸ ਤੋਂ ਬਾਅਦ, ਬੜੀ ਵੱਡੀ ਚੇਂਜ ਆਊ। ਜਿਸ ਦਿਨ ਪੰਨੂ ਸਾਹਿਬ ਤੁਸੀਂ ਸ਼ਾਇਦ ਸਹਿਮਤ ਹੋ ਜਾਂ ਨਾ ਹੋ ਮੇਰੀ ਗੱਲ ਨਾਲ, ਜਿਸ ਦਿਨ ਲਾਕਡਾਊਨ ਖੁੱਲ ਗਿਆ ਜੀ, ਉਹੀ ਫੈਕਟਰੀਆਂ ਦਾ ਪਾਣੀ ਫੇਰ ਨਹਿਰਾਂ 'ਚ ਜਾਊਗਾ ਜੀ, ਜਿਹੜਾ ਅੱਜ ਨੀਲਾ ਹੋਇਆ ਉਹ ਫੇਰ ਕਾਲਾ ਹੋਊਗਾ ਜੀ। ਇਹੀ ਲੋਕ ਫਿਰ ਪ੍ਰਦੂਸ਼ਣ ਵਾਲੀਆਂ ਗੱਡੀਆਂ ਲੈਣਗੀਆਂ ਜੀ, ਉਹੀ ਫੇਰ ਧੂੰਆਂ ਹੋਊਗਾ। ਜਿਹੜੀਆਂ ਧੌਲ ਧਰ ਦੀਆਂ ਪਹਾੜੀਆਂ ਜਦੋਂ ਦਿਸਦੀਆਂ ਨੇ ਉਹ ਦੁਬਾਰਾ ਦਿਸ ਮੈਨੂੰ ਨਹੀਂ ਜੀ ਲੱਗਦਾ, ਕਿਉਂਕਿ ਉਹ ਜਿਹੜੀ ਤੁਸੀਂ ਕੁੱਕੜਾਂ ਦੇ ਖੁੱਡੇ ਵਾਲੀ ਗੱਲ ਕੀਤੀ ਨਾ ਪਹਿਲਾਂ ਵੀ ਉਹ ਬੰਦੇ ਨੇ ਚਾਦਰ ਚੱਕੀ ਤੇ ਕੁੱਕੜ ਭੱਜੇ, ਤੇ ਇਹ ਬਿਲਕੁਲ ਉਵੇਂ ਕੁੱਕੜਾਂ ਵਾਲੀ ਰੇਸ ਇੱਕ ਵਾਰੀ ਫੇਰ ਲੱਗ ਜਾਣੀ ਹੈ। ਤੇ ਲੋਕਾਂ ਨੇ ਇਸ ਸਾਰੇ ਜੋ ਇਹਨਾਂ ਨੂੰ ਰੱਬ ਨੇ ਜੋ ਜਾਂ ਕੁਦਰਤ ਨੇ ਆਪਦਾ ਨਜ਼ਾਰਾ ਦਿਖਾਇਆ, ਲੋਕਾਂ ਨੇ ਫਿਰ ਇਹਨੂੰ ਭੁੱਲ ਜਾ। ਦੂਸਰੀ ਮੇਰੀ ਇੱਕ ਤੁਹਾਨੂੰ ਬੇਨਤੀ, ਮੈਨੂੰ ਇਹਦੇ ਬਾਰੇ ਚਾਨਣਾ ਪਾਓ ਜੀ। ਪ੍ਰਧਾਨ ਮੰਤਰੀ ਰਾਹਤ ਫੰਡ ਦੇ ਵਿੱਚ ਉਹ 8000 ਕਰੋੜ ਦੇ ਨੇੜੇ ਜਿਹੜਾ ਹੈਗਾ ਪੈਸਾ ਪਹੁੰਚਿਆ ਜੀ, ਉਹ ਲੋਕਾਂ ਨੂੰ ਦੇ ਵੀ ਰਹੇ ਆ ਕਿ ਸਿਰਫ ਜਦੋਂ ਵੀ ਮਨ ਦੀ ਬਾਤ ਕਰਦੇ ਆ ਜਾਂ ਕੋਈ ਦੂਜੀ ਗੱਲ ਹੁੰਦੀ ਹੈ ਤੇ ਉਹ ਕਹਿੰਦੇ ਆ ਜੀ ਇਹਦੇ 'ਚ ਭੇਜੋ ਪੈਸਾ, ਭੇਜੋ ਇਹਨਾਂ ਰਾਹਤ ਕੋਸ਼ ਫੰਡਾਂ ਦੇ ਵਿੱਚ ਫੰਡ ਭੇਜੋ ਰਾਹਤ, ਜਾਂ ਇਹਨਾਂ ਅਕਾਊਂਟਾਂ ਦੇ ਵਿੱਚ ਅਕਾਊਂਟ ਨੰਬਰ ਵੀ ਥੱਲੇ ਲਿਖੇ ਆਉਂਦੇ ਆ ਅੱਜ ਤੱਕ ਵਗੈਰਾ, ਤੇ ਉਹ ਲੋਕਾਂ ਨੂੰ ਵੰਡ ਵੀ ਰਹੇ ਆ ਕਿ ਸਿਰਫ ਉਹ ਇਕੱਠਾ ਹੀ ਕਰ ਰਹੇ। ਆਹ ਦੋ ਗੱਲਾਂ ਮੈਂ ਤੁਹਾਨੂੰ ਪੁੱਛਣੀਆਂ ਚਾਹੁੰਦਾ। ਬਹੁਤ ਬਹੁਤ ਧੰਨਵਾਦ। ਥੈਂਕ ਯੂ। ਜਿਹੜੇ ਪਹਿਲੀ ਤੁਸੀਂ ਉਹ ਸਾਡੇ ਵਿਚਾਰ ਨੇ ਤੁਸੀਂ ਜਵਾਬ ਵੀ ਦੇ ਦਿੱਤਾ, ਤੇ ਮੈਂ ਸਹਿਮਤ ਨਹੀਂ ਗਾ ਤੁਹਾਡੇ, ਸਹਿਮਤ ਨਹੀਂ ਗਾ, ਮਤਲਬ ਕਿ ਸਹਿਮਤ ਹੈ। ਪਤਾ ਵੀ ਇਹ ਕੁਝ ਹੋਣਾ ਪਤਾ, ਪਰ ਫਿਰ ਵੀ ਮੈਂ ਇਹ ਜ਼ਰੂਰ ਸੋਚਦਾ ਕਿ ਸ਼ਾਇਦ ਹੋ ਸਕਦਾ ਮਨੁੱਖ ਜਿਹੜਾ ਉਹ ਸਿੱਖ ਜੀ, ਚਲੋ ਜਿੱਥੇ ਬੈਠੇ ਆ ਪੰਜਾਬੀ ਭਾਈਚਾਰਾ ਓਵਰਆਲ ਪੂਰੀ ਦੁਨੀਆ 'ਚ ਬੈਠਾ, ਪੂਰੀ ਦੁਨੀਆ 'ਚ ਤੁਸੀਂ ਕਾਲ ਦੀ ਦੇਖ ਲਓ, ਲੁਧਿਆਣੇ ਤੋਂ ਵੀ ਆ ਰਹੀ ਹੈ, ਕੋਈ ਆਸਟਰੀਆ ਤੋਂ ਕਰ ਰਹੇ, ਕੋਈ ਕਿਤੋਂ, ਪੂਰੀ ਦੁਨੀਆ 'ਚ ਸੁਣਿਆ ਜਾ ਰਿਹਾ ਨਾ। ਪੂਰੀ ਦੁਨੀਆ ਦਾ ਭਾਈਚਾਰਾ ਇਹ ਚੀਜ਼ ਨੂੰ ਸਮਝੇ, ਜਿਹੜੀ ਮੈਂ ਸਾਡੇ ਦੀ ਗੱਲ ਕੀਤੀ ਆ। ਜੇ ਆਪਾਂ ਕਿਸੇ ਇੱਕ ਜਗ੍ਹਾ ਤੋਂ ਸ਼ੁਰੂ ਕਰ ਲਿਆ, ਹੁਣ ਤਾਂ ਭਾਈਚਾਰਾ ਸਮੁੱਚੀ ਦੁਨੀਆ 'ਚ ਫੈਲਿਆ ਹੋਇਆ, ਉਹਦਾ ਅਸਰ ਸਾਰੇ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਦੇਖਣ ਨੂੰ ਮਿਲੂਗਾ। ਜੇ ਕੋਈ ਭਾਈ ਨਹੀਂ ਸੁਧਰਨਾ ਚਾਹੁੰਦਾ ਤੇ ਫਿਰ ਉਹਨੂੰ ਮਰਨ ਦਿਓ, ਫਿਰ ਆਪਾਂ ਕੀ ਉਹਦਾ ਕਦੀ ਕਰ ਸਕਦੇ। ਜਿੱਥੋਂ ਤੱਕ ਜਿਹੜਾ ਪ੍ਰਧਾਨ ਮੰਤਰੀ ਰਾਹਤ ਕੋਸ਼ ਸੀਗਾ ਪਹਿਲਾਂ ਜਿਹੜਾ ਸੀਗਾ, ਉਹ ਜਿਹੜਾ ਜੀ RTI ਦੇ ਦਾਇਰੇ ਦੇ ਵਿੱਚ ਵੀ ਆਉਂਦਾ, ਉਹਦੇ ਉੱਤੇ ਸਵਾਲ ਵੀ ਕੀਤਾ ਜਾ ਸਕਦਾ। ਪਰ ਜਿਹੜਾ ਹੁਣ ਨਵਾਂ ਸ਼ੁਰੂ ਕਰ ਲਿਆ ਗਿਆ ਉਹ RTI ਦੇ ਦਾਇਰੇ 'ਚ ਨਹੀਂ ਆਉਂਦਾ, ਉਹਦੇ ਸੰਬੰਧੀ ਪਾਰਲੀਮੈਂਟ ਦੇ ਵਿੱਚ ਸਵਾਲ ਨਹੀਂ ਪੁੱਛਿਆ ਜਾ ਸਕਦਾ। ਉਹ ਜਿਹੜਾ ਕਰਦੀਆਂ ਨੇ ਇਹਨਾਂ ਨੂੰ ਫੰਡ, ਜਿਹੜੀਆਂ ਨੇ ਇਹਨਾਂ ਨੂੰ ਦੇਖ ਰੇਖ ਇਹਦੀਆਂ ਕਰਦੀਆਂ ਨੇ ਵਾਚ-ਡੌਗ, ਉਹਨਾਂ ਦੇ ਵਿੱਚ ਜਿਹੜਾ ਜੀ ਉਹ ਨਹੀਂ ਆਉਂਦਾ। ਇਹ ਨਵੀਂ ਚੀਜ਼ ਜਿਹੜੀ ਹੈ ਜੀ ਉਹ ਹੋਈ। ਹੁਣ ਜਦੋਂ ਪੁੱਛ-ਗਿੱਛ ਹੀ ਕੋਈ ਨਹੀਂ, ਪੁੱਛ ਹੀ ਨਹੀਂ ਸਕਦਾ, ਤੇ ਫਿਰ ਇਹ ਕਿਵੇਂ ਜਵਾਬ ਦੇ ਦਈਏ ਜੋ ਪੈਸੇ ਕਿੱਥੇ ਲੱਗ ਰਹੇ ਆ, ਉਹਦੇ ਤਾਂ ਤੁਸੀਂ ਪੁੱਛ-ਗਿੱਛ ਕਰ ਸਕਦੇ, ਇਹਦੇ 'ਚ ਕੋਈ ਪੁੱਛ-ਗਿੱਛ ਹੀ ਨਹੀਂ। ਬਿਲਕੁਲ ਜੀ ਬਿਲਕੁਲ। ਅੱਗੇ ਅਖੀਰਲੇ ਕਾਲਰ ਨੇ ਗੁਰਮੁਖ ਸਿੰਘ। ਪੰਨੂ ਸਾਹਿਬ, ਭੈਣ ਜੀ ਸਤਿ ਸ੍ਰੀ ਅਕਾਲ। ਪੰਨੂ ਸਾਹਿਬ ਮੇਰੇ ਦੋ ਸਵਾਲ ਹੈ ਛੋਟੇ ਛੋਟੇ। ਪਹਿਲਾ ਸਵਾਲ ਤਾਂ ਇਹ ਹੈ, ਜਦੋਂ ਪਹਿਲਾਂ ਪੰਜਾਬ 'ਚ ਇੱਕ ਪਿਕਚਰ ਆਈ ਸੀਗੀ ਉੜਦਾ ਪੰਜਾਬ, ਉਹਦੇ ਉੱਪਰ ਇਤਰਾਜ਼ ਕਰਿਆ ਸੀਗੇ ਪਤਾ ਨਹੀਂ SGPC ਨੇ, ਅਕਾਲੀ ਦਲ ਨੇ, ਕਿ ਕਿਸੇ ਪਿਕਚਰ ਹਾਲ 'ਤੇ ਨਹੀਂ ਚੱਲੂਗੀ, ਇਹ ਤਾਂ ਇਸ ਤਰ੍ਹਾਂ ਬੈਠ ਕੇ ਜਿਸ ਤਰ੍ਹਾਂ ਕਿਤੇ ਸੈਂਸਰ ਬੋਰਡ ਬੈਠਿਆ ਹੁੰਦਾ। ਤੇ ਹੁਣ ਜੇ ਪਟਲਾਵੇ ਤੇ ਕਲਾਕਾਰ ਨੇ ਗੀਤ ਗਾਇਆ, ਉਹਦੇ ਪਰ ਕੋਈ ਇਤਰਾਜ਼ ਨਹੀਂ, ਕਿਸੇ ਹੋਰ ਕਲਾਕਾਰ ਨੂੰ ਨਹੀਂ ਕਹਿੰਦੇ ਵੀ ਇਹ ਗੀਤ ਇੱਥੇ ਨਹੀਂ ਚੱਲਣਗੇ ਪੰਜਾਬ 'ਚ। ਅੱਛਾ, ਦੂਜਾ ਸਵਾਲ ਇਹ ਹੈ ਜੀ, ਜਿਸ ਤਰ੍ਹਾਂ ਇਹ ਆਪਣਾ ਇਲੈਕਟ੍ਰਿਕ ਬੋਰਡ ਨੇ ਬਿਜਲੀ ਦੇ ਭੇਜ ਤੇ ਕੰਜ਼ੂਮਰਾਂ ਨੂੰ ਇੰਨੇ ਪੈਸੇ ਜਮ੍ਹਾਂ ਕਰੋ, ਇਸ ਤਰੀਕ ਤੱਕ ਜਮ੍ਹਾਂ ਕਰੋ। ਜਿਹੜਾ ਟਰਾਂਸਪੋਰਟ ਮਹਿਕਮਾ ਹੈ 31 ਮਾਰਚ ਤੱਕ ਟੈਕਸ ਖਤਮ ਹੋ ਗਿਆ, ਇਸ ਤੋਂ ਬਾਅਦ ਦੇ ਬਿੱਲ ਬਣਾ ਕੇ ਇਹ ਨਹੀਂ ਭੇਜ ਸਕਦੇ ਵੀ ਸਾਨੂੰ ਇੰਨਾ ਪੈਸਾ ਸਾਡਾ ਦਿਓ, ਬਸ ਇਹ ਹੈ ਜੀ। ਥੈਂਕ ਯੂ। ਦੇਖੋ ਨਹੀਂ ਬੋਲਿਆ ਜੀ ਉਸ, ਈਵਨ ਮੈਂ ਜ਼ਰੂਰ ਉਹਦਾ ਵਿਰੋਧ ਡੇ ਫਸਟ ਤੋਂ ਕੀਤਾ ਜੀ। ਜੇ ਦੇਖੋ ਤੇ ਜਿਹੜੇ ਆ ਬੁੱਧੂ ਜੀ ਵੀ ਬੈਠੇ ਆ ਸੋਸ਼ਲ ਮੀਡੀਆ ਦੇ ਉੱਤੇ, ਉਹ ਗਾਇਕ ਦੇ ਉਹਦੇ ਹੱਕ ਦੇ ਵਿੱਚ ਖੜੇ ਨੇ ਜੀ, ਔਰ ਬਾਹਰੋਂ ਬੈਠੇ ਉਹਨੇ ਭਿਉਂ ਕੇ ਛਿੱਤਰ ਮਾਰੇ ਜੀ ਜਿਹੜੇ ਪ੍ਰਵਾਸੀ ਨੇ ਉਹਨਾਂ ਦੇ, ਉਸ ਗਾਇਕ ਨੇ, ਇਹਨਾਂ ਦੇ ਸਿਰਾਂ ਤੋਂ ਬਣਿਆ, ਇਹ ਉਹਦੇ ਵੀ ਹੱਕ ਦੇ ਵਿੱਚ ਬੋਲ ਰਹੇ ਨੇ। ਇੱਥੇ ਤੁਸੀਂ ਹੁਣ ਕੀ ਜਿਹੜਾ ਜੀ ਉਹ ਕਹੋਗੇ? ਆਪ ਦੇਖ ਲਿਓ ਕੱਲ ਨੂੰ ਉਹਦੇ ਉੱਥੇ ਜਿਹੜੇ ਸ਼ੋਜ਼ ਜਿਹੜਾ ਸਾਰਾ ਕੁਝ ਠੀਕ ਹੋ ਗਿਆ ਹੋਣਗੇ, ਇਹ ਲੋਕ ਚੀਕਾਂ ਕੂਕਾਂ ਮਾਰਦੇ ਉਹਦੇ ਵਾਸਤੇ ਜਿਹੜਾ ਵੀ ਖੜੇ ਹੋਣਗੇ। ਇਹ ਭੁੱਲ ਜਾਣਗੇ ਕਿਸੇ ਇੱਕ ਪਿੰਡ ਨੂੰ ਉਹਨੇ ਜਿਹੜਾ ਸੀਗਾ ਵਿਲਨ ਦੇ ਤੌਰ ਦੇ ਉੱਤੇ ਪੇਸ਼ ਕੀਤਾ ਸੀ, ਕਿਸੇ ਇੱਕ ਬੰਦੇ ਨੂੰ ਵਿਲਨ ਦੇ ਤੌਰ ਦੇ ਉੱਤੇ ਜਿਹੜਾ ਜੀ ਉਹ ਪੇਸ਼ ਕੀਤਾ ਸੀਗਾ। ਜਿਹੜੀਆਂ ਤੁਸੀਂ ਆਪਣੇ ਬਿਜਲੀ ਬੋਰਡ ਦੇ ਦੂਜੇ ਤੇ ਦੇਖੋ, ਇਹ ਸਾਰੀਆਂ ਚੀਜ਼ਾਂ ਉੱਥੇ ਹੀ ਆ ਕੇ ਜਿਹੜੀਆਂ ਜੀ ਉਹ ਜੁੜੀਆਂ ਹੋਈਆਂ ਨੇ ਕਿ ਕੌਣ ਜਿਹੜਾ ਆਉਂਦਾ, ਜਿਹੜਾ ਕਿ ਇਹ ਸੋਚਦਾ ਹੈ ਕਿ ਮੈਂ ਗਾਂ ਜਿੱਤਾਂ ਜਾਂ ਨਾ ਜਿੱਤਾਂ, ਮੈਂ ਗਾਂ ਬਣਾ ਜਾਂ ਨਾ ਬਣਾ, ਮੈਂ ਪੰਜਾਬ ਨੂੰ ਇੱਕ ਵਾਰੀ ਲੀਹਾਂ ਦੇ ਉੱਤੇ ਲੈ ਕੇ ਆਊਂਗਾ।
ਉਹ ਕੌਣ ਹੋਊਗਾ ਬੰਦਾ। ਉਨੀ ਦੇਰ ਤੱਕ ਇਹ ਸਾਰੀਆਂ ਸਮੱਸਿਆਵਾਂ ਉਸੇ ਤਰੀਕੇ ਦੇ ਨਾਲ ਜਿਹੜੀਆਂ ਉਹ ਚੱਲ ਰਹੀਆਂ ਨੇ, ਚੱਲਦੀਆਂ ਜਿਹੜੀਆਂ ਦੀ ਉਹ ਰਹਿਣੀਆਂ ਨੇ। ਹਾਂ, ਇੰਨਾ ਜ਼ਰੂਰ ਹੈ ਕਿ ਆਉਂਦਾ ਜਿਹੜਾ ਸਮਾਂ ਉਹ ਪੰਜਾਬ ਦੇ ਵਾਸਤੇ ਬਹੁਤ ਔਖਾ ਹੈ ਜੀ, ਬਹੁਤ ਔਖਾ ਹੈ, ਕਿਉਂਕਿ ਉਹ ਪਹਿਲਾਂ ਹੀ ਵੱਡੀ ਮੁਸੀਬਤ ਦੇ ਵਿੱਚ ਹੈ। ਅਰਥਚਾਰੇ ਦੇ ਵਜੋਂ ਉਹਦਾ ਡਾਵਾਡੋਲ ਨਹੀਂ ਬਲਕਿ ਐਨ ਹਿੱਲ ਗਿਆ ਜੀ, ਸਾਰਾ ਢਾਂਚਾ ਹੀ ਹਿੱਲ ਗਿਆ। ਹਿੱਲਣਾ ਤਾਂ ਮੁਲਕਾਂ ਦਾ, ਬਹੁਤਿਆਂ ਦਾ ਹਿੱਲਣਾ, ਪਰ ਪੰਜਾਬ ਵਰਗਾ ਸੂਬਾ ਜਿਹੜਾ ਹੈਂਡ ਟੂ ਮਾਊਥ ਹੈ, ਰੋਜ਼ ਕਮਾ ਕੇ ਖਾਣ ਵਾਲੇ ਜਿਵੇਂ ਮਜ਼ਦੂਰ ਹੁੰਦਾ ਉਸ ਤਰੀਕੇ ਦਾ, ਉਹਦੇ ਹਾਲਾਤ ਜਿਹੜੇ ਵੀ ਕੀ ਬਣਦੇ ਨੇ, ਇਹਦੇ ਵਾਸਤੇ ਲੱਖੀ ਕਿ ਕਿੱਧਰ ਨੂੰ ਜਿਹੜੀ ਦੀ ਉਹ ਕਹਾਣੀ ਜਾਂਦੀ ਹੈ। ਤੁਹਾਨੂੰ ਨਾਲ ਦੀ ਨਾਲ ਸਾਂਝਾ ਕਰਦੇ ਰਹਾਂਗੇ ਜੀ ਕਿ ਜਿਹੜੇ ਸ਼ਾਸਤਰੀ ਨੇ ਉਹਨਾਂ ਨੇ ਕੀ ਕਿਹਾ ਤੇ ਕਿਹੜੀ ਗੱਲ ਜਿਹੜੀ ਉਹ ਮੰਨੀ ਗਈ। ਇਹ ਤਾਂ ਹੁਣ ਡਿਪੈਂਡ ਹੈ ਜੀ ਫੈਸਲੇ ਲੈਣ ਵਾਲਿਆਂ ਦੇ ਉੱਤੇ ਕਿ ਉਹਨਾਂ ਦੇ ਦਿਮਾਗ ਤੰਦਰੁਸਤ ਹੋ ਕੇ ਫੈਸਲੇ ਲੈਂਦੇ ਨੇ ਜਾਂ ਨਹੀਂ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।